ਦੇਖਿਆ ਕੁੜੀ ਦੀ ਮਾਂ ਨੂੰ ਵੇਖਣਾ ਤੇ ਇੰਨਾ ਉਹਦੇ ਵੇਖਿਆ ਤੇ ਕੁੜੀ ਦੀ ਮਾਂ ਨਾ ਹੋ ਗਿਆ। ਪੇਟ ਮੇਰਾ ਮੇਰੇ ਆਪਣੇ ਹੱਥ 'ਚ ਆ, ਮੈਂ ਜਦੋਂ ਮਰਜ਼ੀ ਸੰਭਾਲ ਇਹ ਅਗਲੇ ਦੇ ਹੱਥ 'ਚ ਨਹੀਂ ਆਂਦਾ ਜਦੋਂ ਜੱਫੀ ਪੈਂਦੀ ਸਾਡੇ ਹੱਥ 'ਚ ਕਿੱਥੋਂ। ਇੱਕ ਦਿਨ ਪੁੱਠੇ ਸੁੱਤੇ ਇੰਜ ਹੁੰਦੇ ਆ। ਯਾਰ ਇਹਦਾ ਚਾਚੇ ਨੇ ਮੇਰੇ ਗੁੱਟ ਫੜ ਲਿਆ, ਇਹਨੇ ਵੱਡੀ ਬੁਰਕੀ ਪਾਈ। ਇਹਦਾ ਚਾਚਾ ਕਹਿੰਦਾ ਬੰਦੇ ਵਾਲ ਵੇਖ, ਇਹ ਚਵਲ ਬੰਦੇ ਵਾਲ ਦੇਖਦਾ ਦੇਖਦਾ ਫਿਰ ਨਹੀਂ ਖਾ ਲਿਆ। अस्सलाम वालेकुम नाज़रीन, टी टाइम में खुश आमदीद। आ देख लो भाजी, मैं चपली लाती। देख लो 500 तो भी कहो। 500 तो चपली लाती मैं 500 तो वास्ते एक बंदे ने बहुत अच्छा मैसेज किया मैनू मेल। हुण तुसी देखो ए पाकिस्तानी 1000 रुपए के बूट होने, मतलब कख भी नहीं है एडा कोई, लेकिन स्टाइल आ स्टाइल हाँ जी है फंकी। हाँ ਲੇਕਿਨ ਉਸਤਾਦ ਜੀ ਚਪਲੀ ਠੀਕ ਸੀ। आ देख मैनू एक बंदे ने एडी सोहनी मेल की, ਮੇਲ ਉਹਨੇ ਕਿਹਾ 500 ਤੈਨੂੰ ਗੈਂ ਲਾ ਕੇ ਨਾਲ ਦੇ ਦੇਣਾ। ਆ ਦੇਖੋ उस्मान अली और भी बड़े ने की थी, लेकिन यह सब तो मैं क्या पढ़ांगा। आज की एपिसोड में आपने कहा कि 500 लोगों को क्रिटिसाइज कर रहे हैं कंटेंट को, उन लोगों को पैगाम मेरी तरफ से दे दीजिए कि सज्जाद जानी सिर्फ अगर 58 मिनट सिर्फ अपना चैनल पे सलाम करके कुछ ना कहे तब भी देखना नहीं छोड़ेंगे। वी लव यू उस्ताद जी। वाह 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 ਲਵ ਯੂ ਖੁਸ਼ ਹੈ। ਲਵ ਯੂ। ठीक है 500 तो ਉਹ ਮੁੱਕ ਗਈ ਗੱਲ ਭਾ। ਕਿਆ ਬਾਤ ਹੈ। ਭਲਾ ਲਹਿਰਾ ਦੇ। की होया तेनू हुण गया नहीं डॉक्टर को? ਡਾਕਟਰ ਸਾਹਿਬ ਕੋ ਜਾਣਾ, ਡਾਕਟਰ ਸਾਹਿਬ ਉੱਥੇ ਨਹੀਂ ਹੁੰਦੇ ਹੁਣ। डॉक्टर साहब भेज दवा टिकटॉक ते आ जाएंगे रात नू। अपना भी कोई तेनू ख्याल कर ला। ਮੈਂ ਭਾਜੀ ਨੂੰ ਕਾਲ ਕੀਤੀ 4 ਵਜੇ, ਭਾਜੀ ਨੇ ਚੁੱਕੇ ਨਹੀਂ, ਭਾਜੀ ਇਫਤਾਰੀ ਤੇ ਗਏ ਹੋਏ ਸੀਗੇ। ਸਾਨੂੰ ਤਾਂ ਭਾਜੀ ਨਹੀਂ ਮਿਲਣ ਡਏ। ਉੱਤੋਂ ਅੱਗੋਂ ਅਸਿਸਟੈਂਟ ਦੀ ਕਾਲ ਹੈ ਖਲਾਕ ਸਾਹਿਬ ਦੀ। सिस्टर दी ਉਹਨੂੰ ਕੀ ਬਣਿਆ? ਉਹਦਾ ਵੀ ਕੋਈ ਮਸਲਾ ਬਣ ਗਿਆ? ਨਹੀਂ ਉਸਤਾਦ ਜੀ ਕਹਿ ਰਿਹਾ ਡਾਕਟਰ ਦੇ ਅਸਿਸਟੈਂਟ ਦੀ ਕਾਲ ਆਈ। ਉਹਨਾਂ ਨੇ ਸ਼ੋਅ ਦੇਖਿਆ ਔਰ ਮਾਸ਼ਾਅੱਲਾ ਮੈਨੂੰ ਹੁਣ ਇਹ ਨਹੀਂ ਸਮਝ ਆਣੀ ਮੈਂ ਕਿਹੜੇ ਡਾਕਟਰ ਕੋਲ ਜਾਣਾ। 41 ਮੈਸੇਜ ਮੈਨੂੰ WhatsApp ਤੇ ਆ ਗਏ, ਮੈਨੂੰ ਮੇਲ ਲੋਕੀ ਕਰਨ ਲੱਗੇ ਯਾਰ ਉਸਕੇ ਪਾਸ ਚਲੇ ਜਾਓ, ਉਸਕੇ ਪਾਸ ਚਲੇ ਜਾਓ। ਉਹ ਭਾਈ ਹੁਣ ਕਹਿੰਦੇ 3 ਦਿਨ ਖਲਾਕ ਸਾਹਿਬ ਕਿਤੇ ਹੋਰ ਪੈਂਦੇ ਆ, 3 ਦਿਨ ਖਲਾਕ ਸਾਹਿਬ ਕਿਤੇ ਹੋਰ ਪੈਂਦੇ। ਹੁਣ ਇਹ ਨਹੀਂ ਕਨਫਰਮ ਹੋਣਾ ਬਹਿਣ ਕਿਤੇ ਡਏ ਆ। ਸਰਗੋਦੇ ਰੋਡ ਤੇ ਪੈਂਦੇ ਆ ਸਾਜੀ। 3 ਦਿਨ ਸਰਗੋਦੇ ਰੋਡ ਤੇ ਬੰਦੇ ਆ, ਆਹੋ 3 ਦਿਨ ਮਦਨਪੁਰੇ ਬੰਦੇ ਆ। ਹੁਣ ਮੈਨੂੰ ਇਹ ਨਹੀਂ ਪਤਾ ਵੀ ਕਿਹੜੇ ਤੇ। ਉਹ ਕਹਿੰਦੇ ਤੁਸੀਂ ਬੂਜੋ ਤੋਂ ਜਾਣੇ। ਆ ਤਾਂ ਜਿੰਨੇ ਇਹ ਦੱਸਿਆ ਉਹਨੂੰ ਇਹ ਪੁੱਛ ਲਾ। ਉਹ ਕਹਿੰਦਾ ਤੇਰੇ ਕੋਲ ਨੰਬਰ ਨਹੀਂ ਕਾਦੇ ਹੈਗਾ ਸਾਜੀ। ਆ ਤੇ ਉਹਦੇ ਕੋਲ ਟੋਕਨ ਲੈ ਲਾ। ਉਹਨੇ ਮੈਨੂੰ ਮੈਸੇਜ ਕੀਤਾ, ਉਹਨੇ ਕਿਹਾ ਮੈਨੂੰ ਤੂੰ ਦੱਸ। ਮੈਚਸ ਨਹੀਂ ਹੁੰਦਾ, ਇਹ ਮੈਸੇਜ ਹੁੰਦਾ। ਉਹਨੇ ਮੈਨੂੰ ਮੈਸੇਜ ਕੀਤਾ ਇਹ ਦੇਖ ਸਾਜੀ, ਇਹ ਦੋਵੇਂ ਕੰਮ ਕਰਦੀ ਹੈ। ਉਹਨੇ ਮੈਨੂੰ ਮੈਸੇਜ ਕੀਤਾ। ਉਹਨੇ ਮੈਨੂੰ ਕਿਹਾ ਕਾਲੂ ਭਾਈ ਮੈਨੂੰ ਦੱਸੋ ਮੈਂ ਟੋਕਨ ਲੈ ਲਵਾਂ। ਤੇ ਲੈ ਲਾ ਨਾ। ਮੈਂ ਉਹਨੂੰ ਇਹ ਕਿਹਾ ਕਿ ਯਾਰ ਸਰਗੋਦੇ ਰੋਡ ਤੇ ਜ਼ਿਆਦਾ ਬੰਦੇ ਕਿੱਥੇ? ਉਹਨੇ ਕਿਹਾ ਸਰਗੋਦੇ ਰੋਡ ਤੇ ਜ਼ਿਆਦਾ ਬੰਦੇ, ਤੁਸੀਂ ਕਹਿੰਦੇ ਸਰਗੋਦੇ ਰੋਡ ਤੇ ਚੱਲ ਜਾਓ, ਫਿਰ ਰਸ਼ ਘੱਟ ਹੋਣਾ। ਚਲੋ ਠੀਕ ਆ 500 ਰੁਪਇਆ ਤੇਲ ਦਾ ਮੈਨੂੰ ਦੇ ਦੇਵੇ, ਮੈਂ ਲੈ ਜਾਂਦਾ ਇਹਨੂੰ। ਤੂੰ ਮੇਰੇ ਕੋਲ ਲੈ ਲਈ 500 ਰੁਪਏ ਤੇਲ ਦਾ। ਸਾਜੀ ਨਹੀਂ ਦਿੰਦਾ ਬਾਅਦ ਚ ਪੈਸੇ। ਉਹ 1000 ਰੁਪਏ ਦੇ ਦੂੰਗਾ, ਤੂੰ ਤਾਂ ਇਫਤਾਰੀਆਂ ਕਰੇ। ਪਹਿਲੇ ਫਟੀਕ ਪਾਉਣੇ, ਮੈਂ ਇਫਤਾਰੀ ਤੇਰੇ ਲੋ ਕਰਨੀ ਆ, ਬੱਚੇ ਵੀ ਨਾਲ ਆਉਂਦੇ ਆ। ਚਲੋ ਬਾਹਰ ਜਿੱਥੇ ਮਰਜ਼ੀ ਜਾਣਾ ਨਾ, ਜਾ ਕੇ ਇਲਾਜ ਕਰਾਓ ਆਪਣਾ। ਜ਼ਰੂਰੀ ਹੈ। ਮੂੰਹ ਕਿੰਨਾ ਨਿਕਲਿਆ ਦੇਖੋ ਮੇਰਾ, ਇੰਨਾ ਕੁ ਨਿਕਲਿਆ ਮੂੰਹ। ਹਾਂ ਨਾਲੇ ਇਹਦੇ ਵੀ ਜੁੱਤੀ ਚੇਂਜ ਕਰਾਓ, ਥੋੜੀ ਮਿਹਰਬਾਨੀ ਆ। ਉਹਦੀ ਪੈਂਟ ਤੇ ਚੈੱਕ ਕਰ, ਲੈ ਸ਼ਰਟ ਉਹਦੀ ਚੈੱਕ ਕਰ। ਮੇਰੀ ਅੱਡੀ ਫਟੀ ਹੈ ਤਾਂ। ਇੱਧਰ ਵੇਖ। ਆਏ ਗਏ ਆ 30,000 ਜੁੱਤੀ ਪਾ ਕੇ ਆਇਆ ਤੈਨੂੰ ਕੀ ਹੋਇਆ? ਮੈਂ ਉਸਤਾਦ ਜੀ ਉਦਾਸ ਤੇਰੀ ਅੱਖਾਂ 'ਚ ਦੇਵਦਾਸ ਵਾਲੀ, ਦਲੀਪ ਸਾਹਿਬ ਵਾਲੀ ਹਲਕੀ ਹਲਕੀ ਨਮੀ ਆ। ਉਦਾਸੀ ਹੈ, ਕੀ ਹੋਇਆ? ਪਰੇਸ਼ਾਨੀ ਹੈ ਉਸਤਾਦ ਜੀ। ਜ਼ਿੰਦਗੀ ਦੀ ਰਿਸ਼ਤੇਦਾਰਾਂ ਦੀ ਘੁੰਮਣ ਘੇਰੀ ਚ ਮੈਂ ਫਸਿਆ ਹਾਂ। ਓਏ ਹਾਂਜੀ ਹੁਣ ਕੀ ਹੋ ਗਿਆ? ਬੋਲ ਚਾਲ ਬੰਦ ਕਰਤਾ ਰਿਸ਼ਤੇਦਾਰਾਂ ਨੇ। ਬਕਵਾਸ ਤੂੰ ਵੀ ਬੰਦ ਕਰ ਲੈ ਫਿਰ। ਉਸਤਾਦ ਜੀ ਗੱਲ ਇਹ ਆ, ਉਹਨੇ ਉਹਦੀ ਦੁੱਖ ਦੀ ਸੱਸ ਤੇ ਹੱਥ ਰੱਖਤਾ ਹੀ। ਸੱਸ ਕੀ ਹਰ ਰਿਸ਼ਤਾ ਹੀ ਦੁਖਨ ਦਿਆ ਵਾ। ਸਮਝੋ ਹੀ ਬਾਹਰ ਆ ਕੌਣ ਕੀ ਆ। ਰਿਸ਼ਤੇਦਾਰ ਸੱਪਾਂ ਵਰਗੇ। ਹਾਏ 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 ਹਾਏ। ਵਾਹ ਵਾਹ ਵਾਹ। ਦੁਨੀਆ ਇਹਨੂੰ ਕਹਿੰਦੇ ਆ, ਕਹਿੰਦੇ ਦੁਨੀਆ ਗੱਲਾਂ ਕਰੇਗੀ। ਉਧਰ ਮੈਂ ਗੱਲ ਕੀਤੀ, ਦੁਨੀਆ ਉਹ ਨਹੀਂ ਹੁੰਦੀ, ਦੁਨੀਆ ਇਹ ਹੁੰਦੇ ਆ। ਐ ਹੁੰਦੇ ਨੇ ਮੁਆਸ਼ਰਾ ਕੀ, ਮੁਆਸ਼ਰਾ ਵੀ ਆਈ ਹੁੰਦੇ 50-60 ਜਣੇ। ਸਹੀ ਗੱਲ। ਬਿਲਕੁਲ। ਲੇਕਿਨ ਸਮਝ ਤੋਂ ਬਾਹਰ ਗੱਲ ਇਹ ਆ ਕਿ ਉਸਤਾਦ ਜੀ ਮੈਂ ਇੱਕ ਰਿਸ਼ਤੇਦਾਰ ਨਾਲ ਇੱਕ ਗੱਲ ਕੀਤੀ। ਉਹ ਪੂਰੇ ਖਾਨਦਾਨ 'ਚ ਕਿੱਦਾਂ ਫੈਲ ਗਈ? ਉਹ ਮਹੀਨੇ ਕੁ ਬਾਅਦ ਹਰ ਜ਼ੁਬਾਨ ਮਹੀਨੇ ਬਾਅਦ ਤੇਰੇ ਤੱਕ ਪਹੁੰਚਦੀ ਆ। ਮਹੀਨੇ ਦੇ ਅੰਦਰ ਉਹ ਵਾਇਰਸ ਫੈਲ ਚੁੱਕਿਆ ਹੁੰਦਾ ਵਾ। ਉਹਨੂੰ ਫੈਲ ਚੁੱਕਿਆ ਹੁੰਦਾ ਵਾ। ਹਰ ਖਾਨਦਾਨ 'ਚ ਨਾ, ਤੁਸੀਂ ਸੁਣਾਓ ਪਹਿਲੇ, ਸ਼ੁਕਰ ਅੱਲਾਹ ਦਾ। ਹਰ ਬਰਾਦਰੀ 'ਚ ਨਾ ਇੱਕ ਐਸਾ ਕਰੈਕਟਰ ਹੁੰਦਾ ਵਾ, ਇੱਕ ਜਿਹੜਾ ਬੁੱਢੀ ਨਮਾ ਹੁੰਦਾ ਵਾ। हाँ यानी हुण मैं बैठा ना, मैं अगर अपनी फुफी को बैठा, चाची को, मासी किसी को बैठा, तो मैं वो मर्दां वालियां गल्लां करनियां सुना। मैं ओदी लेडीज़ वाली गल च नहीं मैं एंट्री पाउणी।
ਜਾਂ ਮੈਂ ਉਹਨੂੰ ਪੁੱਛਾਂ ਵੀ ਉਹਦਾ ਕੀ ਬਣਿਆ, ਹਾਂ ਉਹ ਆਈ ਸੀ ਦੱਸ ਮੈਨੂੰ ਇਦਾਂ ਕਹਿ ਐ ਮੈਂ ਨਹੀਂ ਕਰਨਾ। ਲੇਕਿਨ ਇੱਕ ਖਾਨਦਾਨ 'ਚ ਮਰਦ ਵੀ ਇਦਾਂ ਦਾ ਹੁੰਦਾ ਜਿਹੜਾ ਕਾਰੋਬਾਰ ਵੀ ਕਰ ਰਿਹਾ ਹੁੰਦਾ, ਸਾਰਾ ਕੁਝ ਕਰ ਰਿਹਾ, ਲੇਕਿਨ ਉਹਨੂੰ ਤੁਸੀਂ ਯਾਨੀ ਪੂਰੇ ਖਾਨਦਾਨ 'ਚ ਗੱਲ ਫਲਾਉਣੀ ਉਹਨੂੰ ਦੱਸ ਦਿਓ। ਆਹੋ ਉਹ ਮਸ਼ਹੂਰ ਹੁੰਦਾ, ਹਰ ਖਾਨਦਾਨ 'ਚ ਹੁੰਦਾ ਉਹ ਉਹਦੀ Media ਬਿਲਕੁਲ ਹੁੰਦੀ ਆ। ਮੀਡੀਆ ਟੈਪ। ਇੱਕ ਮਸਾਲ ਰਕਸ਼ੇ ਤੇ ਲਿਖਦਾ ਤੁਸੀਂ, ਹਾਂ ਮਤਲਬ ਤੁਸੀਂ ਸਿਰਫ ਉਹਨੂੰ ਦੱਸਣਾ ਵਾ, ਬਸ ਅੱਗੇ ਉਹਦਾ ਕੰਮ ਆ। ਹਾਂ ਅੱਗੇ ਉਹਦਾ ਉਹ ਮੈਂ ਕਹਿੰਦਾ ਉਹ ਤੁਹਾਨੂੰ ਪਤਾ ਨਹੀਂ ਯਾਰ ਮਰਦ ਦਾ ਕੀ ਕੰਮ ਆ, ਦੁਕਾਨ ਛੱਡ ਕੇ 2:30 ਵਜੇ ਦੁਪਹਿਰ ਦੇ ਕਿਸੇ ਬੁੱਢੀ ਨਾਲ ਬੈਠਾ ਦੁੱਖ ਸੁੱਖ ਬੋਲ ਰਿਹਾ, ਇਦਾਂ ਦੇ ਅਕਸਰ 3:30 ਵਜੇ ਦੁਕਾਨ ਛੱਡ ਕੇ ਕਿਸੇ ਦੇ ਘਰ ਬੁੱਢੀ ਨਾਲ ਬੈਠਾ, ਕਿਸੇ ਮਰਦ ਦਾ ਤੁੱਕ ਬੰਦਾ ਹੈ ਕਾਰੋਬਾਰੀ ਬੰਦੇ ਦਾ। ਕਾਰੋਬਾਰੀ ਮਰਦ ਨੇ ਤੇ ਉਦੋਂ ਮਿਲਣਾ ਈਦ ਸ਼ਬਰਾਤ ਤੇ, ਫੈਮਿਲੀ ਦੇ ਨਾਲ ਗਿਆ, ਬਾਜੀ ਕੀ ਹਾਲ ਆ, ਠੀਕ ਠਾਕ ਆ ਮੇਰੀ ਭੈਣ, ਹਾਂਜੀ ਉਹ ਕੀ ਬਣਿਆ ਬੱਚੀ ਦਾ, ਬਸ ਉਹ ਇਦਾਂ ਹੋ ਗਿਆ, ਅੱਛਾ ਅੱਛਾ ਚਲੋ ਅੱਲਾ ਖੈਰ, ਇੰਨੀ ਗੱਲ ਹੁੰਦੀ। ਇਦਾਂ ਹੀ ਸਾਜੀ ਹੈ ਇੰਜ ਹੋਇਆ, ਹਾਂ ਮੈਂ ਗਿਆ ਸੀ ਬਾਜੀ ਕੋ, ਉਹ ਮੈਨੂੰ ਦੱਸਣ ਦਈ ਸੀ, ਕਹਿੰਦੀ ਇਦਾਂ ਹੋਇਆ, ਉਹਨੇ ਅੱਗੋਂ ਆਹ ਗੱਲ ਕੀਤੀ, ਉਹਨੇ ਆਹ ਕੀਤੀ, ਉਹਨੇ ਯਾਨੀ ਪਿਓਰ ਬੁੱਢੀ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਮੈਂ ਇੱਕ ਮਰਦ ਨਾਲ ਗੱਲ ਕਰ ਰਿਹਾ ਹਾਂ। ਉਦਾਂ ਦੇ ਲੁਕਮਾ ਰਹੀ ਜਾਣਾ। ਹਾਂ ਤੂੰ ਵੀ ਖੁੱਲ ਕੇ ਦੱਸ ਦੀ। tension नहीं, तेरा भी तुम्हारा भी कोई इस तरह का मसला है मेरा ख्याल। ਇਸੇ ਤਰ੍ਹਾਂ ਦਾ ਹੀ ਆ ਉਸਤਾਦ ਜੀ। ਮੈਨੂੰ ਫੋਨ ਆਇਆ ਕਿ ਆ ਤੂੰ ਗੱਲ ਕਿਉਂ ਕੀ ਆ, ਉਹ ਮੇਰੇ ਆਪਣੇ ਜ਼ਿਹਨ 'ਚ ਵੀ ਹੈ ਨਹੀਂ, ਮੈਂ ਕਿਸੇ ਨਾਲ ਕਰਕੇ ਭੁੱਲ ਗਿਆ। ਤੇ ਮਤਲਬ ਉਹ ਇੱਕ ਮਿਸਾਲ ਉਸ ਬੰਦੇ ਦਾ ਨਾਂ ਕਾਲੂ ਹੈ ਨਾ, ਵੀ ਨਾਦਰ ਆ, ਕਾਦਰ ਆ, ਇੱਕ ਮਿਸਾਲ ਆ। ਹਾਂਜੀ ਹਾਂਜੀ ਉਹਦਾ ਨਾਂ ਹੁੰਦਾ, ਹੁਣ ਉਹਨੂੰ ਕਿਸੇ ਨਾਲ ਨਾ ਬਾਜੀ ਸੁਣਿਆ ਇਦਾਂ 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 ਇਦਾਂ, ਆਹੋ ਬਾਜੀ ਸੁਣਿਆ ਇੰਜ 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 ਇੰਜ, ਹੋ ਬਾਜੀ ਮੈਨੂੰ ਪਤਾ ਲੱਗਾ ਵੀ ਐਵੇਂ 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 ਉਹ ਮੈਂ ਹੱਸਿਆ ਮੇਰਾ ਪੁੱਤ ਮੈਂ ਕਾਮੇਡੀਅਨ ਹੋ ਗਿਆ ਭਾਈ, ਫੈਸਲ ਰਾਮੇ ਹੱਸ ਪਿਆ ਮੇਰੀ ਗੱਲ। ਓਏ ਅੱਛਾ ਉਹ ਜਨਾਬ ਜੀ ਐਦਾਂ ਹੀ ਮਿਸਾਲ ਉਹਦਾ ਨਾਮ ਆ ਫੈਸਲ। ਅੱਛਾ ਉਹਨੇ ਕਿਹਾ ਬਾਜੀ ਸੁਣਿਆ ਇਦਾਂ 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 ਦਾ, ਫੈਸਲ ਆਇਆ ਸੀ ਤੇਰੇ ਵੱਲ, ਹਾਂ ਹਾਂ ਉਸੇ ਟਾਈਮ ਪਤਾ ਚੱਲ ਜਾਂਦਾ ਉਹ। ਮਸ਼ਹੂਰ ਹੁੰਦਾ ਉਹ, ਉਹਨੂੰ ਵੀ ਪਤਾ ਹੁੰਦਾ ਮੈਂ ਮਸ਼ਹੂਰ ਆ, ਲੇਕਿਨ ਉਹ ਹਟਦਾ ਨਹੀਂ। ਅੱਛਾ ਉਹ ਜਾਣ ਬੁੱਝ ਕੇ ਨਹੀਂ ਕਰਦਾ, ਉਹਦੀ ਫਿਤਰਤ ਇਦਾਂ ਦੀ ਹੁੰਦੀ, ਉਹਨੇ ਨਹੀਂ ਪਤਾ ਵੀ ਮੈਂ ਕਿੰਨਾ ਨੁਕਸਾਨ ਕਰ ਰਿਹਾ, ਮੈਂ ਪੂਰੇ ਮੈਂ ਬਰਾਦਰੀ ਆਪਣੀ ਜਿਹੜੀ ਨਾ ਉਹ ਮੈਂ ਇੱਕ ਦੂਜੇ ਦੇ ਕੁੱਤਿਆਂ ਕਰਾਈ ਪਈ ਹੈ। ਲੜਾਈਆਂ ਪਵਾਤੀਆਂ। ਹਾਂ ਔਰ ਉਹਦੇ ਨਾਲ ਕੋਈ ਵੀ ਨਹੀਂ ਨਾਰਾਜ਼ ਹੁੰਦਾ। ਲੈ ਕਹਿੰਦੇ ਨੇ ਮੁਨਾਫਕ ਬੰਦੇ ਦੀ ਨਿਸ਼ਾਨੀ ਹੁੰਦੀ ਹੈ, ਉਹਦਾ ਦੁਸ਼ਮਣ ਨਹੀਂ ਹੋਏਗਾ ਕੋਈ। ਹਾਏ ਹਾਏ ਇਦਾਂ ਹੀ ਆ ਸਰ। ਵਾਹ ਵਾਹ ਉਹਨੇ ਸਾਰਿਆਂ ਨੂੰ ਰਾਜ਼ੀ ਰੱਖਣਾ ਲੈਵਲ 'ਚ। ਹਾਂ ਤੇ ਜਿਹੜਾ ਮੁਨਾਫਕ ਨਹੀਂ ਨਾ ਹੋਏਗਾ, ਉਹਦੀ ਨਿਸ਼ਾਨੀ ਉਹਦੇ ਜਗ੍ਹਾ ਜਗ੍ਹਾ ਦੁਸ਼ਮਣ ਹੋਣਗੇ। ਖਿਲਾਫ ਹੋਣਗੇ ਉਹਦੇ। ਹਾਂ ਉਸਤਾਦ ਤੇ ਜੀ ਉਹਦੇ ਮੁਨਾਫਕ ਦੇ ਸਾਰੇ ਦੁਸ਼ਮਣ ਘੱਟ ਹੁੰਦੇ ਆ। ਮੇਰੇ ਖਿਲਾਫ ਉਸਤਾਦ। ਔਰ ਹਰ ਰਿਸ਼ਤੇਦਾਰ ਚਾਹੇਗਾ ਕਿ ਸਾਡੇ ਘਰ ਆਵੇ ਤੇ ਸਾਰਾ ਕੁਝ ਦੱਸੇ ਵੀ ਕੀ ਚੱਲ ਰਿਹਾ ਬਾਹਰ, ਪੂਰੇ ਇਲਾਕੇ ਦੀ ਰਿਪੋਰਟ ਦੇਵੇ ਸਾਨੂੰ। ਉਹਦੀ ਖਿਦਮਤ ਵੀ ਬੜੀ ਹੁੰਦੀ ਜੇ। ਖਿਦਮਤ ਵੀ ਉਹਦੀ ਹੁੰਦੀ ਆ, ਔਰ ਉਹ ਕਿਸੇ ਨਾਲ ਲੜਿਆ ਵੀ ਨਹੀਂ ਹੁੰਦਾ, ਕਿਸੇ ਨਾਲ ਉਹਦਾ ਯਾਨੀ ਤੂੰ ਮੇਰੇ ਖਾਲਾ ਵਾ, ਆ ਮੇਰੀ ਫੁੱਫੀ ਆ, ਤੁਹਾਡਾ ਆਪਸ ਚ ਇੱਟ ਕੁੱਤੇ ਦਾ ਵੈਰ ਆ, ਲੇਕਿਨ ਮੈਂ ਇਹਦੇ ਵੱਲ ਵੀ ਜਾ ਰਿਹਾ, ਇਹ ਵੀ ਮੈਨੂੰ ਖਿਦਮਤ ਕਰ ਰਹੇ, ਮੈਂ ਉਹਦੇ ਵੱਲ ਜਾ ਰਿਹਾ, ਉਹ ਵੀ ਕਰ ਰਹੇ ਨੇ। ਸੂਝ ਮਿਲਦੀ ਇਹ ਮੈਨੂੰ ਇਸ ਤੋਂ ਪਿਆਰ ਕਰ ਰਹੀ ਹੈ ਕਿ ਵੀ ਉਹਦੀਆਂ ਗੱਲਾਂ ਦੱਸੂਗਾ, ਉਹ ਇਸ ਤੋਂ ਕਰ ਰਹੀ ਹੈ ਵੀ ਇਹਦੀਆਂ ਦੱਸੂਗਾ। ਇਹ ਬਾਤ ਉਹਦਾ ਵਾਹ ਵਾਹ ਵਾਹ। ਉਹਦਾ ਕੋਈ ਹੈ ਹੀ ਨਹੀਂ, ਕੋਈ ਉਹਦਾ ਦੁਸ਼ਮਣ ਨਹੀਂ ਹੋਏਗਾ, ਨਾ ਉਹਦੀ ਨਾਰਾਜ਼ਗੀ ਹੋਏਗੀ ਕਿਸੇ ਨਾਲ, ਉਹਦੇ ਨਾਲ ਸਾਰੇ ਪਿਆਰ ਕਰਨਗੇ, ਮੌਜਾਂ ਲੱਗੀਆਂ ਹੁੰਦੀਆਂ। ਮੌਜਾਂ ਲੱਗੀਆਂ ਹੁੰਦੀਆਂ। ਸਾਜੀ ਸਾਡੇ ਖਾਨਦਾਨ ਚ ਹੈਗਾ ਕਿ ਮੈਂ ਨਾਮ ਨਹੀਂ ਲੈਣਾ, ਉਹਦਾ ਨਾਮ ਅਸੀਂ ਸਾਰਿਆਂ ਨੇ ਪਾਇਆ ਸ਼ੇਰਟ। ਸ਼ੇਰ ਸੱਚੀ ਨਹੀਂ, ਪਿੰਡੋਂ ਆ ਗਿਆ ਸਿਰਫ ਇਹ ਪੁੱਛਣ ਵੀ ਅੰਮੀ ਮੈਨੂੰ ਫੁੱਫੋ ਜਿਹੜਾ ਮੁੰਡਾ ਕੰਮ ਕਰਦਾ ਵਾ ਸਾਜ ਦੇ, ਕਿੰਨੀ ਕੀ ਤਨਖਾਹ ਕਮਾ ਲੈਂਦਾ ਵਾ? ਅੰਮੀ ਕਹਿੰਦੀ ਮੈਂ ਰਕਸ਼ੇ ਤੱਕ ਬਿਠਾਉਣ ਗਈ, ਉਹੀ ਪੁੱਛੀ ਗਿਆ, ਅੱਛਾ ਹੁਣ ਨਹੀਂ ਦੱਸਣਾ ਫਿਰ ਕਿੰਨਾ ਕਮਾ ਲੈਂਦਾ? ਅੱਛਾ ਦਾ ਨਾਂ ਪਾਇਆ ਸ਼ੇਰ। ਉਸਤਾਦ ਜੀ ਹੁਣ ਏਦਾਂ ਕਿੱਦਾਂ ਬਚਿਆ ਜਾਏ? ਗੱਲ ਤੇ ਨਹੀਂ ਬਚਿਆ ਜਾਂਦਾ। ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ, ਮੈਂ ਤੇਰੇ ਰਿਸ਼ਤੇਦਾਰਾਂ ਦੀ ਆ। ਗੱਲ ਤੈਨੂੰ ਹੋਣੀ ਦਾਨਸ਼, ਤੂੰ ਸਾਲ ਕਰਕੇ ਭੁੱਲ ਗਿਆ ਵਾ, ਉਹ ਦਿਲ ਕਰੇ ਹੁਣ ਤੂੰ ਨਾ ਨਹੀਂ ਵੀ ਕੀਤੀ, ਉਹਨੇ ਕੋਲੋਂ ਲਾ ਕੇ ਦੱਸ ਦੇਣਾ ਕਿ ਇਹਨੇ ਆ ਵੀ ਗੱਲਾਂ ਫਿਰ ਕੀਤੀਆਂ। ਗੱਲਾਂ ਅੱਗੇ ਵੱਧਦੀਆਂ ਨੇ, ਉਹਨੀਆਂ ਗੱਲਾਂ ਨਹੀਂ ਰਹਿੰਦੀਆਂ, ਵੱਧਦੀਆਂ ਹੀ ਨੇ। ਹਾਂ ਗੱਲਾਂ ਵੱਧਦੀਆਂ ਨੇ। ਉਹ ਵੱਧਦੀਆਂ ਤੋਂ ਮਰਾਦ ਇਹ ਸਕ੍ਰਿਪਟ ਵੱਡਾ ਹੋਈ ਜਾਂਦਾ। ਤੂੰ ਇੱਕ ਲਾਈਨ ਦੀ ਗੱਲ ਕੀਤੀ ਨਾ, ਉਹ ਅੱਗੇ ਜਾਣੀ, ਡੇਢ ਦੀ ਹੋਈ ਨੇ ਅੱਗੇ ਜਾਣੀ, ਜਦੋਂ ਤੇਰੇ ਤੱਕ ਵਾਪਸ ਆਉਣੀ ਨਾ, ਹਾਂਜੀ ਪੂਰੀ ਕਿਤਾਬ ਬਣੀ ਉਹ ਹੋਣੀ। ਜੁਮਲਾ ਲੇਕਿਨ ਉਹ ਕਿਤਾਬ ਦੀ ਬੇਸ ਤੇਰੀ ਲੈਣ ਹੋਣੀ। ਉਹ ਲੈਨ ਹਾਂ ਉਹਨੂੰ ਮੈਂ ਝੁਠਲਾ ਵੀ ਨਹੀਂ ਸਕਦਾ ਕਿਉਂਕਿ ਮੇਰੀ ਲੈਨ ਵਿੱਚ ਆ। ਹਾਂ ਤਾਂ ਜੀ ਇਹਦੀ ਦੱਸੀ ਗੱਲ, ਅਗਰ ਉਹਨੂੰ ਮਜ਼ਾ ਨਹੀਂ ਨਾ ਆਇਆ, ਜੇ ਉਹਨੇ ਕੋਈ ਪੋਜ਼ ਨਹੀਂ ਦਿੱਤਾ, ਉਹਨੇ ਫਿਰ ਨਾਲ ਜੋੜਨੀ ਆ। ਯਾਰ ਇਹ ਇੰਨਾ ਮਜ਼ੇਦਾਰ ਸ਼ੁਗਲੀ ਹੈ ਨਾ, ਇਹ ਜਿਹੜਾ ਡਰਾਮਾ ਹਰ ਰਿਸ਼ਤੇਦਾਰੀ ਦਾ, ਇਹਦੇ ਚ ਕੀ ਹੁੰਦਾ ਵਾ ਕਿ ਇਹਨੇ ਗੱਲ ਕਰ ਦਿੱਤੀ, ਉਹਨੂੰ ਆ ਕੇ ਉਹਨੇ ਕਿਹਾ ਦਾਨਸ਼, ਉਹਨੇ ਬਾਜੀ ਤੂੰ ਆ ਗੱਲ ਕੀਤੀ ਭਲਾ ਉਹਨੂੰ, ਹੈ ਸ਼ਮੀਮ ਨੂੰ, ਬਾਜੀ ਸ਼ਮੀਮ ਨੂੰ ਤੂੰ ਆ ਗੱਲ ਕੀਤੀ? ਹਾਏ ਹਾਓ ਮੈਂ ਕਿਦੋਂ ਕੀਤੀ? ਅੱਲਾ ਮਾਫੀ, ਮੈਂ ਕਾਹਤੋਂ ਕਰਨੀ?
ਫੈਸਲ ਦੱਸ ਕੇ ਗਿਆ ਉਹਨੇ, ਕਿਤੇ ਫੈਸਲ ਨੇ ਦੱਸਿਆ ਨਾ ਆਹ ਗੱਲ। ਉਹਨੇ ਕਿਹਾ ਲੈ ਮੈਂ ਤੁਹਾਨੂੰ ਦੱਸਦੀ ਹਾਂ, ਉਹਨੇ ਜੋ ਮੈਨੂੰ ਕਿਹਾ ਵੀ ਬਾਜੀ ਉਹਨਾਂ ਨੇ ਨਾ ਕਰਤੀ ਰਿਸ਼ਤੇ ਦੀ, ਹੈ ਮਕਸੂਦ ਨੇ ਚਾਹ ਵੀ ਬੜਾ ਉਹਨੇ ਨਾ ਕਰਤੀ, ਤੇ ਮੈਂ ਕਿਹਾ ਉਹਦੀ ਧੀ ਆ, ਹਾਂ ਵੀ ਉਹਦੀ ਧੀ ਆ, ਉਹ ਨਾ ਕਰੇ ਹਾਂ ਕਰੇ। ਲੈ ਇੰਨੀ ਗੱਲ ਮੈਂ ਕੀਤੀ ਤੇ ਮੈਂ ਚੋਰ ਹੋ ਗਈ ਆ। ਤੇ ਹੁਣ ਪੂਰੀ ਬਰਾਦਰੀ 'ਚ ਗੱਲ ਫੈਲ ਗਈ ਆ, ਮਕਸੂਦ ਦੀ ਕੁੜੀ ਦਾ ਰਿਸ਼ਤਾ ਫੈਸਲ ਨੇ ਨਹੀਂ ਹੋਣ ਦਿੱਤਾ, ਦਾਨਿਸ਼ ਨੇ ਨਹੀਂ ਹੋਣ ਦਿੱਤਾ। ਨਹੀਂ ਹੋ ਏਦਾਂ ਹੀ। ਦਿੱਤਾ। ਉਹ ਗੱਲ ਇੱਥੇ ਪਹੁੰਚ ਗਈ। ਹਾਂਜੀ, ਹਾਂਜੀ, ਅੱਗੇ ਹਾਂਜੀ। ਲੈ ਮੈਂ ਹੁਣ ਇਹਨੇ ਕੀ ਤੈਨੂੰ ਕਿਹਨੇ ਦੱਸੀ ਆ? ਮੈਂ ਕਹਿਣਾ ਮੈਨੂੰ ਬਾਜੀ ਮਰੀਮ ਨੇ। ਹੁਣ ਉਹਨੇ ਜਾਣਾ ਵਾ, ਇਹਨੇ ਚੱਦਰ ਲੈਣੀ ਆ ਤੇ ਬਾਜੀ ਮਰੀਮ ਦੇ ਘਰ। ਮਰੀਮ ਮੱਲ ਅੱਛਾ ਚਾਦਰ ਲੈਣ ਦਾ ਕਿਆ ਤੁਸੀਂ ਸਹੀ ਚਾਦਰ ਚੁੱਕਦੀ ਆ ਚਾਦਰ ਫੜਾ ਦੀ ਆ ਮੇਰੀ ਚੱਦਰ ਫੜਾਣੀ, ਚੱਦਰ ਫੜਾਈ ਤੇ ਮਰੀਮ ਮੱਲ ਮੈਂ ਇਹਨੂੰ ਪੁੱਛ ਕੇ ਆਵਾਂ ਨਾ, ਹਾਂਜੀ ਇਹ ਕੋਣ ਕਲੀਅਰ ਕਰਕੇ ਆਵਾਂ। ਹੁਣ ਮਰੀਮ ਮੱਲ ਚਲੀ ਗਈ ਹੈ, ਸਲਾਮ ਅਲੈਕੁਮ। ਮਰੀਮ ਚੁੱਪ ਆ, ਮਰੀਮ ਦੇਖ ਤੁਹਾਨੂੰ ਮੈਂ ਹੱਥਾਂ 'ਚ ਖਿਲਾਇਆ ਵਾ, ਤੇਰੀ ਧੀਆ ਵਰਗੀ ਤੁਹਾਨੂੰ ਮੈਂ ਹੱਥਾਂ 'ਚ ਖਿਲਾਇਆ। ਮਾਂ ਕੀ ਤੇ ਮਾਸੀ ਕੀ, ਮਾਂ ਕੀ ਤੇ ਫੁੱਫੀ ਕੀ, ਮਾਂ ਕੀ ਤੇ ਫਲਾਣੇ ਕੀ, ਇੱਕ ਮਿਸਾਲ ਆ ਹੈ। ਤੇ ਜੇ ਮੇਰੇ ਲਈ ਤੇਰੇ ਦਿਲ 'ਚ ਕੋਈ ਗੱਲ ਆ ਨਾ, ਤੇ ਮੈਂ ਉਹ ਕਲੀਅਰ ਕਰਨ ਆਈ ਆ। ਹਾਂ ਤੇ ਉਹ ਅੱਗੋਂ ਕਹ ਰਹੀ ਕੋਈ ਗੱਲ ਨਹੀਂ ਆਂਟੀ ਦੱਸੋ ਤੁਸੀਂ ਚਾਹ ਪੀਣੀ ਹੈ? ਨਹੀਂ ਮੈਂ ਚਾਹ ਨਹੀਂ ਤਾਂ ਪੀਣੀ, ਇੰਜ ਨਹੀਂ ਮੈਂ ਚਾਹ ਪੀਣੀ। ਮੈਨੂੰ ਤਾਂ ਰਾਤ ਨੀਂਦ ਨਹੀਂ ਆਈ। ਹੁਣ ਉਹਨੂੰ ਵੀ ਪਤਾ ਲੱਗ ਗਿਆ ਵੀ ਇੱਧਰ ਕੌਣ ਗਿਆ ਸੀ, ਫੈਸਲਾ ਆਇਆ। ਕੱਲ ਉਹਨੇ ਕਿਹਾ ਤੈਨੂੰ ਕੌਣ ਦੱਸ ਕੇ ਗਿਆ ਵਾ? ਪਰ ਦੱਸਿਆ ਹੀ ਹੈ ਨਾ ਕਿਸੇ ਨੇ। ਹਾਂ ਨਹੀਂ ਕੌਣ? ਫੈਸਲ ਗਿਆ ਸੀ। ਚੱਲ ਹੋਊਗਾ ਨਾ ਵੀ ਗੱਲ। ਹੁਣ ਮੈਂ ਤਾਂ ਦੱਸਣ ਲੱਗੇ ਵੀ ਮੈਨੂੰ ਉਹਨੇ ਕਿਹਾ ਵੀ ਮਕਸੂਦ ਨੇ ਨਾ ਕਰਤੀ ਰਿਸ਼ਤੇ ਦੀ। ਮੇਰੇ ਮੂੰਹੋਂ ਨਖੱਤੀ ਰਾਮਦੀ ਦੇ ਮੂੰਹ ਏਦਾਂ ਨਿਕਲ ਗਿਆ ਵੀ ਉਹਦੀ ਧੀ ਆ, ਹੈ ਉਹਦੀ ਧੀ ਆ। ਲੈ ਕੱਲ ਮੈਨੂੰ ਪਤਾ ਲੱਗਾ ਵੀ ਉਹ ਰਿਸ਼ਤੇ ਦੀ ਨਾ ਹੀ ਮੈਂ ਕਰਾਈ ਹੈ। ਸਾਨੂੰ ਕਿਹੜੀ ਲੋੜ ਆ? ਤੇਰੀ ਭਤੀਜੀ ਆ, ਹੁਣ ਉਹ ਮਕਸੂਦ ਦੀ ਭੈਣ ਆ, ਹਾਂਜੀ ਤੇਰੀ ਭਤੀਜੀ ਆ, ਮੈਂ ਕੁਛ ਨਹੀਂ ਲੱਗਦੀ ਤੁਹਾਡੀ? ਆਹਾ ਇਮੋਸ਼ਨਲ। ਮੈਂ ਮਾਂ ਨਹੀਂ? ਜਿਉਂ ਅੰਤਰੀਆਂ ਨਮਾਣੀਆਂ ਸਰਦੀਆਂ ਆਉਣੀਆਂ, ਗਰਮੀਆਂ ਆਉਣੀਆਂ, ਤੇ ਮੈਂ ਕਹਿਣਾ ਮੈਂ ਆਪਣੇ ਬੱਚਿਆਂ ਦਾ ਬਾਅਦ ਚ ਬਣਾਉਂਗਾ, ਪਹਿਲੇ ਮੈਂ ਇਹਨਾਂ ਦੇ ਸਵੈਟਰ ਬਣਾਉਣਾ। ਅੱਲਾ ਤੁਹਾਨੂੰ ਹੋਰ ਦਵੇ ਅੱਜ ਤੁਹਾਡੇ ਦਿਨ ਚੰਗੇ ਹੋ ਗਏ ਹੈ, ਅੱਲਾ ਤੁਹਾਨੂੰ ਹੋਰ ਦਵੇ। ਤੇ ਮੈਨੂੰ ਕੀ ਤਕਲੀਫ ਆ? ਮੈਂ ਕਿਹੜਾ ਆਪਣੇ ਮੁੰਡਾ ਵਿਆਹਣਾ ਸੀ ਉਧਰ ਵੀ ਜਿਹੜਾ ਮੈਂ ਕਹਿਣਾ ਵੀ ਉਹ ਕੀ ਮੈਂ ਮਾੜੀ ਗੱਲ ਕੀਤੀ ਹੈ? ਹੁਣ ਅੱਗੋਂ ਉਹਨੇ ਵੀ ਖੁੱਲਣਾ ਵਾ। ਨਹੀਂ ਖਾਲਾ ਜੀ ਫਿਰ ਤੁਹਾਨੂੰ ਪਤਾ ਜਦੋਂ ਗੱਲਾਂ ਹੁੰਦੀਆਂ ਨੇ ਸਾਨੂੰ ਅੱਗੇ ਨਹੀਂ ਸੀ ਪਤਾ ਲੱਗਣ ਦਿਆ ਕਿੰਨੇ ਭਾਂਜੀ ਮਾਰਤੀ ਆ ਵਿੱਚ। ਚੰਗਾ ਭਲਾ ਮੁੰਡੇ ਵਾਲਿਆਂ ਨੇ ਹਾਂ ਕੀਤੀ ਆ, ਕੁੜੀ ਵਾਲਿਆਂ ਨੇ ਕੀਤੀ ਆ, ਮਕਸੂਦ ਨੇ ਨਾ ਕੀਤੀ। ਮਕਸੂਦ ਤੇ ਮੈਨੂੰ ਆਪ ਇੰਨੇ ਚਾਵਾਂ ਨਾਲ ਆਇਆ ਇੱਕ ਦਿਨ ਪਹਿਲੇ ਵੀ ਬਾਜੀ ਅੱਲਾ ਦਾ ਸ਼ੁਕਰ ਆ ਮੈਨੂੰ ਰਿਸ਼ਤਾ ਬੜਾ ਚੰਗਾ ਲੱਭ ਪਿਆ। ਮਕਸੂਦ ਨੂੰ ਕੀ ਰਾਤੋਂ ਰਾਤ ਪਤਾ ਲੱਗਾ ਵੀ ਸਵੇਰੇ ਉੱਠ ਕੇ ਨਾ ਕਰਤੀ। ਵਾਹ ਵਾਹ ਵਾਹ, ਇਹ ਮੁਸ਼ਾਹਦਾ ਵਾ। ਏਦਾਂ ਹੀ ਨਹੀਂ ਨਾ ਹੁਣ ਮੈਂ ਮਕਸੂਦ ਨੂੰ ਪੁੱਛਦੀ ਆ ਕਿ ਤੂੰ ਮੇਰਾ ਭਰਾ ਵਾ ਮੈਨੂੰ ਦੱਸ। ਉਹ ਮੂੰਹ ਨਹੀਂ ਖੋਲਣ ਦਿਆ, ਉਹ ਕਹਿੰਦਾ ਬਸ ਮੈਂ ਨਹੀਂ ਕਰਨਾ। ਉਹ ਬੰਦੇ ਦਾ ਨਾਂ ਨਹੀਂ ਫੜਾਉਂਦੇ ਆ, ਤੇ ਬੰਦਾ ਉਹੀ ਆ, ਉਹੀ ਉਹ ਲੀਕੇਜ ਵਾਲਾ। ਲੀਕੇਜ ਵਾਲਾ। ਉਹਦਾ ਨਹੀਂ ਉਹਦਾ ਫੜਾਉਂਦੇ ਆ। ਉਹਦਾ ਭਰਾ ਭਾਅ ਵੀ ਰੱਖਣਾ ਵੀ ਅੱਗੇ ਤੋਂ ਗੱਲ ਵੀ ਦੱਸੇ। ਬਹਰਾਲ ਜੀਗਾ ਮਕਸੂਦ ਦੀ ਧੀ ਨਹੀਂ ਗਾ, ਮੇਰੀ ਧੀ ਆ। ਅੱਲਾ ਉਹਦੇ ਨਸੀਬ ਚੰਗੇ ਕਰੇ। ਮੈਨੂੰ ਕੋਈ ਦੁੱਖ ਨਹੀਂ ਉਹਦਾ। ਮੈਨੂੰ ਦੱਸ ਕੀ ਦੁੱਖ ਆ? ਮੇਰੇ ਵੱਲੋਂ ਨਾ ਜ਼ੇਨ ਸਾਫ਼ ਰੱਖੀ, ਮੇਰੇ ਵੱਲੋਂ ਦਿਮਾਗ ਜ਼ੇਨ ਸਾਫ਼ ਰੱਖੀ। ਮੈਂ ਇਦਾਂ ਦੀ ਕੋਈ ਗੱਲ ਨਹੀਂ, ਮੈਂ ਇੰਨੀ ਗੱਲ ਕੀਤੀ ਹੈ ਬਸ ਵੀ ਉਹਦੀ ਧੀ ਆ, ਉਹਨੇ ਹਾਂ ਕਰਨੀ ਨਾ ਕਰਨੀ ਆ, ਉਹਦੀ ਧੀ ਆ, ਉਹ ਮਾਲਕ ਆ, ਉਹਦਾ ਪਿਓ ਆ। ਮੈਂ ਕਦੀ ਤੁਹਾਡਾ ਮਾੜਾ ਨਹੀਂ ਸੋਚਿਆ। ਹਾਂ ਠੀਕ ਆ। ਤੇ ਜਦੋਂ ਗੱਲਬਾਤ ਹੋਈ ਫੇਰ ਕਹਿੰਦੇ ਹੁਣ ਬਣਾ ਲਓ ਚਾਹ ਭਾਵੇਂ। ਆਹੋ ਫੇਰ ਚਾਹ ਪੀਣੀ। ਨਹੀਂ ਇਹਦੇ ਚ ਚਾਹ ਆ ਜਾਂਦੀ ਆ। ਨਹੀਂ ਮੈਂ ਚੀਨੀ ਪਾਤੀ ਵਿੱਚ। ਆਹੋ ਨਹੀਂ ਮੈਂ ਚੀਨੀ ਨਹੀਂ ਸੀ ਮੈਂ ਪੀਣੀ। ਚੱਲ ਕੋਈ ਨਹੀਂ। ਉਹਨੇ ਕਿਹਾ ਚਲੋ ਬਾਜੀ ਪੀ ਲਓ, ਕੋਈ ਗੱਲ ਹੋਰ ਬਣਾ ਦਿੰਨੀ ਆ। ਨਹੀਂ ਚੱਲ ਰਹਿਣ ਦੇ ਮੈਂ ਪੀ ਲੈਣੀ ਆ। ਫਿਰ ਖੇਚਲ ਕਰੂਗੀ ਇਹਨੂੰ 2 ਦਿਨ ਫਿਰ ਸ਼ੂਗਰ ਵੱਧ ਜਾਂਦੀ ਆ। ਨਾਲੇ ਇਹ ਵੀ ਕਹਿੰਦਾ ਹੁਣ ਸੁੱਕੀ ਭੁੰਨੀ ਭਲਾ ਪੀਤੀ ਜਾਂਦੀ ਨਾਲ ਰਾਤ ਨੂੰ ਹੋ ਜਾਂਦੀ। ਆਹ ਨਹੀਂ ਏਦਾਂ ਫੜ ਕੱਪ ਫਾੜੇ ਕਿ ਮੈਂ ਕੋਈ ਨਹੀਂ ਪੀਤੀ ਜਾਣੀ। ਇੰਨੀ ਕੀ ਕਰ ਦੋ ਨਹੀਂ ਬਸ। ਮੈਂ ਕੀ ਸੋਚਣ ਦੇ ਪਤਾ ਨਹੀਂ ਉਸਤਾਦ ਜੀ ਕਿੰਨਾ ਕੁ ਬੈਠੇ ਰਿਸ਼ਤੇਦਾਰਾਂ। ਆ ਯਾਰ ਜਿਹੜਾ ਚਾਦਰ ਚਕਾਈ ਆ ਨਾ ਹੈ ਸੀ ਕਿ ਪਰਫੈਕਟ ਗੱਲ ਆ ਉਸਤਾਦ ਜੀ ਸੱਚੀ। ਮੇਰੀ ਚਾਦਰ ਕੁੜੀ ਚਾਦਰ ਕੱਢ ਦਿਓ ਫਟਾਫਟ। ਮੇਰੀ ਚਾਦਰ ਲਿਆ, ਕੱਢ ਦਿਓ। ਨਹੀਂ ਮੇਰੀ ਚਾਦਰ ਫੜਾ, ਚੱਦਰ ਲਿਆ ਵਾ ਜਾਂ ਮੇਰਾ ਦੁਪੱਟਾ ਫੜਾ। ਮੈਂ ਮੈਂ ਜਾਵਾਂ ਨਾ, ਮੈਂ ਉਹਨੂੰ ਪੁੱਛ ਕੇ ਆਉਂਦੀ। ਤੇ ਇਹ ਬਾਬਾ ਜੀ ਟੈਨਸ਼ਨ ਨਹੀਂ ਲੈਣੀ। ਇਹ ਨਜਾਇਜ਼ ਹੀ ਨਾ ਪੂਰਾ ਖਾਨਦਾਨ 1-2 ਜਣੇ ਨੇ ਨਾ ਅਜ਼ਾਬ ਚ ਪਾਇਆ ਹੁੰਦਾ। ਨਜਾਇਜ਼
ਫਿਰ ਉਸਤਾਦ ਜੀ ਸਾਨੂੰ ਉਹਦੀ ਦੋਨਾਂ ਪਾਸੋਂ ਉਹਦੀ ਆਓ ਭਗਤ ਵੀ ਹੁੰਦੀ, ਉਹਨੂੰ ਸਗੋਂ ਫੜਨਾ ਚਾਹੀਦਾ ਵਾ, ਰੋਕਣਾ ਚਾਹੀਦਾ ਵਾ। ਲੈ ਤੂੰ ਉਹਨੂੰ ਫੜ ਲਾ, ਤੇਰੇ ਖਿਲਾਫ ਫੜ ਕੇ ਉਹਨੇ ਤੇਰੇ ਖਿਲਾਫ ਨਹੀਂ ਹੋਣਾ, ਉਹਨੇ ਖਿਲਾਫ ਨਹੀਂ ਹੁੰਦਾ ਉਹ ਇਹ ਬੰਦਾ ਕਿਸੇ ਦੇ, ਉਹਨੇ ਤਾਂ ਆਪਣਾ ਕਲੀਅਰ ਕਰਕੇ ਜਾਣਾ। ਉਹਨੇ 4 ਗੱਲਾਂ ਤੈਨੂੰ ਐਸੀਆਂ ਦੱਸਣੀਆਂ ਤੈਨੂੰ ਚੰਗਾ ਲੱਗਣ ਲੱਗ ਪੈਣਾ। ਸਾਜੂ ਜਦੋਂ ਇੱਕ ਘਰ ਚੋਂ ਗੇਮ ਪਾ ਕੇ ਨਿਕਲਦਾ ਨਾ ਉਹ ਕਰੈਕਟਰ, ਮਤਲਬ 2 ਘੰਟੇ ਬੈਠਾ ਵਾ ਬਹਿ ਕੇ, ਤੇ ਉਹਨੇ ਹੁਣ ਸਾਰਾ ਆਪਣਾ ਡਾਟਾ ਟ੍ਰਾਂਸਫਰ ਕਰਤਾ ਵਾ, ਕਾਰਵਾਈ ਪਾਤੀ ਉਦੋਂ। ਤੇ ਬਾਹਰ ਆ ਕੇ ਉਹ ਇਹ ਵੀ ਕਹਿੰਦਾ ਨਾ ਦਾ ਡੈਮੇਜ ਹੈਜ਼ ਬੀਨ ਡਨ। ਤੇ ਕਈ ਨਾ ਘਰ ਦੇ ਮਰਦ ਹੁੰਦੇ ਨੇ ਹਾਂਜੀ ਲੇਕਿਨ ਖਾਲੂ ਆ, ਤੇ ਉਹ ਖਿਜ ਰਿਹਾ ਉਸ ਤੋਂ, ਉਹ ਜ਼ਰਾ ਬਰੀਕ ਆਦਮੀ, ਉਹਨੂੰ ਪਤਾ ਵਾ ਉਹ ਮਤਲਬ ਭਾਈ ਆ। ਕੀ ਆਈਟਮ ਉਹ ਬੁੱਢੇ ਦਾ ਤੈਨੂੰ ਕਹਿੰਦੀ ਮੇਰੇ ਕਿਹਾ ਇਹਨੂੰ ਨਾ ਬਾੜਿਆ ਕਰ ਘਰ, ਹਾਂ ਹੈ ਤੇ ਉਹਨੇ ਹੁਣ ਆ ਬੈਠਾ, ਉਹਨੂੰ ਵੀ ਪਤਾ ਹੁੰਦਾ ਕਿ ਖਾਲੂ ਖਿਜ ਰਿਹਾ ਮੇਰੇ ਤੋਂ, ਲੇਕਿਨ ਉਹਨੇ ਡਾਟਾ ਪਹੁੰਚਾਉਣਾ ਵਾ, ਉਹ ਕੋਰੀਅਰ ਸਰਵਿਸ, ਉਹ ਭਾਈ ਉਹ ਪੂਰਾ ਨਿਜ਼ਾਮ ਆ। ਤੇ ਉਹ ਹੁਣ ਖਾਲੂ ਆਇਆ ਨਾ ਤਾਂ ਦੇਖਣ, ਸਲਾਮ ਅਲੈਕਮ ਖਾਲੂ ਜੀ, ਵਾਹ ਸਲਾਮ, ਕਿੱਦਾਂ ਪੁੱਤ, ਠੀਕ ਹੈ। ਉਹਨਾਂ ਨੇ ਇੰਝ ਵੇਖਣਾ, ਨਾਲ ਬੁੱਢੀ ਵੱਲ ਵੀ ਵੇਖਣਾ, ਕੀ ਕਿੱਧਰ ਹੋਰ ਕੰਮ ਸ਼ਾਮ ਠੀਕ ਆ, ਘਰ ਠੀਕ ਆ ਤੂੰ, ਚਲ ਤੂੰ ਮੇਰੀ ਗੱਲ ਸੁਣੀ ਜਰਾ 2 ਮਿੰਟ। ਤੇ ਉਹਨੂੰ ਵੀ ਪਤਾ ਲੱਗ ਜਾਂਦਾ, ਉਹਨੇ ਕਹਿੰਦਾ ਚੱਲ ਤੂੰ ਇਹਨਾਂ ਨੂੰ ਖਾਲੂ ਆਪਣਾ, ਤੂੰ ਦੱਸ ਮੈਨੂੰ ਕੀ ਬਣਿਆ, ਕਿੱਧਰ ਗਿਆ ਸੀ ਕੱਲ ਮੈਂ ਨਾ ਬਾਜੀ ਦੀ ਮਸ਼ਾਲ ਗਿਆ ਸੀ। ਅੱਛਾ ਫਿਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਉਹ ਤਾਂ ਤੁਸੀਂ ਇਹ ਗੱਲਾਂ ਕੀਤੀਆਂ ਨੇ, ਤੇ ਉਹ ਮੁੱਕਰ ਗਈ, ਕਹਿੰਦੀ ਮੈਂ ਤੇ ਕੀਤੀਆਂ ਹੀ ਨਹੀਂ। ਪਰ ਠੀਕ ਹੁਣ ਖਾਲੂ ਬਾਹਰ ਕੋੜ ਰਿਹਾ ਕਿ ਇਹਨੇ ਨਾ ਕੰਮ ਖਰਾਬ ਕਰ ਦਿੱਤਾ। ਖਾਲੂ ਚੱਲਣ ਵੀ ਨਹੀਂ, ਕੋਈ ਆਈਟਮ ਚਲਾ ਉਹ ਕੇ ਜਦੋਂ ਗਿਆ ਵਾ ਤੈਨੂੰ ਖਾਲੂ ਨੂੰ ਕਿਹਾ, ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਕੁਛ ਨਹੀਂ ਹੁੰਦਾ, ਭਾਂਜਾ ਵਾ ਮੇਰਾ ਆ ਜਾਂਦਾ ਬਹਿ ਜਾਂਦਾ, ਫੇਰ ਕੀ ਹੈ, ਚੱਲ ਮਾਂ ਹੈ ਨਹੀਂ ਉਹਦੀ, ਮੈਂ ਹੀ ਮਾਂ ਵਾ ਹੁਣ। ਫਿਰ ਇਸ ਕੰਮ ਵਾਸਤੇ ਆਹੋ ਮੁੜ ਕੇ ਤੇਰਾ ਨਾਂ ਲੱਗਦਾ ਹੁੰਦਾ ਤਾਂ ਫਿਰ ਤੂੰ ਰੋਣੀ ਹੁੰਨੀ, ਫਿਰ ਤੂੰ ਕਹਿੰਦੀ ਹੁੰਨੀ ਮੈਂ ਗੱਲ ਕੋਈ ਨਹੀਂ ਕੀਤੀ। ਘਰ ਵੀ ਖਾਲੂ ਪਹਿਲਾਂ ਲੜ ਰਹੇ ਨੇ ਸ਼ਾਮ ਤੱਕ। ਨਹੀਂ ਇੱਕ ਉਸਤਾਦ ਜੀ ਗੱਲਾਂ ਗੁੱਲਾਂ ਕਰਕੇ ਤੇ ਸੱਚਾ ਵੀ ਹੁੰਦਾ ਕਿ ਉਹ ਇਹੀ ਕਹਿੰਦਾ ਲੋ ਜਦੋਂ ਮਰਜ਼ੀ ਮੇਰੇ ਕੋਲ ਹਲਫ ਲੈ ਲੈਣਾ, ਮੈਂ ਨਹੀਂ ਦੇਣਾ। ਹਾਂ ਉਹਨੇ ਹਲਫ ਦੇਣਾ ਵੀ ਨਹੀਂ ਤੇ ਅੜਿਆ ਵੀ ਲੈਣਾ। ਅੱਛਾ ਤੇਰੇ ਤਾਂ ਨਾ ਰੌਲਾ ਬਣਿਆ ਕੋਈ, ਉਹ ਤੇਰੀ ਕੋ ਗੱਲ करे दानिश बादशाह तू तो खुश हो, तेरी को चुगली नहीं करे तू तो हैप्पी हो, तू तो खुद क्या कर डैमेज हैज बीन डन, तू तो क्या ਮੇਰਾ ਹਿਸਾਬ ਨਹੀਂ ਗਾ, ਮੇਰਾ ਰਿਸ਼ਤੇਦਾਰਾਂ ਚ ਤੈਨੂੰ ਕੀ ਰੌਲਾ ਕੀ, ਤੈਨੂੰ ਤਾਂ ਗੱਲ ਨਹੀਂ ਪਤਾ ਲੱਗਣ ਦੀ ਵੀ ਕਿੰਨੇ ਕੀਤੀ। ਉਸਤਾਦ ਜੀ ਇੱਕ ਗੱਲ ਮੈਂ ਕੀਤੀ ਸੀ, ਅੱਛਾ ਤੁਰ ਐਵੇਂ ਕਿਤੇ ਮੇਰੇ ਕੋਲੋਂ ਜਜ਼ਬਾਤ ਚ ਹੋ ਗਈ, ਮੈਂ ਕਰ ਬੈਠਾ। ਉਹ ਹੁਣ ਹਰ ਜ਼ਬਾਨ ਜ਼ਦੇ ਆਮ Highlight ਹੋਈ। ਤੇਰੀ ਫੂਫੀ ਤਾਈ ਵੇ ਤੂੰ ਆ ਕੀ ਕਹਿਤਾ ਸੀ, ਇਹ ਤੇਰਾ ਬਣਦਾ ਸੀ। ਤੇ ਤੂੰ ਜ਼ਰਾ ਆਣਾ ਕਿ ਮੈਂ ਕੀ ਕਿਹਾ ਸੀ। ਮੈਂ ਕਿਤੇ ਨਾ ਸਾਰੇ ਪਾਸੇ ਫੈਲੀ ਪਈ ਹੈ ਸਾਰੀ। ਅਗਰ ਤੂੰ ਮੁਨਾਸਬ ਸਮਝੇ ਵੀ ਸਾਡੀ ਫੈਮਿਲੀ ਆ, ਸ਼ੇਅਰ ਕਰ ਹਾਂ ਗੱਲ ਕਿਹੜੀ ਹੈ। ਨਹੀਂ ਉਹ ਸ਼ੇਰ ਇਟਾ ਲਾ ਉਧਰ नहीं दानिश पता की गल है, तेरी ज्यादा तो ज्यादा ਉਹਨੂੰ ਕਿਹੜੀ ਗੱਲ ਕਰਦੀ ਹੋਣੀ, ਨਹੀਂ ਇਹਨੇ ਕੀਤੀ ਆ। ਇਹ ਉਹੀ ਤੂੰ ਐਸੀ ਕਿਹੜੀ ਗੱਲ ਕਰਦੀ ਹੋਣੀ। ਉਹ ਯਾਰ ਕੋ ਨਿਕਲ ਗਈ ਉਹਦੇ ਮੂੰਹੋਂ। ਸੋ ਰੋਲੇ ਹੁੰਦੇ ਆ ਤੇਰੇ ਤਰ੍ਹਾਂ ਨਹੀਂ, ਅਸੀਂ ਭਰਾਵਾਂ ਕੋਲ ਜਾਨ ਨਹੀਂ ਛਡਾ ਕੇ ਬੈਠੇ, ਨਾਲ ਹੀ ਨੇ ਉਹ ਸਾਰੇ ਘਰ ਹੀ ਬੈਠੇ ਛੱਡ ਕੇ ਅਫਤਾਰੀ ਕਰਨ ਦੇ ਸੀਗੇ। ਇਹ ਦੇਖਿਆ ਹੱਲੇ ਵੀ ਇਹ ਸ਼ੋਅ ਕਰ ਰਿਹਾ ਕਿ ਮੈਂ ਉਹ ਮੈਨੂੰ ਖਾ ਰਹੇ, ਨਹੀਂ ਤੋਬਾ ਤੋਬਾ, ਉਹਨਾਂ ਨੂੰ ਤੂੰ ਖਾ ਗਿਆ। ਅਸੀਂ ਰਿਸ਼ਤੇਦਾਰਾਂ ਤੇ ਛਾਂ ਕੀਤੀ, ਉਹਨਾਂ ਨੇ ਸਾਡੇ ਤੇ ਤਾਂ ਕੀਤੀ ਹੈ। ਯਾਰ ਤੇਰੀ ਤਾਂ ਇਹੀ ਹੋ ਸਕਦੀ ਹੋਏ, ਦਾਨਿਸ਼ 4 ਬੰਦੇ ਨੇ ਬੈਠਾ ਵੇਖਿਆ ਗਿਆ। ਤੇਰੇ ਖਾਨਦਾਨ 'ਚ ਹੈਗਾ ਕੋਈ ਐਸਾ? ਇੱਕ ਸਾਰੇ ਹੀ 3 ਬੰਦੇ ਆ ਉਸਤਾਦ ਜੀ, ਜਿਹਦੇ ਵਿੱਚ ਮੈਂ ਖੁਦ ਵੀ ਹਾਂ। ਉਸਤਾਦ ਜੀ ਹਰ ਕੈਟਾਗਰੀ ਦਾ ਨਾ ਹਰ ਖਾਨਦਾਨ 'ਚ ਬੰਦਾ ਹੁੰਦਾ। ਵਾ ਉਸਤਾਦ ਜੀ। ਇੱਕ ਸਿਆਣਾ ਤਾਇਆ ਖਾਲੂ ਜਾਂ ਫੂਫਾ ਇੱਕ ਐਸਾ ਹੁੰਦਾ ਕਿ ਇਹ ਵਿਆਹ ਸ਼ਾਦੀ ਦਾ ਮਾਹੌਲ ਆ, ਸਾਰੀਆਂ ਕੁੜੀਆਂ ਲੱਗੀਆਂ ਚਿੱਟਾ ਕੁੱਕੜ ਤੇ ਉਹਨੇ ਰਜ਼ਾਈ ਵੀ ਬਿਸਤਰਾ ਵੀ ਉਸੇ ਕਮਰੇ 'ਚ ਕਰਨਾ, ਪਿੱਛੇ ਬੈਠਣਾ, ਉਹ ਬਸ ਕਰ ਦਿਓ, ਚਲੋ ਚਲੋ ਠੋਣ, ਚਲੋ ਟਾਈਮ ਬਹੁਤ ਹੋ ਗਿਆ, ਚਲੋ ਬੰਦ ਕਰ ਅੱਛਾ ਦਿਓ। ਮੇਰੇ ਦਾਦਕਿਆਂ 'ਚ ਨਹੀਂ ਹੈਗਾ ਐਸਾ ਕੋਈ। ਉਹਦੀ ਇੱਕ ਵਜ੍ਹਾ ਵੀ ਆ, ਉਹ ਬਹੁਤ ਕੋਰੇ ਕਰਾਰੇ ਨੇ, ਦਸਤੀ ਮੂੰਹ ਤੇ ਤਾਬਾ ਬਾਬਾ ਕਰ ਦਿੰਦੇ ਹਰ ਗੱਲ ਸਕਿੰਟ 'ਚ। ਹਾਂ ਤੈਨੂੰ ਦੱਸਿਆ ਨਹੀਂ ਮੈਂ ਕੱਪੜੇ ਦਾ ਕੰਮ ਕਰਦਾ ਹੁੰਦਾ ਸਾਂ ਮੰਦਰ ਗਲੀ 'ਚ ਭੈਣ ਅੱਛੀ ਕੋ ਅਲਬੀ ਮਾਰਕੀਟ 'ਚ, ਤੇ ਮੇਰੀ ਦੁਕਾਨ ਹੁੰਦੀ ਸਾਹਮਣੇ ਦਾਦਾ ਬੂ ਦੀ, ਤੇ ਰੋਟੀ ਦੁਪਹਿਰ ਨੂੰ ਹੋਣੀ ਤੇ ਅਸੀਂ ਇਕੱਠੇ ਖਾਣੇ ਸੀ। ਇਸ ਗੱਲ ਨੂੰ 30 ਸਾਲ ਹੋ ਗਏ ਨੇ, ਤੇ ਮੈਨੂੰ ਅੱਜ ਵੀ ਯਾਦ ਆ, ਮੈਂ ਰੋਟੀ ਦੀ ਬੁਰਕੀ ਲਾਉਣ ਲੱਗਾ ਨਾ 4 ਬੰਦੇ, ਤੇ ਮੈਨੂੰ ਯਾਦ ਆਈ ਨਹੀਂ ਮੇਰੇ ਚਾਚੇ ਦੀ ਗੱਲ, ਉਹ ਫੌਤ ਹੋ ਗਿਆ, ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਤੇ ਮੇਰੇ ਦਾਦਾ ਬੂ ਬੈਠੇ, 2 ਚਾਚੇ ਬੈਠੇ, ਮੈਂ ਬੈਠਾ, ਤੇ ਇੱਕ ਹੋਰ ਕੋਈ ਬੈਠਾ ਸੀ ਨਾਲ, ਤੇ ਸਾਲਣ ਯਾਨੀ ਇੱਕ ਬੰਦਾ ਵੱਧ ਗਿਆ, ਯਾਨੀ ਸਾਲਣ ਆਇਆ ਨਾ 4 ਬੰਦਿਆਂ ਦਾ, ਹਾਂਜੀ, ਤੇ 5 ਹੋ ਗਏ ਨੇ, ਤੇ ਰੋਟੀਆਂ ਵੀ ਘਰ ਦੀਆਂ। ਤੇ ਮੈਂ ਪਹਿਲੀ ਬੁਰਕੀ ਸੁਭਾਨ ਅੱਲਾ ਭਰ ਕੇ ਲਾਈ ਇਹਦੇ ਵਾਲੀ, ਤੇ ਇੰਜ ਬੁਰਕੀ ਮੈਂ ਇੰਜ ਕਰਨ ਲੱਗਾ, ਤੇ ਮੇਰੇ ਚਾਚੇ ਨੇ ਇੱਥੋਂ ਬਾਂਹ ਫੜ ਲਈ, ਇੰਜ ਹੀ ਫੜ ਲਈਆਂ ਹਾਂਜੀ। ਬੁਰਕੀ ਦੇ ਵਿੱਚ ਆ ਨਿਜ਼ਾਮ, ਉਹਨਾਂ ਨੇ ਇੱਥੋਂ ਬਾਂਹ ਫੜ ਲਈ ਮੇਰੀ। ਤੇ ਮੈਂ ਦੇਖਿਆ, ਤੇ ਮੈਨੂੰ ਕਹਿੰਦੇ ਬੰਦੇ ਗਿਣ ਕਿੰਨੇ ਆ, ਸਾਲਨ ਦੇਖ,
ਉਸ ਹਿਸਾਬ ਨਾਲ ਪੁੱਤ ਬੁਰਕੀ ਲਾ। ਵਾਹ ਵਾਹ ਵਾਹ। ਮੈਨੂੰ ਬੜਾ ਦੁੱਖ ਹੋਇਆ, ਮੈਂ ਘਰ ਜਾ ਕੇ ਅੱਬੂ ਨੂੰ ਦੱਸਿਆ। ਮੇਰੇ ਅੱਬੇ ਨੂੰ ਬੜਾ ਦੁੱਖ ਹੋਇਆ। ਮੇਰੇ ਅੱਬੇ ਨੇ ਕਿਹਾ ਮੇਰੇ ਮੁੰਡੇ ਨੂੰ ਇਹਨਾਂ ਨੇ ਖਾਣ ਤੋਂ ਰੋਕਿਆ, ਮੈਂ ਆਪਣੇ ਮੁੰਡੇ ਨੂੰ ਦੁਨੀਆ ਜਹਾਨ ਦੀ ਚੀਜ਼ ਖਵਾ ਦੇਵਾਂ ਇਹ ਉਹ। ਲੇਕਿਨ ਉਹ ਗੱਲ ਹੋਰ ਸੀ ਹਾਂਜੀ, ਜਿਹੜੀ ਮੈਨੂੰ ਬਾਅਦ ਚ ਸਮਝ ਆਈ। ਤੁਹਾਡੀ ਭਲਾਈ ਵਾਸਤੇ। ਤੇ ਮੇਰੇ ਦਾਦਕੇ ਇਦਾਂ ਦੇ ਆ, ਇੱਕ ਰਿਸ਼ਤੇਦਾਰ ਹੁੰਦੇ ਆ ਕਿ ਉਹਨਾਂ ਨੇ ਦੇਖੀ ਜਾਣਾ ਵਾ, ਤੇ ਜਦੋਂ ਤੂੰ ਖਾ ਕੇ ਚੱਲ ਜਾਣਾ ਉਸ ਤੋਂ ਬਾਅਦ ਗੱਲਾਂ ਕਰਨੀਆਂ। ਇਹਨੂੰ ਖਾਣ ਦੀ ਤਮੀਜ਼ ਨਹੀਂ ਸਿਖਾਈ ਇਹਨੇ, ਆ ਵੇਖ ਲਾ ਵੀ ਬੰਦਾ ਪੁੱਛੇ ਤੂੰ ਇੰਨੀ ਅਕਲ ਕਰ ਲਾ, ਉਹਨੂੰ ਨਹੀਂ ਰੋਕਣਾ ਉੱਥੇ। ਜਦੋਂ ਉਹਨੇ ਚੱਲ ਜਾਣਾ ਵਾ ਉਦੋਂ ਨੂੰ ਜ਼ਲੀਲ ਕਰਨਾ ਤੇ ਨਾਲ 20 ਬੰਦਿਆਂ ਨੂੰ ਦੱਸਣਾ ਵੀ ਬੰਦੇ ਤੇ ਮੇਰੇ ਚਾਚੇ ਨੇ ਦਸਤੀ ਮੇਰਾ ਹੀ ਗੁੱਟ ਫੜ ਕੇ ਮੇਰੀ ਤਬੀਅਤ ਉੱਥੇ ਹੀ ਫਰੈਸ਼ ਕਰਤੀ ਉਹਨੇ। ਸਹੀ ਕੀਤਾ ਸਰ, ਵਾਹ ਵਾਹ ਵਾਹ। ਉਹ ਅੱਜ ਤੱਕ ਇਦਾਂ ਦੇ ਹੀ ਆ, ਅਸੀਂ ਵੀ ਇਦਾਂ ਦੇ ਹੀ ਆ। ਹੁਣ ਉਸਤਾਦ ਜੀ ਬਰਦਾਸ਼ਤ ਨਹੀਂ ਹੈਗੀ। ਉਸਤਾਦ ਜੀ ਪਿਛਲੇ ਦੌਰ ਦੀ ਅਗਰ ਗੱਲ ਕਰੀਏ ਨਾ, ਪਹਿਲੇ ਤੇ ਹੁਣ ਪੁੱਛ ਪਤੀਸ਼ ਕਰਦੇ ਨੇ ਨਾ ਕਿ ਯਾਰ ਰਿਸ਼ਤਾ ਕਰਨਾ ਜਾਂ ਕੋਈ ਗੱਲਬਾਤ ਕਰਨੀ ਹੈ, ਲੇਕਿਨ ਪਿਛਲੇ ਦੌਰ 'ਚ ਕਹਿੰਦੇ ਜਦੋਂ ਰਿਸ਼ਤਾ ਵੇਖਣ ਜਾਂਦੇ ਸੀ ਕਿਚਨ ਵੇਖਦੇ ਸਨ, ਵਾਸ਼ਰੂਮ ਦੇਖਦੇ ਸਨ ਤੇ ਪਤਾ ਲੱਗ ਜਾਂਦਾ ਸੀ ਕਿ ਖਾਨਦਾਨ ਕਿਸ ਤਰ੍ਹਾਂ ਦਾ। ਹੁਣ ਵੀ ਇਦਾਂ ਹੀ ਆ। ਯਾਰ ਉਸਤਾਦ ਦੀ ਜੁੱਤੀ ਤੋਂ ਸਫਾਈ ਤੋਂ ਪਤਾ ਲੱਗ ਜਾਂਦਾ ਕਿ ਯਾਰ ਉਸਤਾਦ ਕਿਦਾਂ ਦਾ। ਸਿਆਣੇ ਕਹਿੰਦੇ ਆ ਮੁੰਡੇ ਦਾ ਰਿਸ਼ਤਾ ਕਰਨਾ ਨਾ ਹਾਂ, ਤੇ ਕੁੜੀ ਦੀ ਮਾਲ ਵੇਖ ਲਓ, ਮੁੰਡੇ ਦਾ ਰਿਸ਼ਤਾ ਕਰਨਾ ਹੈ, ਤੇ ਜਿਸ ਕੁੜੀ ਨਾਲ ਕਰਨਾ ਨਾ ਹਾਂ ਉਹਦੀ ਮਾਂ, ਕੁੜੀ ਵਾਲ ਨਾ ਵੇਖੋ ਕੁੜੀ ਕਿਦਾਂ ਦੀ ਕੀ ਕਰਦੀ ਪਈ, ਉਹਦੀ ਮਾਲ ਵੇਖੋ ਬਸ। ਤੇ ਜੇ ਮੁੰਡੇ ਦਾ ਕਰਨਾ ਹੋਵੇ ਤੇ ਪਿਓ ਵੱਲ ਵੇਖੀਏ। ਨਹੀਂ 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 ਹਾਂਜੀ ਵੱਡਿਆਂ ਵੱਲ ਵੇਖ ਮੁੰਡੇ ਦਾ ਕਰਨਾ ਉਹ ਤਾਂ ਮੋਬਾਈਲ ਦੇਖੋ। ਮੁੰਡੇ ਦਾ ਕਰਨਾ ਫਿਰ ਉਸਤਾਦਾਂ ਨੂੰ ਦੇਖੋ ਵੀ ਉਹ ਕੀ ਕਰਦੇ ਫਿਰਦੇ। ਫਿਰ ਅੱਜ ਤੇ ਕਿਸੇ ਦਾ ਵੀ ਨਹੀਂ ਸੀ ਹੋਣਾ। ਸ਼ੁਕਰ ਅਸੀਂ ਵੀ ਆਏ ਸ਼ੁਕਰ ਹੈ। ਨਹੀਂ ਨਹੀਂ ਕਹਿੰਦੇ ਨੇ ਕਿ ਜਦੋਂ ਸ਼ਖਸੀਅਤ ਵੇਖਣੀ ਹੋਵੇ ਤੇ ਬੂਟ ਤੇ ਜਰਾਬਾਂ ਵੱਲ ਵੇਖ ਲਓ, ਤੁਹਾਨੂੰ ਸ਼ਖਸੀਅਤ ਦਾ ਪਤਾ ਓ ਲੱਗ ਯਾਰ ਮੇਰੀ ਗੱਲ ਸੁਣੋ, ਪਤਾ ਕੀ ਗੱਲ ਆ, ਬੱਚੀ ਦਾ ਰਿਸ਼ਤਾ ਕਰਨਾ ਹੋਣਾ ਉਹਦੀ ਮਾਲ ਵੇਖੋ ਇਸ ਤੋਂ ਕਿ ਉਹਦੀ ਮਾਂ ਆਪਣੇ ਖਾਵੰਦ ਨਾਲ ਕੀ ਸਲੂਕ ਕਰਦੀ ਹੈ। ਉਹਦੀ ਮਾਂ ਤੁਹਾਡੇ ਅੱਗੇ ਚੀਜ਼ਾਂ ਰੱਖਣ ਦੇ ਸਲੀਕਾ ਉਹਨੂੰ ਕਿੰਨਾ ਵਾ। ਘਰ-ਬਾਰ ਦੇਖੋ ਉਹਦੀ ਮਾਂ ਨੇ ਕਿੱਦਾਂ ਸਜਾਇਆ, ਕੀ ਗੱਲਬਾਤ ਆ ਉਹਦੀ ਮਾਂ ਦਾ ਆਪਣੀਆਂ ਧੀਆਂ ਨੂੰ, ਮਤਲਬ ਕਿਸ ਤਰ੍ਹਾਂ ਉਹਨੇ ਉਹ ਕਰਦੀ ਆ, ਔਰ ਖਾਸ ਆਪਣੇ ਖਾਵੰਦ ਨਾਲ ਉਹਦਾ ਕੀ ਰਵੱਈਆ ਵਾ। ਵਾਹ 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 ਵਾਹ। ਜਿੱਦਾਂ ਦੀ ਉਹਦੀ ਮਾਂ ਹੋਏਗੀ ਉਦਾਂ ਦੀ ਧੀ 99% ਉਦਾਂ ਦੀ ਧੀ ਹੋਏਗੀ। ਭਾਈ ਫੈਸਲ ਨੂੰ ਕਿਹਾ ਉਹਨੇ ਵੀ ਅਗਰ ਤੁਸੀਂ ਰਿਸ਼ਤਾ ਕਰਨਾ ਨਾ ਉਹਦੀ ਮਾਲ ਵੇਖੋ। ਇਹ ਬਾਅਦ ਚ ਵੀ ਉਹਦੀ ਮਾਲ ਹੀ ਵੇਖੀ ਗਏ ਵਿਆਹ ਤੋਂ ਬਾਅਦ ਵੀ। ਉਹ ਫੜ ਕੇ ਫਿਰ ਕੋਈ ਲੱਗ ਗਿਆ ਯਾਰ ਤੂੰ ਇਹਦੇ ਲਈ ਵੇਖੀ ਜਾਂਦਾ। ਉਹਨਾਂ ਨੇ ਕਿਹਾ ਫੈਸਲ ਚੱਲਾ ਮੁੰਡੇ ਦਾ ਰਿਸ਼ਤਾ ਵੇਖਣ, ਤੇ ਕੁੜੀ ਨੂੰ ਨਾ ਵੇਖੀ ਦੀ ਮਾਲ ਵੇਖੀ, ਤੇ ਉਹਦੀ ਮਾਂ ਕਿਚਨ ਚ ਆ ਤੇ ਕੱਲਾ ਹੀ ਉੱਠ ਕੇ ਜਾ ਕੇ ਕਿਚਨ ਚ ਖਲੋਤਾ ਦੀ ਮਾਂ ਵੇਖ ਰਿਹਾ। ਉਹਨਾਂ ਨੇ ਇੱਥੋਂ ਹੀ ਫੜ ਲਿਆ ਪਿੱਛੋਂ। ਉਹਨੇ ਨੇ ਕਿਹਾ ਜੇ ਰਿਸ਼ਤਾ ਕਰਨਾ ਕੁੜੀ ਨੂੰ ਉਹਦੀ ਮਾਲ ਦੇਖੋ, ਗੇਟ ਤੋਂ ਥੱਲੋਂ ਵੇਖਣ ਦੀ ਮਾਲ। ਅੱਛਾ ਬਾਜ਼ਾਰਾਂ ਜਾ ਜਾ ਉਹਦੇ ਪਿੱਛੇ ਫਿਰ ਰਿਹਾ। ਉਹਨੇ ਕਿਹਾ ਕੁੜੀ ਦੀ ਮਾਲ ਵੇਖਣਾ ਤੇ ਇੰਨਾ ਉਹਦੇ ਵੇਖਿਆ ਤੇ ਕੁੜੀ ਦੀ ਮਾਂ ਨਾ ਹੋ ਗਿਆ। ਕੁੜੀ ਫੇਰ ਘਰ ਬੈਠੀ। ਕਾਲੂ ਨੂੰ ਵੀ ਕਿਸੇ ਨੇ ਕਿਹਾ ਕਿ ਕੁੜੀ ਦੀ ਮਾਲ ਵੇਖੀਏ, ਭੁੱਲ ਗਿਆ ਉੱਥੇ ਜਾ ਕੇ ਰੋਟੀ ਵਾਲੀ ਵੇਖੀ ਜਾ ਰਿਹਾ। ਯਾਰ ਤਾਜ ਨੂੰ ਨਜ਼ਰ ਆ ਜੀ, ਨੂੰ ਬੁਖਾਰ ਹੋ ਗਿਆ। ਇਹਨੂੰ ਕਾਲ ਨੂੰ ਕਿਹਾ ਕਿਸੇ ਨੇ ਕਿ ਕੁੜੀ ਦੀ ਮਾਲ ਵੇਖੋ ਤੇ ਇੰਜ ਕਰਕੇ ਵੇਖਣ। ਯਾਰ ਇਹਦੇ ਚਾਚੇ ਨੇ ਮੇਰੇ ਗੁੱਟ ਫੜ ਲਿਆ, ਇਹਨੇ ਵੱਡੀ ਬੁਰਕੀ ਪਾਈ। ਇਹਦਾ ਚਾਚਾ ਕਹਿੰਦਾ ਬੰਦੇ ਵਾਲ ਵੇਖ, ਇਹ ਚਵਲ ਬੰਦੇ ਵਾਲ ਦੇਖਦੇ ਦੇਖਦਾ ਫਿਰ ਨਹੀਂ ਖਾ ਲਿਆ। ਉਹਨੇ ਇੱਥੋਂ ਗੁੱਟ ਫੜਿਆ, ਬੰਦੇ ਦੇਖਦਾ ਫਿਰ ਆਇਆ। ਮੂੰਹ ਥੱਲੇ ਲੈ ਮਿੱਠੂ ਨੇ ਵੀ ਕਿਹਾ ਕਿ ਚਾਚੇ ਨੇ ਇੰਜ ਕਰਕੇ ਬਾਹ ਫੜ ਲਈ, ਕਹਿੰਦਾ ਬੰਦੇ ਵੱਲ ਵੇਖ, ਤੇ ਵੇਖ ਕੇ ਕਹਿੰਦਾ ਵੇਖ ਲਿਆ ਹੁਣ ਖਾ ਲਾ। ਨਹੀਂ ਮੈਂ ਉਹ ਘਟ ਗਿਆ ਸਾਜ ਜੀ, ਹੁਣ ਅੱਛੀ ਗੱਲ। ਖੁਰਾਕ ਘਟਾਤੀ ਸਾਜ ਜੀ। ਹੁਣ ਮੈਂ ਚਾਹ ਪਰੋਠੇ ਖਾਂਦਾ ਸਾਰੀ ਟਾਈਮ, 2 ਕਰਤੇ। ਯਾਰ ਤੁਸੀਂ ਜਿੰਨਾ ਵੀ ਖਾਂਦੇ ਹੋ ਨਾ ਤੁਸੀਂ ਦੱਸੋ ਨਾ ਯਾਰ, ਤੂੰ ਸ਼ੋਅ ਕਿਉਂ ਕਰ ਰਿਹਾ ਕਿ 4 ਖਾਣ ਡਿਆ ਤੂੰ? ਨਹੀਂ ਨੋਣੀ ਉਹਨਾਂ ਨੇ ਸ਼ੋਅ ਕੀਤਾ ਵਾ, ਕੋਈ ਰੋਟੀ ਇੱਥੇ ਖਾਂਦਾ ਵਾ, ਉਸਤਾਦ ਜੀ ਇੰਨੀ ਰੋਟੀਆਂ ਖਾ ਗਿਆ, ਉਸਤਾਦ ਜੀ ਇੰਨੀ ਰੋਟੀਆਂ ਖਾ ਗਿਆ। ਯਾਰ ਨੋਣੀ ਨੇ ਤਾਂ ਮਿੱਠੇ ਨੇ, ਇਹਨਾਂ ਨੇ ਭੰਡਿਆ ਮੈਨੂੰ। ਕਿਆ ਮੇਰੀ ਵੀ ਖੁਰਾਕ ਘਟਾ ਗਈ, ਕਸਮ ਵਾਲੀ ਗੱਲ, ਨਜ਼ਰ ਲਾ ਦਿੰਦੀ ਆ। ਦੁਨੀਆ ਦੀ ਤਾਂ ਨਜ਼ਰ ਹੀ ਬਹੁਤ ਬੁਰੀ, ਪੱਥਰ ਚੀਰ ਦਿੰਦੀ, ਪਾੜ ਦਿੰਦੀ। ਤੁਸੀਂ ਦੁਆ ਕਰੋ ਤੁਹਾਨੂੰ ਕਿਸੇ ਦੀ ਨਜ਼ਰ ਲੱਗੇ, ਤੁਸੀਂ ਘਟੋ। ਕਿਉਂ ਘਟਾਈ ਆ? ਮਾਨਾ ਫੁੱਲੀ ਟੂਪ ਵਰਗਾ ਪਿੰਡਾ ਹੋਈ ਜਾਂਦੇ ਆ। ਔਰ ਉਸ ਦਿਨ ਤੋਂ ਬਾਅਦ ਇਸ ਤਰ੍ਹਾਂ ਨਡਾਲ ਹੋ ਕੋਈ ਜਾਂਦਾ। ਗੱਲ ਨਹੀਂ, ਉਸਤਾਦ ਜੀ ਪੁੱਪੜ ਉੱਪਰ ਨੂੰ ਬਲਾਸ ਸਵੇਰੇ। ਤੂੰ ਮੈਨੂੰ ਕੱਲ ਕੀ ਕਿਹਾ ਸੀ ਵੀ ਆਉਂਦੇ ਫੁੱਫੜ? ਓਏ ਆਉਣਾ ਸੀਗਾ ਉਸਤਾਦ ਜੀ, ਉਹ ਛੋਟੇ ਮੁੰਡੇ ਦੇ ਉਹ ਕਰਨਾ ਵਾ, ਭਾਣਜੇ ਉਹਨਾਂ ਨੇ ਆਪਣੇ ਦਿਨ ਦੂਰ ਰੱਖਣੇ ਆ। ਛੋਟੀ ਤੋਂ ਵਿਆਹ ਵਾ, ਕੀ ਕਰਨਾ? ਛੋਟੀ ਤੋਂ ਬਾਅਦ ਵਿਆਹ ਨਾ, ਇਸ ਕਰਕੇ ਉਧਰ ਗਏ। ਸਵੇਰ ਸੱਦਣਾ ਵਾ 4 ਵਜੇ, ਯਾਰ ਛੱਡ ਦੇ ਯਾਰ, 4 ਵਜੇ ਸੱਦਣਾ ਮੈਂ। ਹੋ ਗਈ ਗੱਲ। ਹਾਂ। ਪਹਿਲੀ ਵਾਲੇ ਦਿਨ ਤੁਹਾਡੀ ਸਾਰਿਆਂ ਦੀ ਦਾਵਤ ਹੈ ਮੇਰੇ ਵੱਲ, ਠੀਕ ਹੈ? ਮੈਂ ਤੁਹਾਨੂੰ ਐਡਰੈਸ ਦੱਸਾਂਗਾ, ਉੱਥੇ ਪਹੁੰਚ ਜਾਣਾ 1 ਤਰੀਕ ਨੂੰ। ਲਓ ਜੀ ਸਮਝ ਲਓ ਜਿੱਦਣ ਇਹਨਾਂ ਦਾਵਤ ਦਾ ਠਪੈਰਾ ਰੋਦਾ ਹੋਣਾ ਸਾਡਾ। ਕਿਉਂ ਕੀ ਹੋਇਆ? ਉਹਦੀ ਗੱਲ ਅਗਲੀ ਸੁਣ, ਆਪਣੇ ਵੱਲ ਨਹੀਂ ਕਿਸੇ ਨੂੰ ਬੁਟੀਕ ਬਣੀ, ਕਹਿੰਦਾ ਮੈਂ ਤੁਹਾਨੂੰ ਦੱਸਾਂਗਾ ਉੱਥੇ ਪਹੁੰਚ ਜਾਣਾ। ਤੇ ਆਪਣੇ ਦਾਵਤ ਇਹਦੇ ਵੱਲੋਂ ਆ, ਮੇਰੀ ਮੈਂ ਇਹਦੇ ਵੱਲ ਅਸੀਂ ਪਹੁੰਚਣਾ, ਉਹਨੂੰ ਕਹਿ ਸਾਨੂੰ ਕਵੇ। ਸਿੱਧੇ ਵੱਲੋਂ ਨਹੀਂ ਉਸਤਾਦ ਜੀ, ਮੈਂ ਇਕੱਲਾ ਹੀ, ਮੈਂ ਬਕਲਮ ਖੁਦ। ਇਹਨਾਂ ਕੋ ਤੇ ਟਰਸਟ ਕਰ ਲਓ, ਇਹਨਾਂ ਨਾ ਕਰਿਆ ਕਰੋ। ਮੈਂ ਦੱਸਾਂਗਾ ਤੁਹਾਨੂੰ ਕੀ ਮਸਰ ਚੋਲ? ਮੈਂ ਜਦੋਂ ਵੀ ਮੈਂ ਦੱਸਾਂਗਾ ਉੱਥੇ ਪਹੁੰਚ ਜਾਣਾ। ਨਹੀਂ ਮਸਰ ਚੋਲ ਜਿੱਥੇ ਭਾਜੀ ਇਹ ਨਾ ਹੋਇਆ ਇਫਤਾਰੀ ਦਾ ਕਹਿ ਕੇ ਲੈ ਲਵਾ ਕੇ ਖਜੂਰ ਫੜਾਈ ਜਾਓ। ਲਓ ਜਿੱਥੇ ਦਿਲ ਕਰੇ ਖੋਲ ਲੈਣਾ। ਨਹੀਂ ਅੱਛੀ ਜਗ੍ਹਾ ਹੈਗੀ ਯਾਰ, ਪਲੇਸ ਅੱਛੀ ਹੈ। ਅੱਛੀ ਜਗ੍ਹਾ ਨਾ ਕੋਈ ਮਾਲ ਮੰਤਰ ਅੱਛਾ ਹੋਣਾ ਚਾਹੀਦਾ ਵਾ। ਜਗ੍ਹਾ ਬਹੁਤ ਅੱਛੀ ਆ,
ਬੜੀ ਸੇਫ ਜਗ੍ਹਾ, ਕੋਈ ਵੀ ਨਹੀਂ ਹੋਏਗਾ ਸਾਡੇ ਤੋਂ ਇਲਾਵਾ। ਇਹ ਨਾ ਹੋਵੇ ਅੱਛੀ ਜਗ੍ਹਾ ਹੋਵੇ ਕਿ ਖਰਬੂਜ਼ਾ ਕੱਟ ਕੱਟ ਰੱਖੀ ਜਾਓ, ਮੈਂ ਵੀ ਪੜੋ। ਯਾਰ ਮਿੱਠੂ ਤੂੰ ਵੀ ਇਫਤਾਰੀ ਕਰਾ ਸਾਜ ਜੀ, ਆਪਾਂ ਟੀਮ ਚਲਾਈਏ ਪੂਰੀ ਟੀਮ, ਇੱਕ ਇੱਕ ਜਣਾ ਇਫਤਾਰੀ ਕਰਾਵੇ। ਉਹ ਯਾਰ ਅਸੀਂ ਟੋਟਲ ਕਿੰਨੇ ਜਣੇ ਆ? 11 ਜਣੇ ਆ। ਜਦੋਂ 11 ਰੋਜ਼ੇ ਰਹਿ ਜਾਣ ਉਦੋਂ ਗਈ। ਕਿਉਂ ਜਿਹੜੀ ਮੇਰੇ ਨਾਲ ਇਫਤਾਰੀ ਕਰਨੇ, ਇੱਕ ਰੋਜ਼ਾ ਹੀ ਛੱਡ ਲਾ। ਕਿਉਂ ਲੈ ਅਫਤਾਰੀ ਦਾ ਰੋਜ਼ੇ ਨਾਲ ਨਹੀਂ ਕੋਈ ਤਲਕ ਹੁੰਦਾ ਜ਼ਿਆਦਾਤਰ, ਹਾਂਜੀ ਹਾਂਜੀ ਜ਼ਿਆਦਾਤਰ ਉਹ ਕਰਨੀ ਹੁੰਦੀ ਹੈ। ਉਸਤਾਦ ਜੀ ਤੁਸੀਂ ਨਾ ਇਫਤਾਰੀ ਕਰਵਾ ਕੇ ਦੇਖੋ, ਵਿੱਚ ਤੁਹਾਨੂੰ ਸਾਫ ਪਤਾ ਲੱਗ ਜਾਊ ਕਿਹੜਾ ਕਰੈਕਟਰ ਬੇਰੋਜ਼ਗਾਰ ਹੋਵੇ। ਆਪਣੇ ਉਹ ਜੱਗ ਫੜਾ ਓਏ, ਉਹ ਜੱਗ ਫੜਾ ਹੋਇਆ ਕਿ ਟਾਈਮ ਕੀ ਜਾ ਆਹੋ ਕਿਉਂਕਿ ਰੋਦੇ ਵਾਲੇ ਕਿਤੇ ਬੋਲ ਹੀ ਨਹੀਂ ਹੁੰਦਾ। ਹਾਂ, ਅਫਤਾਰੀ ਟਾਈਮ ਸਭ ਸੁਮਨ ਬੁਕਮਨ ਹੋ ਕੇ ਸ਼ੁਰੂ ਹੋ ਜਾਂਦੇ ਆ। ਹਾਂਜੀ ਦੱਸਦਾ ਹੀ ਕੋਈ ਨਹੀਂ। ਯਾਰ ਅੱਲਾ ਮਾਫੀ ਦੇਵੇ ਉਸਤਾਦ ਜੀ, ਕਹਿੰਦੇ ਇਫਤਾਰੀ ਟਾਈਮ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ। ਨਾ ਨਹੀਂ ਹੁਣ ਤੇ ਰੋਜ਼ੇ ਮਾਸ਼ਾਅੱਲਾ ਛੋਟੇ ਜਿਹੇ ਯਾਰ, ਸਰਦੀਆਂ ਦੇ ਰੋਜ਼ੇ ਹੁਣ ਤੇ ਇਹਨੇ ਫੀਲ। ਯਾਰ ਕੀ ਯਾਰ, ਮੈਨੂੰ ਗੁੱਸਾ ਚੜਦਾ ਵਾ। ਉਸਤਾਦ ਜੀ ਰੋਜ਼ਾ ਰੱਖ ਕੇ ਸਹਿਰੀ ਕਰਕੇ ਸੋ ਜਾਣਾ ਤੇ ਇਫਤਾਰੀ ਟਾਈਮ ਉੱਠਣਾ ਆ, ਕਿਹੜੇ ਯਾਰ? ਮੈਂ ਤਾਂ ਨਹੀਂ ਕਰਦਾ ਏਦਾਂ, ਤੂੰ ਮਰਜ਼ੀ ਕਰਨੇ ਆ ਭਾਜੀ। ਨਮਾਜ਼ ਪੜ੍ਹ ਕੇ ਸੋਈਦਾ ਵਾ, 8 ਵਜੇ ਮੇਰਾ ਬੇਟਾ ਠਾ ਦਿੰਦਾ ਮੈਨੂੰ, ਬਾਬਾ ਉੱਠ ਜਾਏ, ਮੈਂ ਤਾਂ ਸੌਂਦਾ ਨਹੀਂ ਭਰਾਵਾ। ਇਸ ਤਰ੍ਹਾਂ ਅੱਜ ਸੈਰੀ ਕਰਕੇ ਮੈਂ ਆਪ ਸਾਜ ਮੈਂ ਵਕਤ ਨਿਕਲ ਜਾਂਦਾ। ਹਾਂਜੀ ਜਿਮ ਜੋਇਨ ਕਰ ਲਈ ਸਾਜ ਜੀ, ਹਕੀਕਤ ਬਾਤ। ਮੈਂ ਜਿਮ ਜਾਣ ਲੱਗ ਪਿਆ, ਆਪਣਾ ਸੈਰੀ ਕਰਕੇ ਸਿੱਧਾ ਉਧਰ ਜਿਮ ਚ ਬਸ। ਜਿਮ ਉਸਤਾਦ ਜੀ, ਜਿਮ ਤੇ ਤੁਹਾਨੂੰ ਮੈਂ ਲੈ ਕੇ ਜਾਣਾ, ਇੱਕ ਜਿਮ 'ਚ ਜਾਣਾ ਅਸੀਂ। ਜਿਮ ਕਿਆ ਓਏ? ਉਹਦੀ ਚਾਬੀ ਆਪਣੇ ਕੋਲ ਹੈ। ਅੱਛਾ ਜੀ। ਹਾਂਜੀ ਉਸਤਾਦ, ਹਾਂਜੀ। ਇਹੀ ਸਮਝਣਾ ਤੁਸੀਂ। ਕੋਈ ਕਰੈਕਟਰ ਨਹੀਂ ਹੋਗਾ, ਤੁਸੀਂ ਇਕੱਲੇ ਹੋਵੋਗੇ, ਨਾਲ ਮਸ਼ੀਨਾਂ ਹੋਣਗੀਆਂ। ਰਿਮ ਜਿਮ ਚ ਨਾ ਲੈ ਜਿਓ, ਹਲਕੀ ਹਲਕੀ ਖੁਆਰ ਪੈ ਰਹੀ ਹੋਵੇ ਥੱਲੇ। ਜਿਮ ਚ ਗਏ ਆ, ਉਹ ਟ੍ਰੇਨਰ ਕਹਿੰਦਾ ਪਤਾ ਨਹੀਂ ਡੇਲੀ ਆਉਂਦਾ, ਅੱਧੀ ਡੱਬੀ ਕੈਬਨ ਦੀ ਫੂਕ ਕੇ ਚੱਲ ਜਾਂਦਾ। ਇਹਨੂੰ ਪਤਾ ਜਗ੍ਹਾ ਚਾਹੀਦੀ ਸੀ। ਇੱਕ ਮਸ਼ੀਨ ਤੇ ਵਰਦਸ਼ ਕਰਨ ਦੇ ਨਾਲ ਵਾਲੀ ਮਸ਼ੀਨ ਤੇ ਇੰਨੇ ਬੰਦ ਰੱਖੇਗਾ, ਨਾਲੋਂ ਨਾਲ ਢਿੱਡ ਵੱਡਾ ਕਰਨ ਦੇ। ਦੱਸੀ ਯਾਰ ਹੋਰ ਕੋਈ ਹਿਸਾਬ ਲਾਓ। ਚੇਂਜਿੰਗ ਮੇਰੇ 'ਚ ਨਜ਼ਰ ਆਣੀ ਤੈਨੂੰ 1 ਮਹੀਨੇ ਬਾਅਦ। ਠੀਕ 1 ਮਹੀਨੇ ਬਾਅਦ ਚੇਂਜਿੰਗ ਵੇਖੀ। ਕੀ ਯਾਰ ਉਹ ਜਿਹੜੀ ਦੌੜ ਵਾਲੀ ਮਸ਼ੀਨ ਨਹੀਂ ਹੁੰਦੀ, ਉੱਪਰ ਚੜ ਕੇ 100 ਤੇ ਕਰਕੇ ਉੱਤਰ ਕੇ ਰਾਣਾ ਡੰਬਰ ਲਾਉਂਦੇ, ਉਹ ਭੱਜੀ ਜਾਣ ਦੀ ਕਰਦੀ। ਉਹਦੇ ਤੇ ਚੜਨਾ ਸੀ ਭਾਜੀ, ਥੱਲੇ ਖਲੋ ਕੇ ਨੂੰ ਤੇਜ਼ ਕਰੀ ਜਾ ਰਹੇ। ਅਰਬੀਆਂ ਵਾਲਾ ਲਿਬਾਸ ਪਾ ਕੇ ਭੱਜਣ ਦੇ, ਉਹ ਵਿੱਚ ਫਸ ਗਿਆ। ਟਰੈਕ ਸੂਟ ਪਾ ਕੇ ਕਰੀਦਾ ਵਾ। ਇਹਨੇ ਵੀ ਅਰਬੀ ਵਾਲਾ ਲਿਬਾਸ ਪਾਇਆ, ਵਿੱਚ ਕੁਲਚੇ ਲੁਕਾਏ। ਮਹਿੰਗਾ ਜਿਮ ਪਾ ਕੇ ਔਰ ਰੇਤ ਬਜੀ ਵਾਲੇ ਡੰਬਰ ਰੱਖੇ ਫੇਰ ਵਿੱਚ। ਭਰਾਵਾ ਤੂੰ ਮਹਿੰਗਾ ਜਿਮ ਪਾਇਆ। ਤਲੋ ਦਾ ਡੱਬਾ ਵਿੱਚ ਬਜਰੀ ਪਾਈ, ਇੱਧਰ ਵੀ ਤਲੋ। ਲੋਕੀ ਬੜੇ ਬੜੇ ਨਾ ਸੰਜੇ 10 ਸਾਲ ਦੇਖ ਕੇ ਛੱਤਾਂ ਤੇ ਲੋਕਾਂ ਨੇ ਡੰਬਰ ਰੱਖੇ ਨੇ, ਦੋ ਐਵੇਂ ਹੀ, ਐਵੇਂ ਮੰਜੀ ਟੇੜੀ ਖੜੀ ਕਰਕੇ ਉੱਤੇ ਲੱਗਣਾ। ਸਾਡੇ ਨਹੀਂ, ਸਾਡੇ ਮਹੱਲੇ ਚ ਹੁੰਦਾ ਸੀ, ਉਹ ਪੂਰਾ ਉਹਨਾਂ ਦਾ ਉਹਨੇ ਬਾਹਰ ਰੱਖੇ ਹੋਣਾ ਵੱਲਾ ਇਹ ਚੈਨ ਪਾਈ ਹੋਣੀ, ਤੇ ਉਦਾਂ ਹੀ ਸ਼ੇਪ ਚੁੱਕ ਕਰਾ ਕੇ ਨਾ ਤੇ ਐ ਪਿੱਛੇ ਥੋੜੇ ਕੇ ਸੰਜੂ ਬਾਬਾ ਇਹ ਕਹਿੰਦਾ ਅੱਜ ਤੇਰੇ ਭਰਾ ਨੇ ਗੇਮ ਲਾਉਣੀ, ਤੁਸੀਂ ਮੇਰੇ ਕੋਲ ਉੱਪਰ ਆਉਣਾ। ਉਸਤਾਦ ਜੀ ਉਦੋਂ ਯੂਟਿਲਿਟੀ ਕਿਉਂ ਚੱਲਦਾ ਹੁੰਦਾ ਸੀ, ਯੂਟਿਲਿਟੀ ਕਿਉਂ, ਉਹਦੇ ਡੱਬੇ ਖਾਲੀ ਕੀਤੇ ਹੋਏ ਤੇ ਵਿੱਚ ਕਿਤੇ ਬਾਈ ਅੜਾਈ ਹੋਈ, ਬਾਈ ਅੜਾ ਕੇ ਜਮਾ ਕੇ ਤੋਂ ਲਗਾਣਾ ਬਾਈ ਮੰਜੇ ਦੀ ਲੱਕੜ ਦੀ। ਯਾਰ ਸਭ ਤੋਂ ਮੈਂ ਵੀ ਕੀਤਾ ਵਾ, ਮੈਂ ਵੀ ਡੰਬਰ ਬਣਾਏ ਸੀ 12 ਕਿਲੋ 15 ਕਿਲੋ 25 ਕਿਲੋ ਐ ਮੈਂ ਬਣਾਏ ਸੀ ਰੰਗ ਵਾਲੇ ਸੀਮਟ ਦੇ, ਸੀਮਟ ਰੇਤ ਬਜਰੀ ਪਾ ਕੇ ਉਹੀ ਬਣਾ ਖੁਦ ਬਣਾਏ ਹੋਏ ਆ। ਤਾਜੀ ਟੁਕੜੇ ਵਾਲੇ ਬੋਰੇ ਦੇ ਵਿੱਚ ਨਾ ਰੇਤ ਪਾ ਕੇ ਤੇ ਬੋਰਾ ਲੰਕਾਇਆ ਤੇ ਉਹਨੂੰ ਲੱਗਾ ਟੁਕੜੇ ਵਾਲੇ ਕਿਹੜੇ? ਉਹਦਾ ਬੋਰ ਜੀ ਟੁਕੜੇ ਨਹੀਂ ਪਾਈਦਾ, ਉਹਦਾ ਬੋਰਾ ਵੱਡਾ, ਉਹਨੂੰ ਖਾਲੀ ਕਰਕੇ ਨਾ ਪਲਾਸਟਿਕ ਦਾ ਉਹਦੇ ਵਿੱਚ ਰੇਤ ਪਾ ਕੇ ਤੇ ਲੱਗਾ। ਮੈਂ ਤਾਂ ਕਿਹਾ ਸੰਜੂ ਬਾਬਾ ਤੂੰ ਸਾਡੇ ਕੋਈ ਜੜਾ ਕਰ। ਸੈਂਡ ਬੈਗ। ਹਾਂਜੀ ਹਾਂਜੀ ਸੈਂਡ ਬੈਗ। ਤਾਈ ਤੈਨੂੰ ਸਲੀਮ ਸਲੇਟੀ ਸਾਹਿਬ ਕਿੰਨੇ ਕੁ ਪਸੰਦ ਹੋਆ? ਕੌਣ ਹੈ? ਸਲੀਮ ਸਲੇਟੀ ਸਾਹਿਬ। ਸਲੀਮ ਸਲੇਟੀ ਸਾਹਿਬ ਸੁਨੀਲ। ਉਹ ਭਾਈ ਮੇਰੇ ਉਦੋਂ ਦਿਲੋਂ ਲੱਥਾ ਸੀ, ਹੈ ਤੇ ਵੱਡੇ ਫਨਕਾਰ ਆ। ਜਦੋਂ ਕਹਿੰਦਾ ਨਾ ਹਵੇਲੀ ਪਿਆ ਜਾਣਾ, ਕਿਆ ਕਰੂੰਗਾ ਹਵੇਲੀ ਪਿਆ ਕੇ, ਮੈਂ ਕਿਹਾ ਯਾਰ ਕਿਆ ਹੈ ਹਵੇਲੀ? ਕਈ ਬੰਦੇ ਨਾ ਸਿਰਫ ਡੰਬਰਾਂ ਦੇ ਨਾਲ ਕਿੰਨੇ ਕਿਸਮ ਦੀਆਂ ਐਕਸਰਸਾਈਜ਼ਾਂ ਕਰ ਲੈਂਦੇ ਆ। ਡੰਬਰਾਂ ਨਾਲ ਕਿੱਦਾਂ ਹੋਣੀ? ਕੱਲੇ ਡੰਬਰਾਂ ਨਾਲ ਸਿਰਫ ਬਾਜ਼ੂ ਦੀ ਹੋਣੀ ਉਸਤਾਦ ਜੀ, ਹੋਰ ਕਿਹੜੀ ਹੋਣੀ? ਇਹਦੀ ਡੰਬਰ ਫੜ ਕੇ ਐਂ ਕਰਦੇ ਆ, ਥਾਈ ਦੀ ਉਹਦੇ ਨਾਲ ਆ ਬੰਦਾ ਡੰਬਰ ਫੜ ਕੇ ਇੰਜ ਕਰਦੇ ਆ, ਇੰਜ ਉਹਦੇ ਨਾਲ ਆ ਬੰਦਾ ਦੋਵੇਂ ਡੰਬਰ ਫੜ ਕੇ ਇੰਜ ਡੰਬਰ ਦੇ ਨਾਲ ਇੰਜ ਕਰਦੇ, ਉਹਦੇ ਨਾਲ ਆ ਬੰਦਾ। ਠੀਕ ਹੈ ਜੀ। ਠੀਕ ਹੈ। ਫਿਰ ਡੰਬਰ ਫੜ ਕੇ ਇੰਜ ਸਿੱਧਾ ਇੰਜ ਕਰਦੇ, ਇੰਜ ਕਲਾਈ, ਉਹਦੇ ਨਾਲ ਕਲਾਈ ਆ ਬੰਦੀ ਇੰਜ ਡੰਬਰ ਦੇ ਨਾਲ ਬਹੁਤ ਕੁਝ ਹੁੰਦਾ ਹੈ। ਸਹੀ ਸਿਰਫ ਕਲਾਈ ਦੀਆਂ ਹੀ ਹੁੰਦੀਆਂ ਨਹੀਂ ਬਹੁਤ ਉਸਤਾਦ ਜੀ, ਮੈਂ ਰਨਰ ਅਪ ਰਿਹਾ ਵਾਂ। ਉਹ ਮਤਲਬ ਕਿ ਬਾਜ਼ੂਆਂ ਦੀ ਕੱਲੇ ਅਸੀਂ ਸਿਰਫ ਡੰਬਰ ਇੰਜ ਦੇਖਿਆ ਬਸ, ਉਹ ਇੰਜ ਨਹੀਂ, ਹੋਰ ਬੜਾ ਕੁਝ ਡੰਬਰ ਦੇ ਨਾਲ ਹੁੰਦਾ। ਲੰਮੇ ਪੈ ਕੇ ਪੂਰਾ ਫੱਟੇ ਤੇ ਲੰਮੇ ਪੈ ਕੇ ਡੰਬਰ ਫੜ ਕੇ ਐ ਕਰਕੇ ਇੰਜ ਇਦਾਂ ਵੀ ਇੰਜ ਕਰਕੇ, ਹਾਂ ਫਿਰ ਇੰਜ ਕਰਕੇ ਇੰਜ, ਡੰਬਰ ਪੈਰਾਂ ਦੇ ਰੱਖ ਵਿੱਚ ਅੱਛਾ ਫਿਰ ਇੰਜ ਕਰਕੇ ਇੰਜ ਸਾਡਾ ਰੱਖ ਕੇ ਵੀ ਥੱਲੇ ਇੰਜ। ਉਹ ਆ ਇਹਦੀ ਹੁਣ ਆ ਚੈਸਟ ਆ, ਇਹ ਡੰਬਰ ਦੇ ਨਾਲ ਬਣਦੀ ਹੈ। ਉਸਤਾਦ ਜੀ ਬਟਰਫਲਾਈ ਨਾ ਬਣਦਾ। ਨਹੀਂ ਯਾਨੀ ਕਿ ਜੁਜ਼ ਜਿਹੜਾ ਵਾ ਨਾ ਜਿਮ ਦੇ ਮਤਲਬ ਇੱਕ ਜਿਹੜੇ ਅਗਰ ਕੋਈ ਸਹੀ ਉਸਤਾਦ ਆ ਤਰੀਕੇ ਵਾਲਾ,
ਉਹ ਤੁਹਾਨੂੰ ਬਹੁਤਾ ਲੱਖਾਂ ਰੁਪਈਆ ਸਮਾਨ ਲੈਣ ਦੀ ਲੋੜ ਨਹੀਂ, ਉਹ ਡੰਮਰ ਦੇ ਨਾਲ ਹੀ ਤੁਹਾਨੂੰ ਕਿੰਨਾ ਕੁਝ ਦੱਸ ਦਿੰਦਾ। ਮੈਂ ਤੁਹਾਨੂੰ ਕਿਹਾ ਤੁਸੀਂ ਸਿਰਫ 15 ਦਿਨ ਮੈਨੂੰ ਦੇ ਦਿਓ, ਮੈਂ ਨਾ ਪੇਟ ਤੁਹਾਡਾ ਅੰਦਰ ਕਰਾਂ, ਜੋ ਮਰਦੀ ਚਰਤ ਲਾ ਲਓ ਤਾਂ ਆਪਣਾ ਤੇ ਕਰ ਲਓ। ਮੈਂ ਜਨਮਨ ਕਹਿ ਰਿਹਾ ਉਸਤਾਦ ਜੀ ਜਿਮ ਆਪਣੀ ਤੁਹਾਡਾ ਅਗਲੇ ਦੀ ਹਦੂਦ ਤੋਂ ਵੀ ਬਾਹਰ ਆਉਣ ਡਿਆ। ਉਹ ਯਾਰ ਉਹ ਛੱਡ ਦੇ ਤੂੰ। ਤੂੰ 15 ਸਾਲ 15 ਮਹੀਨੇ ਲੈ ਲਾ, ਤੂੰ ਆਪਣਾ ਅੰਦਰ ਕਰਕੇ ਵਿਖਾ ਦੇ। ਇੱਥੇ ਲਿਖ ਕੇ ਉਸਤਾਦ ਦੇ ਮੁਹਤਰਮ, ਮੈਂ ਸਿਰਫ ਔਰ ਸਿਰਫ ਮੈਂ ਅਗਰ ਸਮਾਰਟ ਹੋ ਗਿਆ ਤੇ ਮੈਂ ਉਂਝ ਦਾ ਲੱਗਣਾ ਨਹੀਂ ਜੋ ਮੈਂ ਚਾਹ ਰਿਹਾ। ਭਾਜੀ ਆਮ ਇਨਸਾਨ ਨੂੰ 4 ਮੀਟਰ ਜਾਂ 4.5 ਮੀਟਰ ਕੱਪੜਾ ਲੱਗਦਾ, ਤੁਹਾਨੂੰ ਤੁਹਾਡੇ ਢਿੱਡ ਦੀ ਵਜ੍ਹਾ ਤੋਂ 8 ਮੀਟਰ ਲੱਗਣ ਡਿਆ। ਯਕੀਨ ਮੰਨੋ, ਇੱਥੇ ਭਾਵੇਂ ਝੋਲੀ ਬਣਵਾ ਕੇ ਤੁਸੀਂ ਬੱਚਾ ਰੱਖ ਲਓ, ਕੋਈ ਰੋਲਾ ਨਹੀਂ। ਇਹ ਵੱਡਾ ਇਮੋਜੀ ਆ। ਜਗ੍ਹਾ ਵਾ। ਹਾਂ ਵੱਡਾ ਇਮੋਜੀ। ਤੁਸੀਂ ਸਮਾਈਲ ਵਾਲਾ। ਟੇੜੇ ਲੰਮੇ ਪਾਓ ਨਾ, 5 ਬੰਦੇ ਤੁਹਾਡੇ ਢਿੱਡ ਨੂੰ ਸਰਾਲਾ ਸਮਝ ਕੇ ਪੈ ਸਕਦੇ ਨੇ। ਭਾਈ ਫੈਸਲ ਇਹ ਢਿੱਡ ਤੰਦੂਰ ਦਾ ਉਤਲਾ ਮੋਰਾ ਬੰਦ ਕਰਨ ਵਾਲਾ ਢਿੱਡ। ਇਹ ਢਿੱਡਰ ਮਸੂਰ ਦੀ ਦਾਲ। ਦੱਸੀ ਯਾਰ। ਉਹ ਮਰਿਆ। ਨਹੀਂ ਇਹ ਫੈਸਲ ਦੀ ਗੱਲ ਸਹੀ ਆ ਕਿ ਜਿੱਦਾਂ ਤੁਹਾਨੂੰ ਕੋਈ ਪਸੰਦ ਕਰਦਾ ਨਾ ਦੇਖ ਕੇ ਬਾਡੀ ਨਾਲ, ਉਹ ਚੇਂਜ ਹੋ ਜੇ ਨਾ ਤੇ ਉਹ ਵੀ ਫਰਕ ਪੈਂਦਾ, ਤੁਹਾਡੀ ਰੇਟਿੰਗ 'ਚ ਫਰਕ ਪੈਂਦਾ। ਕਈ ਬੰਦੇ ਵਾਲਾਂ ਦੇ ਗੰਜੇ ਨੇ ਆਰਟਿਸਟ, ਕਈ ਉਹਨਾਂ ਨੇ ਵਾਲ ਲਵਾ ਲਏ ਮਿੱਟੀ ਹੋ ਗਏ ਵਿਚਾਰੇ। ਉਸਤਾਦ ਜੀ ਲੇਕਿਨ ਇਹਦੇ ਆਲੇ ਦੁਆਲੇ ਕੁੱਟ ਕੇ ਬਰਫ਼ ਲਾ ਦਈਏ, ਵਿੱਚ ਕੁਲਫੀਆਂ ਜੰਮ ਜਾਣਗੀਆਂ। ਨਹੀਂ ਉਹ ਪੇਟ ਮੇਰਾ ਮੇਰੇ ਆਪਣੇ ਹੱਥ 'ਚ ਆ, ਮੈਂ ਜਦੋਂ ਮਰਜ਼ੀ ਸੰਭਾਲ ਇਹ ਅਗਲੇ ਦੇ ਹੱਥ 'ਚ ਨਹੀਂ ਆਂਦਾ, ਜਦੋਂ ਜੱਫੀ ਪੈਂਦੀ ਸਾਡੇ ਹੱਥ 'ਚ ਕਿੱਥੋਂ ਆਉਂਦਾ। ਤੁਹਾਡਾ ਜਿਹੜਾ ਢਿੱਡ ਵਾ ਮਾਨਾ ਬਾਰਿਸ਼ ਪੈਂਦੀ ਹੋ, ਤੁਹਾਡੇ ਢਿੱਡ ਦੇ ਸਾਏ ਥੱਲੇ ਕੁੱਤਾ ਪੈ ਸਕਦਾ। ਇਸਦਾ ਢਿੱਡ ਬਾਹਰ ਨੂੰ ਨਹੀਂ ਯਾਰ ਫੈਸਲ ਹੈ, ਤੂੰ ਇਦਾਂ ਹੀ ਕਹਿਣਾ ਹਰ ਵਾਰੀ। ਅੱਛਾ ਕਈ ਬੰਦੇ ਕਹਿੰਦੇ ਕਹਿੰਦੇ ਉਸਤਾਦ ਜੀ ਢਿੱਡ ਬਸ ਹੁਣ ਸਰਦੀਆਂ ਚੜਨ ਦੇ, ਸਰਦੀਆਂ ਦਾ ਵੇਟ ਆ, ਸਰਦੀਆਂ ਚੜੀਆਂ ਲੈ 2 ਮਹੀਨੇ ਜਾ ਵੇਖੀ ਤੂੰ। ਉਹ ਸਰਦੀਆਂ ਦੇ ਉਹਨਾਂ ਨੇ ਰੱਖਿਆ ਹਾਂ। ਬਿੱਠੇ ਨੇ ਵੀ ਸਰਦੀਆਂ ਜਾਣਾ ਸੀ, ਜਿਮ ਗਿਆ ਹੀ ਨਹੀਂ ਹਜੇ ਤੱਕ। ਅਕਸਰ ਬੰਦੇ ਕਹਿ ਦਿੰਦੇ ਨੇ ਭਾਜੀ ਸਮਾਨ ਪਿੱਛੇ ਚੁੱਕੀ ਦਾ। ਇਹ ਫਰੰਟ ਚੱਕੀ ਦੁੰਬਾ ਵਾ, ਅਗਲੀ ਸਾਈਡ ਤੋਂ ਚੱਕੀ ਦੁੰਬਾ। ਮੇਰਾ ਦੋਸਤ ਸੀ ਉਸਤਾਦ ਜੀ, ਉਹ ਸਿਰਫ ਜਿਮ ਦੀ ਫੀਸ ਦੇ ਕੇ ਆਇਆ ਤੇ ਸਿਰਫ ਮੁਆਇਨਾ ਕਰਕੇ ਆਇਆ ਵਾ, ਤੇ ਵੱਲਾ ਚੌਕ ਚ ਤੇ ਇੰਜ ਆਉਂਦੇ। ਆਹੋ ਅੱਛਾ ਇੱਕ ਹੱਥ 'ਚ ਪਾਣੀ ਦੀ ਬੋਤਲ ਵੀ ਫੜ ਲੈਂਦੇ ਨੇ। ਮੈਂ ਤੁਹਾਨੂੰ ਦੱਸਿਆ ਨਾ, ਇਹ ਹੁੰਦਾ ਕੀ ਹੈ ਜਦੋਂ ਤੁਸੀਂ 2-3 ਦਿਨ ਕਰਦੇ ਹੋ ਨਾ ਵੇਟ ਲਿਫਟਿੰਗ, ਤੁਹਾਡੇ ਅੰਦਰ ਬੰਦੀਆਂ ਖੱਲੀਆਂ, ਅਕੜਾ ਹੋ ਜਾਂਦਾ। ਉਹ ਅਕੜਾ ਜਿਹੜਾ ਨਾ ਉਹ ਤੁਹਾਡੇ ਹੁੰਦਾ ਅੰਦਰੂਨੀ ਇੰਟਰਨਲ, ਤੁਹਾਨੂੰ ਫੀਲ ਹੁੰਦਾ ਹੈ ਕਿ ਮੈਨੂੰ ਨਾ ਇਹ ਕੁਝ ਹੋ ਰਿਹਾ, ਤੇ ਤੁਸੀਂ ਇੰਜ ਸਮਝਦੇ ਹੋ ਕਿ ਜਿਵੇਂ ਨਾ ਬਾਹਰੋਂ ਵੀ ਲੋਕਾਂ ਨੂੰ ਨਜ਼ਰ ਆ ਰਿਹਾ, ਤੇ ਤੁਸੀਂ ਨਾਲ ਹੀ ਇੰਜ ਹੋ ਜਾਂਦੇ ਚੱਲਣ ਲੱਗੇ। ਹੁੰਦੇ ਤੁਸੀਂ ਬਿਲਕੁਲ ਸੇਮ 1 ਕਰੋੜ% ਉਹੀ ਹੋ ਜਿਹੜੇ 4 ਦਿਨ ਪਹਿਲੇ ਸੀ, ਲੇਕਿਨ ਤੁਹਾਡੀ ਅੰਦਰ ਦੀ ਫੀਲਿੰਗ ਚੇਂਜ ਹੋ ਜਾਂਦੀ ਤੇ ਤੁਸੀਂ ਇੰਜ ਕਰਨ ਲੱਗ ਪੈਂਦੇ। ਵੇਟ ਲਿਫਟਿੰਗ ਦਾ ਵੀ ਇਹ ਹਿਸਾਬ ਆ, ਜਿਵੇਂ ਨਾ ਵੀ ਤੁਸੀਂ ਦੇਖੋ ਨਾ ਵੀ ਰੋਜ਼ ਆ ਕੇ ਉਹਨਾਂ ਵੀ ਦੇਖੀ ਜੋ ਸ਼ੀਸ਼ੇ ਅੱਗੇ ਖਲੋ ਕੇ ਵੀ ਕਿੰਨਾ ਕੁ, ਇਹ ਨਹੀਂ, ਛੱਡ ਦੋ ਕਰੀ ਜੋ ਬਸ ਆਪੇ ਠੀਕ ਹੋ ਜਾਏਗਾ। ਲੋਕੀ ਕਹਿਣ ਤੁਹਾਨੂੰ ਕਿ ਯਾਰ ਕਿਆ ਬਾਤ। ਤੇ ਇੱਕ ਗੱਲ ਮੈਂ ਐਨਾਲਿਸਿਸ ਕੱਢੇ ਨੇ, ਐਨਾਲਿਸਿਸ ਦੈਟਸ ਮਾਈ ਐਨਾਲਿਸਿਸ, ਕਿ ਪੇਟ ਸਮਾਰਟ ਤੁਹਾਡਾ ਉਦੋਂ ਹੀ ਹੋਏਗਾ, ਰੰਗ ਤੁਹਾਡਾ ਉਦੋਂ ਹੀ ਚਿੱਟਾ ਹੋਏਗਾ, ਸਮਾਰਟ ਉਦੋਂ ਹੀ ਹੋਵੋਗੇ ਜਦੋਂ ਉਸਤਾਦ ਜੀ ਤੁਹਾਡੀ ਬੈਟ ਲੱਗੀ ਹੋਏਗੀ, ਸ਼ਰਤ ਲੱਗੀ ਹੋਏਗੀ। ਅਦਰਵਾਈਜ਼ ਤੁਸੀਂ ਸਾਰੀ ਜ਼ਿੰਦਗੀ ਲੱਗੇ ਰਹੋ, ਸਮਾਰਟ ਨਹੀਂ ਹੋ। ਸ਼ਰਤ ਮਤਲਬ ਕਿ ਮੈਂ ਤੁਹਾਡੇ ਨਾਲ ਸ਼ਰਤ ਲਾਣਾ ਉਸਤਾਦ ਜੀ, ਮੈਂ ਅਗਰ ਪੇਟ ਆਪਣਾ 36 ਵੇਸਟ ਕਰ ਲਈ ਤੇ ਮੈਂ 5 ਲੱਖ ਰੁਪਈਆ ਲਾਂਗਾ ਤੁਹਾਡੇ ਕੋਲ। ਤੁਸੀਂ ਸਿਆਣੇ ਕਹਿੰਦੇ ਘਰੋਂ ਨਿਕਲੀ ਕੁੜੀ ਤੇ ਲੱਕੋਂ ਨਿਕਲਿਆ ਢਿੱਡ, ਇੱਜ਼ਤ ਨਾਲ ਵਾਪਸ ਨਹੀਂ ਆਉਂਦੀ। ਨਹੀਂ ਉਸਤਾਦ ਜੀ, ਇਹੀ ਗੱਲ। ਮੈਂ ਤੈਨੂੰ ਜੈਨੂਇਨ ਕਹਿ ਰਿਹਾ ਕਿ ਸ਼ਰਤ ਨਾਲ ਬੈਟ ਦੇ ਨਾਲ ਪੇਟ ਅੰਦਰ ਹੋਏਗਾ, ਉਂਝ ਨਹੀਂ ਹੁੰਦਾ। ਤੁਸੀਂ ਬੈਠੇ ਆ ਲਾ 5 ਕਿਲੋ ਛਾਪਰ 10 ਕਿਲੋ ਆਟਾ ਪਾਇਆ ਘੁੱਟ ਕੇ ਉਹ ਬੈਠੇ, ਤੁਹਾਨੂੰ ਵੀ ਨਾ ਕੰਮ ਆ। ਯਾਰ ਸ਼ਰਟ ਵਿੱਚ ਕਰਦੇ ਨਾਲ ਕਿੰਨਾ ਕਿੰਨਾ ਢਿੱਡ ਦਾ ਮਾਸ ਵੀ ਢਿੱਡ ਉਹ ਯਾਰ ਉਹ ਲੈ ਲਾ, ਉਹ ਇੱਕ ਆਉਂਦਾ ਵਾ ਵਕਤੀ ਤੌਰ ਤੇ ਨਾ, ਬੈਲਟ ਜਿਹਾ ਨੂੰ ਬੰਨ ਲੈਂਦੇ ਉੱਤੇ ਸ਼ਰਟ ਪਾ ਲੈਂਦੇ, ਪਤਲਾ ਜਿਹਾ ਹੋ ਜਾਂਦਾ, ਲੇਕਿਨ ਉਹ ਉਸਤਾਦ ਜੀ ਠੀਕ 4 ਮਿੰਟ ਬਾਅਦ ਤੁਹਾਡਾ ਸਾਹ ਘੁੱਟਣ ਲੱਗ ਪੈਂਦਾ। ਮੈਂ ਕਹਿਣ ਡਿਆ ਉਹ ਬਹੁਤ ਬਕਵਾਸ ਕੰਮ ਆ। ਮੇਰੇ ਕੋ ਉਹ ਖਿਚਰ ਰੱਖਦਾ ਨਾ ਤਾਂ ਤੁਹਾਡੇ ਉਹ ਬਲੱਡ ਸਰਕੂਲੇਸ਼ਨ ਖਰਾਬ ਹੋ ਜਾਂਦੀ ਹੈ ਤੇ ਅੱਖਾਂ 'ਚ ਆਉਣ ਲੱਗ ਪੈਂਦਾ ਬਲੱਡ, ਉੱਥੋਂ ਨੱਪੀ ਰੱਖਦਾ ਨਾ, 2-3 ਮਿੰਟ ਬਾਅਦ ਤੁਸੀਂ ਕਹਿੰਦੇ ਬਸ ਭਾਈ ਸੋਨਾ ਬੈਲਟ ਮੰਗਵਾਇਆ ਮੈਂ, ਲੈ ਲਓ ਆ ਲੈ ਲਓ ਸੋਨਾ ਮੈਂ ਬੈਠ। ਮੇਰੇ ਕੋ ਪੇ ਆ। ਪਰ ਫੈਸਲ ਤੁਸੀਂ ਢਿੱਡ ਦਾ ਕੁਝ ਕਰੋ ਬਸ। ਉਹ ਢਿੱਡ ਵਾਸਤੇ ਮੰਗਾਇਆ ਸੀ। ਉਹ ਢਿੱਡ ਦਾ ਹੀ ਆ। ਐਦ ਪਾ ਕੇ ਹਾਂਜੀ ਉਹ ਬੈਲਟ ਮੰਗਾਇਆ, ਘਰ ਪਿਆ। ਇੱਕ ਹੋਰ ਉਸਤਾਦ ਜੀ ਉਹ ਕਾਲਾ ਜਿਹਾ ਸੀਗਾ ਜਿਹਦੀ ਬੜੀ ਐਡ ਦਿੰਦੇ ਸੀ ਉਸਤਾਦ ਜੀ, ਉਹ ਇੱਥੇ ਦੀ ਕਰਾਇਆ, ਉੱਤੇ ਹੀ ਨਹੀਂ ਚੜਿਆ। ਆਹੋ ਪਜਾਮੇ ਜੇ ਆਹੋ। ਤੇ ਹੁਣ ਹਾਂਜੀ ਉਸਤਾਦ ਜੀ, ਉਸ ਤੋਂ ਬਾਅਦ ਇੱਕ ਹੋਰ ਚੀਜ਼ ਉਸਤਾਦ ਜੀ, ਮੈਂ ਹੁਣ ਤੁਹਾਨੂੰ ਦੱਸਾਂ, ਆਨਲਾਈਨ ਚੀਜ਼ਾਂ ਜਿਹੜੀਆਂ ਮੰਗਾਈਆਂ ਨੇ ਮੈਂ ਉਸਤਾਦ ਜੀ, ਆ ਬਨਾਨਾ ਨਹੀਂ ਜਿਹੜੀਆਂ ਇਹ ਵਾਲੀਆਂ ਬਨਾਨਾ, ਹੁਣ ਨਾ ਮੈਂ ਆਨਲਾਈਨ ਮੰਗਾਈਆਂ, ਉਹ ਮੋਟੇ ਜਿਹੇ ਕਰੈਕਟਰ ਨੇ ਇੰਝ ਚੜਾ ਕੇ ਇੰਝ ਕਰਕੇ ਕੀਤੀ ਤੇ ਕਹਿੰਦਾ ਫੀਲਿੰਗ ਵੈਰੀ ਵੈਲ। ਉਹ ਮੈਂ ਪਾਈ ਮਿੱਠਾ ਜੀ, ਉਹ ਮੂੰਹ ਤੋਂ ਹੀ ਨਹੀਂ ਲੰਗੀ। ਆਨਲਾਈਨ ਆਈ ਯਾਰ, ਬੜਾ ਦੁੱਖ ਹੋਇਆ। ਉਹ 2500-2600 ਰੁਪਏ ਦੀਆਂ 6 ਮੰਗਾਈਆਂ ਮੈਂ। 6 ਆਹੋ ਅੱਛਾ ਉਹ ਯਾਰ ਮਿੱਠੇ ਉਹਦਾ ਐਡ ਸੀਗਾ ਚੱਲਣ ਟਾਈਮ, ਮੈਂ ਆਨਲਾਈਨ ਆਰਡਰ ਕਰ ਦਿੱਤਾ, ਫੇਲ ਲੱਗੀ ਦੀ, ਠੀਕ ਹੈ ਨਾ, 250 ਰੁਪਏ ਡਿਲੀਵਰੀ ਦਾ, ਉਹ 3035 ਰੁਪਏ ਬਣਿਆ। ਉਹ ਭਾਈ ਆਈਆਂ ਹੀ ਨਹੀਂ, ਉਹ ਮੈਂ ਇੱਥੇ ਕਰਨ ਆ, ਉਹ ਭਾਈ ਆਉਂਦੀ ਨਹੀਂ। ਫਿਰ ਉਸ ਤੋਂ ਬਾਅਦ ਇੱਕ ਹੋਰ ਮਿੱਠਾ ਜੀ, ਉਹ ਜਿਹੜਾ ਮੌਕਾ ਨਹੀਂ ਨਿਕਲਿਆ, ਇੱਕ ਗੋਲ ਜਿਹਾ ਸਟੀਕਰ, ਕਹਿੰਦੇ ਜੀ ਸਟੀਕਰ ਲਗਾਏ, ਹੋਰ
मिनटों में ये वो परेशान है आप मौकों से और मुंसमों से मुंसमों ਤਿੰਨੋਂ ਸੇ ਮੁਸਮਨੋ ਇਸ ਤਰ੍ਹਾਂ ਇੱਥੇ ਲਾਓ ਕਹਿੰਦੇ ਉਸੇ ਟਾਈਮ ਲਾ ਲਓ ਇਹ ਕੀ ਮੈਂ ਲਾਈ ਰੱਖਿਆ ਉਹ ਸਵੇਰ ਤੱਕ ਲਗਾ ਰਿਹਾ ਸਵੇਰ ਮੈਂ ਬਹੁਤ ਸੋਹਣਾ ਸਿਰਫ ਸਟicker ਲਾਇਆ ਬਸ ਮੌਕਾ ਹੁੰਦਾ ਹੀ ਹੈ ਮੌਕਾ ਤੇ ਉਹ ਯਾਰ ਤੁਸੀਂ ਨਾਈ ਕੋ ਜਾਓ ਉਹਨੇ ਧਾਗਾ ਪਾ ਕਰ ਦੇਣਾ ਤੁਸੀਂ ਢਿੱਡ ਦਾ ਮਾਸ ਦਾ ਕੁਝ ਕਰੋ ਮੈਂ ਨਾ ਬਹੁਤ ਲੰਮ ਕੱਢਿਆ ਹੋਇਆ ਕੀ ਸਹੀ ਗੱਲ ਮਤਲਬ ਉਹਨੇ ਆਟੇ ਦਾ ਨਹੀਂ ਢੇਰ ਲਾਇਆ ਹੁੰਦਾ ਇੱਕ ਸਾਈਡ ਤੇ ਯਾਰ, ਉਹ ਯਾਰ ਰੋਟੀ ਖਾਂਦੇ ਹੋ ਨਾ ਆਪਣੇ ਢਿੱਡ ਦੇ ਮਾਸ ਦਾ ਮੂੰਹ ਸਾਫ਼ ਕਰ ਲੈਂਦੇ ਉਹਨੂੰ ਭੁੱਖ ਲੱਗੀ ਹੋਵੇ ਲੋਕੀ ਅੱਗੇ ਰੋਟੀ ਨਹੀਂ ਰੱਖਦੇ ਕਿ ਗਏ ਤੇ ਰੱਜਾ ਹੀ ਆ ਯਾਰ ਇੱਕ ਦਿਨ ਪੁੱਠੇ ਸੁੱਤੇ ਇੰਜ ਹੁੰਦੇ ਆ ਉੱਠੇ ਸੁੱਤੇ ਹੁਣ ਉੱਠੇ ਸੁੱਤੇ ਹੁਣ ਫੁੱਲੀ ਬੈਟਰੀ ਤਰ੍ਹਾਂ ਘੁੰਮ ਵੀ ਜਾਂਦੇ ਲੱਤਾਂ ਦਾ ਫੜ ਕੇ ਐ ਕਰੋ ਕਿੰਨੀ ਦੇਰ ਘੁੰਮਦਾ ਰਹਿਣਾ ਸਾਜੀ ਨਿਆਣੇ ਖੇਡਦੇ ਅੱਜ ਪੁੱਠਾ ਲੱਪਾ ਪਾ ਕੇ ਇੱਕ ਉਧਰੋਂ ਉੱਠਿਆ ਜਾਂਦਾ ਇੱਕ ਉਧਰੋਂ ਨਹੀਂ ਝੂਠਾ ਤੇਰੇ ਪੋਤਿਆਂ ਨੇ ਇਦਾਂ ਖੇਡਿਆ ਕਰਨਾ ਅੱਲਾ ਸੇ ਤੈਨੂੰ ਪੁੱਠਾ ਲੰਮੇ ਪਾ ਕੇ ਕਿਹੜੇ ਧੌਣ ਤੇ ਕਿਹੜੇ ਪੈਰਾਂ ਤੇ ਬਹਿ ਕੇ ਇੰਜ ਹੋਇਆ ਕਰਨਾ ਉਸਤਾਦ ਭਾਈ ਉਸਤਾਦ ਜੀ ਮੈਨੂੰ ਕਸਮੇ ਮੈਨੂੰ ਕਿੱਡੀ ਖੁਸ਼ੀ ਹੋਈ ਹੈ ਤੁਸੀਂ ਗੱਲ ਕੀਤੀ ਭਾਈ ਫੈਸਲ ਪੁੱਠਾ ਲੰਮੇ ਪਾ ਕੇ ਨਾ ਪੰਜ ਖਿਲਾਰ ਕੇ ਨਹੀਂ ਖੜਾ ਕਰਦੇ ਲਾਤੇ 'ਚ ਪੈਰ ਮਾਰਦੇ ਭਾਈ ਫੈਸਲ ਸਿੱਧਾ ਹੋਇਆ ਆਹੋ ਭਾਈ ਫੈਸਲ ਦੀ ਬਿਮਾਰੀ ਹੈ ਪੁੱਠੇ ਹੱਟ ਮੁੜ ਕੇ ਸਿੱਧੇ ਨਹੀਂ ਹੋ ਜਾਂਦਾ ਬੰਦਾ ਆ ਕੇ ਸਿੱਧਾ ਕਰਦਾ ਨਾ ਉਹ ਮਰੇ ਮੈਂ ਕਛੂ ਘੁਮਾਵਾਂਗਾ ਸਿੱਧਾ ਨਹੀਂ ਹੋਇਆ ਲੇਕਿਨ ਉਸਤਾਦ ਜੀ ਬੈਟ ਦੇ ਨਾਲ ਹੁੰਦਾ ਜੇ ਮੈਂ ਤੁਹਾਨੂੰ ਜਨਮਨ ਕਹਿ ਰਿਹਾ ਜਾਂ ਬੈਟ ਲਾਵੇ ਕੋਈ ਜਾਂ ਕੋਈ ਤੁਹਾਡੇ ਚਾਹ ਨਾਲ ਲਗਾਵੇ ਪੇਟ ਸਮਾਰਟ ਕਰੋ ਫਿਰ ਨਹੀਂ ਬੈਟ ਪੁੱਟਣਾ ਵੀ ਨਹੀਂ ਹੁੰਦਾ ਨਹੀਂ ਬੈਟ ਨਾਲ ਤੇ ਹੁੰਦਾ ਉਸਤਾਦ ਜੀ ਸ਼ਰਤਾਂ ਹੋਈ ਮੈਂ ਤੁਹਾਨੂੰ ਕਹਿ ਰਿਹਾ ਯਾਰ ਤੁਸੀਂ 40 ਦਿਨ ਚੀਨੀ ਛੱਡ ਦਿਓ ਵਜ਼ਨ ਕਰ ਲਓ ਆਪਣਾ ਤੇ 40 ਦਿਨ ਚੀਨੀ ਛੱਡ ਦਿਓ ਚੀਨੀ ਚੀਨੀ ਤੋਂ ਮੁਰਾਦ ਇਹ ਹੈ ਕਿ ਚੀਨੀ ਕਿਸੇ ਵੀ ਤਰੀਕੇ ਦੇ ਨਾਲ ਬਾਡੀ 'ਚ ਨਾ ਜਾਵੇ ਜਾਵੇ ਹੀ ਨਾ ਸਿਰਫ ਚੀਨੀ ਫਿਜ਼ੀਕਲ ਚੀਨੀ ਨਹੀਂ ਕਿ ਹੁਣ ਤੁਸੀਂ ਚਾਹ 'ਚ ਚੀਨੀ ਪਾਉਂਦੇ ਤੇ ਉਹ ਛੱਡਤੀ ਤੁਸੀਂ ਜਨਾਬ ਜੀ ਉਹ ਮਤਲਬ ਅਗਰ ਕਿਸੇ ਚੀਜ਼ 'ਚ ਚੀਨੀ ਪਾਉਂਦੇ ਤੇ ਉਹ ਛੱਡਦੇ ਹੋਰ ਚੀਨੀ ਨਹੀਂ ਉਹ ਕਿਸੇ ਵੀ ਚੀਜ਼ 'ਚ ਮਤਲਬ ਬਾਜ਼ਾਰੋਂ ਬਿਸਕਿਟ ਮਿਲਦੇ ਪਾਇਣ ਚ ਚੀਨੀ ਹੁੰਦੀ ਉਹਦੇ 'ਚ ਬਹੁਤ ਜ਼ਿਆਦਾ ਵਾ। ਹਾਂਜੀ। ਬੋਤਲ 'ਚ ਤੌਬਾ ਦਾ ਮੁਕਾਮ ਮਠਿਆਈ 'ਚ ਜਿਹਦੇ 'ਚ ਵੀ ਚੀਨੀ ਆ ਮਿੱਠੀ ਸ਼ੈ ਉਹਨੂੰ ਮਾਈਨਸ ਚੀਨੀ ਅੰਦਰ ਨਾ ਜਾਵੇ ਕਿਸੇ ਵੀ ਸੋਰਸ ਦੇ ਨਾਲ ਤੇ ਡਿਹਾਈਡ ਤੇ 40 ਦਿਨ ਬਾਅਦ ਆਪਣਾ ਵੇਟ ਕਰ ਲੈਣਾ ਇਹਦੇ ਉਸਤਾਦ ਜੀ ਡਿਹਾਈਡ ਹੋਣ ਭਾਈ ਦਾ ਨਿੰਬੂ ਵੀ ਜ਼ਿਆਦਾ ਪੀਓ ਤੁੰਨ ਕੇ ਨਹੀਂ ਚੀਨੀ ਜਿਹੜੀ ਨਾ ਕਿਉਂਕਿ ਕੁਝ ਦਿਨਾਂ ਬਾਅਦ ਜਿਹੜੀ ਉਹ ਅੰਦਰ ਚੀਨੀ ਖਤਮ ਹੋ ਜਾਂਦੀ ਹੈ ਬਾਡੀ ਨੂੰ ਜ਼ਰੂਰਤ ਹੁੰਦੀ ਹੈ ਉਹ ਤੁਹਾਡੀ ਚਰਬੀ ਦੇ ਵਿੱਚੋਂ ਤੁਹਾਡੇ ਮੋਟਾਪੇ ਚੋਂ ਕੱਢਣ ਲੱਗ ਪੈਂਦੀ ਉਸਤਾਦ ਜੀ ਤੇ ਉਹ ਡਿਹਾਰਮੋਟੇਸ਼ਨ ਨਹੀਂ ਹੋਏਗੀ ਉਹਨਾਂ ਚੀਨੀ ਛੱਡਤੀ ਤੇ ਰੱਜ ਕੇ ਗੁੜ ਖਾਣ ਲੱਗ ਪਿਆ ਹੋਰ ਮੋਟਾ ਇਹ ਹਕੀਕਤ ਗੱਲ ਹੈ ਚੀਨੀ ਛੱਡ ਦਿਓ ਗੁੜ ਜਿੰਨਾ ਮਰਜ਼ੀ ਖਾਓ ਨਹੀਂ ਐਵੇਂ ਜਿੰਨਾ ਮਰਜ਼ੀ ਖਾਓ ਮੈਂ ਕਹਿੰਦੇ ਆ ਨਹੀਂ ਨਹੀਂ ਸ਼ੱਕਰ ਕੈਲੋਰੀ ਜਿਹੜੀ ਨਾ ਸ਼ੱਕਰ ਯਾਰ ਨਹੀਂ ਯਾਰ ਨਹੀਂ ਸ਼ੱਕਰ ਵੀ ਨਹੀਂ ਚੀਨੀ ਵੀ ਨਹੀਂ ਸ਼ੱਕਰ ਘੱਟ ਕਰਦੀ ਹੈ ਲੇਕਿਨ ਇਹ ਨਹੀਂ ਕਿ ਸ਼ੱਕਰ ਬਿਲਕੁਲ ਹੀ ਵੀ ਜ਼ੀਰੋ ਆ ਅੱਛਾ ਯਾਨੀ ਕਿ ਫਿੱਕੀ ਹਾਂਜੀ ਸ਼ੱਕਰ ਇੱਕ ਕੁਦਰਤੀ ਚੀਜ਼ ਆ ਚੀਨੀ ਕੈਮੀਕਲਸ ਨੇ ਠੀਕ ਹੈ ਨਾ ਤੇ ਉਹ ਕੁਦਰਤੀ ਚੀਜ਼ ਆ ਉਹਦੇ ਵਿੱਚ ਵੀ ਹੈਗਾ ਵਾ ਸ਼ੱਕਰ ਵੀ ਤੇ ਮਿੰਟ ਮਾਂਡ ਕਲੇਪ ਉਹਦੇ ਵਿੱਚ ਉਸਤਾਦ ਜੀ ਹੁੰਦੀ ਚੀਨੀ ਮਿੰਟ ਮਾਰ ਕੇ ਲੈ ਮਿੰਟ ਮਾਂਡ ਕਲੇਪ ਹਾਂ ਉਹ ਕੁਛ ਨਹੀਂ ਉਸਤਾਦ ਜੀ ਉਹਦੇ ਨਾਲ ਵੀ ਕਹਿੰਦੇ ਪੇਟ ਬੜਾ ਘੱਟ ਹੁੰਦਾ ਯਾਰ ਉਹ ਚ ਵੀ ਤੇ ਚੀਨੀ ਹੁੰਦੀ ਨਾ ਉਹਦੇ 'ਚ ਚੀਨੀ ਕਦੋਂ ਹੁੰਦੀ ਹੁੰਦੀ ਜਨਾਬ ਉਹ ਚੰਗੀ ਭਲੀ ਹੁੰਦੀ ਉਹਦੇ ਚ ਭਾਈ ਤੁਸੀਂ ਨਿੰਬੂ ਪੁਦੀਨਾ ਇਹ ਪੀਆ ਕਰੋ ਉਹ ਯਾਰ ਸੱਤੂ ਪੀਣ ਇਹ ਰੱਜ ਕੇ ਅੱਗੇ ਮੌਸਮ ਬਣਾ ਸੱਤੂ ਪੀਓ ਉਹ ਯਾਰ ਸੱਤੂ ਸੁੱਤੇ ਨਹੀਂ ਜਿਹੜੀ ਮੈਂ ਗੱਲ ਕਰ ਰਿਹਾ ਫੈਸਲ ਤੂੰ ਸ਼ਰਤ ਲਾ ਲਾ ਰਿਕਾਰਡਿੰਗ ਦੇ ਵਿੱਚ ਹੀ ਤੂੰ ਮੈਂ ਮਸ਼ੀਨ ਮੰਗਾਉਣਾ ਤੂੰ ਉਹਦੇ ਉੱਤੇ ਖਲੋ ਜਾ ਆਹੋ 40 ਦਿਨ ਤੂੰ ਚੀਨੀ ਨਹੀਂ ਖਾਣੀ ਬਾਕੀ ਖਾ ਜੋ ਮਰਜ਼ੀ ਅਗਰ ਤੂੰ ਕਹਿੰਦਾ ਜ਼ਿਆਦਾ ਹੋਵੇ ਤੇ ਬਾਦੀ ਚੀਜ਼ਾਂ ਚਾਵਲ ਭੱਲੇ ਦਹੀਂ ਤੇ ਰੱਖਣੀ ਭੱਲੇ ਪਕੌੜੇ ਸਮੋਸੇ ਤਲੀਆਂ ਚੀਜ਼ਾਂ ਇਹ ਛੱਡ ਦੇ ਘਰ ਦੀ ਰੋਟੀ ਖਾਈ ਜਾ 4 ਖਾ ਜਾ ਰੋਟੀਆਂ ਅੱਛਾ ਤੇ ਕਿੰਨਾ ਵਜ਼ਨ ਘਟੇਗਾ 40 ਦਿਨਾਂ 'ਚ 40 ਦਿਨਾਂ 'ਚ ਅਗਰ ਤੂੰ ਜਿੱਦਾਂ ਮੈਂ ਕਹਿੰਦਾ ਉਦਾਂ ਕਰ ਲਵੇਂ ਨਾ ਹਾਂ ਤੇ 4 ਤੋਂ 5 ਕਿਲੋ 40 ਦਿਨ ਕਿੰਨੇ ਹੁੰਦੇ ਆ ਮਹੀਨਾ ਹੁੰਦਾ ਇੱਕ ਮਹੀਨਾ 10 ਦਿਨ ਲੈ ਇਹਨਾਂ ਮੈਂ 2 ਮਹੀਨੇ 'ਚ ਕਰ ਲਾਂ ਜੇ ਫੇਰ ਉਹ ਤਾਂ 40 ਦਿਨ ਸਾਲਿਆ ਮਹੀਨੇ 2 ਮਹੀਨੇ ਤੋਂ ਘੱਟ ਹੀ ਹੁੰਦੇ ਆ ਹਾਂ ਅਗਰ ਤੂੰ ਕਹਿੰਦਾ ਮੈਂ 10 ਕਿਲੋ ਘਟਾਉਣਾ ਤੇ ਫਿਰ ਨਾਲ ਹੋਰ ਚੀਜ਼ਾਂ ਵੀ ਛੱਡ ਦੇ ਇਹ ਤੈਨੂੰ ਮੈਂ ਉਹ ਕਰ ਰਿਹਾ ਪਿਆ ਕਿ ਤੂੰ ਇੱਕ ਰੁਟੀਨ ਨਾਰਮਲ ਬਣਾ ਸਕਦਾ ਵਾਂ ਅੱਜ ਘਿਓ ਵੀ ਛੱਡ ਦੇ 10 ਕਿਲੋ ਘਟ ਜਾਏਗਾ ਉਹ ਤਾਂ ਫਿਰ ਜ਼ਿਆਦਾ ਐਕਸਟਰਾ ਤੁਸੀਂ ਫੌਰੀ ਘਟਾਉਣਾ ਹੋ ਨਾ ਕਿ ਨਾਰਮਲ ਤੁਸੀਂ ਘਟਾਈ ਜਾਓ ਤੁਸੀਂ ਚੀਨੀ ਨਹੀਂ ਖਾਣੀ ਜੇ ਤੁਸੀਂ ਫੁੱਲ ਤੁਸੀਂ ਯਾਰ ਤੁਸੀਂ ਅਜ਼ਮਾ ਕੇ ਦੇਖ ਲਓ ਯਾਰ ਅਜ਼ਮਾ ਕੇ ਦੇਖ ਲਓ ਇਹਨਾਂ ਨੇ ਨਹੀਂ ਕਰਨਾ ਉਸਤਾਦ ਜੀ ਸਿਰਫ ਚੀਨੀ ਔਰ ਤੁਸੀਂ ਜ਼ਿਆਦਾਤਰ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਚਾਹ ਦੇ ਵਿੱਚ ਉਹ ਤੁਸੀਂ ਉਹ ਮੰਗਾ ਲਓ ਜਿਹੜਾ ਗੋਲੀ ਟੈਬ ਮੁਲਿੰਗਾ ਉਹ ਸੁੱਕੀ ਉਹਦਾ ਨਾਮ ਕਰ ਦੂ ਸੁਸਰਾਲ ਸੁਕਰਾਲ ਸੁਸਰਾਲ ਮੰਗਾ ਲਓ ਸਟੀਵੀਆ ਤੇ ਉਹ ਪਾ ਲੈ ਮਾੜਾ ਜਿਹਾ ਵਿੱਚ ਨਹੀਂ ਤੇ ਤੁਸੀਂ 4 ਤੋਂ 5 ਫਿੱਕੀਆਂ ਚਾਵਾਂ ਪੀਣੀਆਂ ਤੁਹਾਡਾ ਰਚਾ ਹੋ ਜਾਣਾ ਤੁਹਾਨੂੰ ਉਹ ਚੰਗੀ ਲੱਗਣਾ ਚੰਗੀ ਲੱਗੇਗੀ ਤਾਂ ਜੀ ਭਾਵੇਂ ਫੈਸਲੇ ਨਹੀਂ ਕਰਨਾ ਜ਼ਿਆਦਾ ਤੁਹਾਨੂੰ ਉਹ ਭੈਂਟੇ ਲਿਆ ਕੇ ਨਾ ਤੁਹਾਨੂੰ ਵੀ ਖੁਆਇਸ਼ ਦੁੱਧ ਵਿੱਚ ਪਾ ਕੇ ਲੈ ਮਿੱਠੇ ਖਾ ਪਤਾ ਨਹੀਂ ਕੀ ਲੈ ਦਿਓ ਖਾ ਇਹ ਉਹ ਕੈਲੋਰੀ ਓਟਸ ਤੁਹਾਡੀ ਤਬੀਅਤ ਖਰਾਬ ਕਰਦੀ ਉਸ ਲੋ ਜੀ ਮੇਰੀ ਗੱਲ ਸੁਣੋ ਆਪਾਂ ਸਾਰੇ ਕੀ ਕਰਦੇ ਆ
ਤੁਸੀਂ ਸਾਰੇ ਕੀ ਕਰੋ ਕਿ ਮੈਨੂੰ ਮਸ਼ੀਨਾਂ ਤੇ ਖਲੋ ਕੇ ਨਾ ਵੀਡੀਓ ਭੇਜੋ ਤੇ ਇੱਕ ਕਸਮ ਖਾ ਲਓ ਵੀ ਭਾਈ ਮਤਲਬ ਇਰਾਦਾ ਬਹੁਤ ਪੱਕਾ ਕਰ ਲਓ ਲਓ ਜੀ ਕਿ 40 ਦਿਨ ਚੀਨੀ ਨਹੀਂ ਅੰਦਰ ਜਾਣੀ ਚਾਹੀਦੀ। 40 ਦਿਨ ਤੋਂ ਬਾਅਦ ਸ਼ੁਰੂ ਕਰ ਲਈਏ। 40 ਦਿਨ ਤੋਂ ਬਾਅਦ 5 ਕਿਲੋ ਵਜ਼ਨ ਤੁਹਾਡਾ ਘਟ ਜਾਏਗਾ। 5 ਕਿਲੋ ਵਜ਼ਨ ਚੰਗਾ ਭਲਾ ਹੁੰਦਾ। ਬੜੀ ਗੱਲ ਅੱਛਾ ਉਸਤਾਦ ਜੀ, ਇਹਦੀ ਰੇਸ਼ੋ ਹੁੰਦੀ ਜਿਹਦਾ 40 ਜਿਹਦੀ ਏਜ ਹੈਗੀ 35 ਸਾਲ ਉਹਦਾ 60 ਕਿਲੋ ਵਜ਼ਨ, ਜਿਹਦੀ 38 ਸਾਲ ਉਹਦਾ 62 ਕਿਲੋ। ਮੇਰੀ ਹੁਣ ਮੇਰਾ ਹੋਣਾ ਮੇਰਾ ਵਜ਼ਨ 80 ਅੰਡਰ 80 ਹੋਣਾ ਚਾਹੀਦਾ। ਤੁਹਾਡਾ ਕਿੰਨਾ ਅੰਡਰ? 83 ਤੋਂ 84 ਦੇ ਵਿੱਚ ਤੇ ਮੇਰਾ ਕਿੰਨਾ ਹੋਣਾ ਚਾਹੀਦਾ? ਤੇਰੀ ਕਿੰਨੀ ਏਜ ਆ? ਉਹ ਤੁਹਾਡੇ ਜੇ ਨਹੀਂ ਹੋਈ। ਤੇ ਫਿਰ ਤੇਰਾ 80 ਹੋਣਾ ਚਾਹੀਦਾ। 80 ਦੇ ਅੰਦਰ ਹੋਣਾ ਚਾਹੀਦਾ। ਇਹਨਾਂ ਦਾ ਮੇਰਾ 78 ਹੈ। 78 ਦੇ ਉਹ ਭਾਜੀ ਜਾਨ ਤੋਂ ਫਰੈਸ਼ ਹੈ ਨਾ 178 ਕਹੋ 78 ਹੈ ਯਾਰ। 78 ਆ ਬੈਠੇ ਵੇਚ ਮੇਰਾ। ਮਸ਼ੀਨ ਮੰਗਾਵਾਂ? ਉਹ ਮਸ਼ੀਨ ਨਹੀਂ, ਲਿਆਵਾਂ ਇਹ ਫਲੋਰ ਮੇਲ ਵਾਲੇ ਕੰਡੇ ਤੇ ਕਿੱਥੇ ਮਸ਼ੀਨ? ਲੱਗ ਜਾਂਦਾ ਪਤਾ ਝੂਠ ਬੋਲ ਯਾਰ ਭਾਈ ਫੈਸਲੇ 40 ਦਿਨ ਚੀਨੀ ਛੜੀ, 41 ਦਿਨ ਚੌਲਾਂ ਤਰ੍ਹਾਂ ਚੀਨੀ ਖਾਂਦੇ ਆ। ਇਹਨਾਂ ਵਿੱਚ ਹੁਣ ਨਾ ਉਸਤਾਦ ਜੀ ਮੇਰੀ ਫਿਜ਼ੀਕ ਬੋਡੀ ਲੈਂਗੁਏਜ ਬਿਲਕੁਲ ਠੀਕ ਹੈ ਨਾ। ਇੱਕ ਨਾ ਹਲਕਾ ਮੇ ਡੇਟਾ ਨਿਕਲਿਆ ਵੇ ਰੋਜ਼ਾਂ ਨਾ ਜੀ, ਇੱਕ ਚੀਟ ਡੇ ਹੁੰਦਾ ਡੈਟਿੰਗ ਚ ਚੀਟ ਡੇ ਹੁੰਦਾ ਤੇ ਉਧਰ ਬੰਦਾ ਖੇਡ ਕੱਢਦਾ। ਯਾਰ ਮੈਨੂੰ ਇੱਕ ਫ੍ਰੀ ਹੁੰਦਾ ਨਾ ਦਿਨ, ਵੀਕ 'ਚ ਇੱਕ ਦਿਨ ਕਿ ਜੋ ਦਿਲ ਕਰਦਾ ਖਾਓ ਤੇ ਤੌਬਾ ਕਰਾਤੀ ਇਹਨੇ। ਹਾਏ ਹਾਏ ਉਸਤਾਦ ਜੀ, ਤੁਹਾਡੀ ਫੇਵਰਿਟ ਡਿਸ਼ ਕਿਹੜੀ? ਫੇਵਰਿਟ ਡਿਸ਼, ਸਭ ਤੋਂ ਅੱਛੀ ਫੇਵਰਿਟ ਡਿਸ਼ ਕਿਹੜੀ ਉਸਤਾਦ ਜੀ? ਕੀਮਾ ਛੋਟਾ, ਕਰੇਲੇ ਗੋਸ਼ਤ, ਕਿਚਨਾਰ ਗੋਸ਼ਤ। ਕਚਨਾਰ ਗੋਸ਼ਤ। ਲੈ ਇੱਕ ਨਹੀਂ ਮੈਂ ਕਹਿ ਸਕਦਾ। ਮੈਂ ਡਾਈਟ ਸ਼ੁਰੂ ਕੀਤੀ, ਅਗਲੇ ਦਿਨ ਕਚਨਾਰ ਗੋਸ਼ਤ ਬਣ ਗਿਆ। ਉਹ ਭਾਈ ਮੈਂ ਫੈਸਲ ਫੇਰ ਡਾਈਟ ਸ਼ੁਰੂ ਕੀਤੀ, ਅਗਲੇ ਦਿਨ ਯਾਰ ਕਰੇਲੇ ਕੀਮਾ, ਫੇਰ ਬਾਜੀ ਲੈ ਕੇ ਆਏ, ਭਿੰਡੀਆਂ ਲੈ ਕੇ ਆਏ, ਨਾਲ ਕੀਮਾ ਗੋਸ਼ਤ, ਇਸ ਤਰ੍ਹਾਂ ਦੀਆਂ ਆਈਟਮਾਂ। ਤੇ ਮੈਂ ਰੋਵਾਂ ਕਿ ਯਾਰ ਮੈਂ ਕੀ ਕਰ ਬੈਠਾ। ਫਿਰ ਉਸ ਤੋਂ ਬਾਅਦ ਮੈਨੂੰ ਸਭ ਤੋਂ ਜ਼ਿਆਦਾ ਗੁੱਸਾ ਉਦੋਂ ਚੜਿਆ ਸੀ ਜਦੋਂ ਉਸਤਾਦ ਹੋਰਾਂ ਨੇ ਨਹੀਂ ਟੀ ਟਾਈਮ ਦੇ ਵਿੱਚ ਕੀਤਾ। ਡਾਈਟ ਸ਼ੁਰੂ ਕਰਤੀ। ਉਹ ਮੈਂ ਡਾਈਟ ਦੇ ਵਿੱਚ ਸੀਗਾ ਯਾਰ, ਉਸਤਾਦ ਜੀ ਭੱਲੇ ਖਾਣ ਨੇ ਮੇਰੇ ਤੇ ਕੰਮ। ਸਾਰੀਆਂ ਚੀਜ਼ਾਂ ਇੰਜ ਸੈੱਟ ਤੇ ਮੰਗਾ ਲਈਆਂ ਉਸਤਾਦ ਜੀ ਤੇ ਸੁਬਹ ਮਿੱਠੇ ਮੇਰੀਆਂ ਫੇਵਰਟ ਸ਼ਾਵਾਂ ਯਾਰ ਮਗਾਣ ਦੇ ਆ। ਉਹ ਭਾਜੀ ਬੇਦਰਾ ਟਰੰਕ ਚੱਕਿਆ, ਆ ਵੇਖਿਓ ਉਧਰ ਉੱਪਰ ਆ ਲਾ। ਉਹ ਨਾਈਓ ਰੱਖਿਆ ਨਾ ਉਦਾਂ ਹੀ ਲਿਆ ਮਸ਼ੀਨ, ਚੂੜੀਆਂ ਵਾਲੀ ਨਾਈਓ ਲਗਾਈ। ਚਲੋਣੀ ਕਿਦਾਂ ਭਾਜੀ? ਆਪੇ ਚੱਲ ਪੈਣੀ। ਭਰਿਓ ਛੱਡ ਦੇ। ਉਹ ਟੁੱਟ ਨਾ ਜਾਵੇ। ਇਹ ਪੁੱਠੀ ਤੇ ਰੱਖਤੀ। ਕਾਲੂ ਕਿੱਥੇ ਰੱਖ ਦਿੱਤੀ ਹੈ? ਸ਼ਿਟ ਚੌਥਾ ਓਏ ਯਾਰ ਮਾਸ਼ਾਅੱਲਾ, ਵਾਹ 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 ਉਸਤਾਦ ਜੀ, ਅੱਲਾ ਨਜ਼ਰੇ ਬਦ ਤੋਂ ਬਚਾਏ। ਥੱਲੇ ਬੈਲੈਂਸ ਨਹੀਂ ਹੈਗੀ। ਥੱਲੇ ਬੈਲੈਂਸ ਨਹੀਂ ਨਾ, ਤਦੀ ਨਹੀਂ ਸਹੀ ਦੱਸਣ ਦੀ। 83 ਨੂੰ ਇਹ ਵਾ। ਹੈ ਇਹ ਮਸ਼ੀਨ ਹੀ ਖਰਾਬ ਹੈ ਉਸਤਾਦ ਜੀ। 82 ਕਿਲੋ 700 ਗ੍ਰਾਮ। ਭਾਈ ਫੈਸਲ ਸਾਨੂੰ ਪਹਿਲੇ ਚੜ ਲੈਂਦੇ, ਤੁਸੀਂ ਮਸ਼ੀਨ ਦਾ ਧੂਆਂ ਇੱਧਰ ਕਢਾ ਲਿਆ ਲੈਣਾ। ਪੱਧਰੀ ਜਗ੍ਹਾ ਤੇ ਹਾਲੇ ਵੀ ਘੱਟ ਦੱਸ ਰਹੀ ਕਿਲੋ। ਇਹ ਸਹੀ ਹੈ ਕੁਝ ਚਕਾਈ ਆ ਜਾ ਨਹੀਂ ਘੱਟ ਦੱਸ ਰਹੀ। 82 ਕਿਲੋ ਚੁੱਕ ਲਿਆ ਕਾਲੂ ਤੂੰ। 83 84 ਹੋਣਾ ਮੇਰਾ, 84 ਕਿਲੋ। ਇਹ ਚ ਬੈਲੈਂਸ ਕਰਾਉਣਾ ਪੈਂਦਾ। ਹਾਂਜੀ ਹੁਣ ਐਸੇ ਹੀ 85 600। ਬਸ ਲਓ ਉਸਤਾਦ ਜੀ ਇਹੀ ਮਸ਼ੀਨ ਛਾਤੇ ਲਾਇਓ, ਤੁਹਾਡਾ 88 ਨਿਕਲ ਆਉਣਾ। ਆ ਉਰੇ ਚਲੋ ਉਸਤਾਦ ਉਸਤਾਦ ਜੀ ਪਹਿਲੇ ਸਾਡਾ ਕਰਾ ਲਓ। ਪਹਿਲੇ ਇਹਨਾਂ ਦਾ ਆ ਕਰਾ। ਜਾ ਨਹੀਂ ਸਾਡਾ ਤਾਂ ਠੀਕ ਆ ਮਿੱਠੇ, ਆਪਾਂ ਤੇ ਫਿੱਟ ਆ, ਤੈਨੂੰ ਪਤਾ ਐਥਲੀਟ ਪਿੰਡਾ ਵਾ। ਐਥਲੀਟ ਵੀ ਤੇਰਾ ਖਬੀਰ ਪਿੰਡਾ। ਐ ਸਪੋਰਟਸਮੈਨ। ਛੱਡ ਜਾ ਖਲੋ ਜਾ। ਉਹ ਖਲੋ ਜਾ ਭਾਈ ਉੱਤੇ। ਖਲੋ ਜਾਓ ਭਾਜੀ। ਉਹ ਯਾਰ ਫੈਸਲਾ ਖਲੋ ਜਾ। ਡਰ ਕੇ ਖਲੋ। 100 ਕਿੰਨਾ? ਕੱਲ ਤੋਂ ਹੱਥ ਚੁੱਕੀ ਨਾ 104 ਭਾਜੀ। ਉਹ 20 ਕਿਲੋ ਦੇ ਬੂਟ ਨਿਕਲਨੇ ਆ। ਆਪਣਾ ਉਜੜ ਕਢਾ ਦਿਓ, ਬਿਹਤਰ ਹੋ ਜਾਏਗਾ। 104 ਸਾਜੀ 104.4। ਮੈਂ ਆਵਾਜ਼ ਸਾਜੀ ਦੇ ਹੱਥ। ਉਸਤਾਦ ਜੀ ਮਸ਼ੀਨ ਨਹੀਂ ਸਹੀ ਹੈ। ਦੁਬਾਰਾ ਖਲੋ। ਮਸ਼ੀਨ ਨਹੀਂ ਸਹੀ ਹੈ। 104.4 ਪੁੱਠਾ ਨਾ, ਇਹਨੂੰ ਸਿੱਧਾ ਕਰ ਲਾਂਗੇ। ਚਲੋ ਜੀ ਪਰੇ ਉਸਤਾਦ ਜੀ ਆਓ ਜੀ ਕਾਲੂ ਸਾਹਿਬ। ਮਸ਼ੀਨ ਨਹੀਂ ਸਹੀ ਹੈ। ਕਾਲੂ ਆ ਇਹਨੂੰ ਜੁੱਤੀ ਬੈਲੈਂਸ ਨਹੀਂ ਤੇ ਹੈ ਰੱਖੋ, ਯਾਰ। ਇੱਧਰ ਥੋੜੀ ਜਿਹੀ ਇੱਧਰ ਕਰ ਕਾਲੂ ਯਾਰ। ਉਹ ਖਲੋ ਜਾ, ਕੁਛ ਨਹੀਂ ਹੁੰਦਾ, ਹੱਥ ਪਰੇ ਕਰ। ਇੱਧਰ ਵੇਖ ਜਦੋਂ 86.4 ਸਿਲੰਡਰ ਬਾਡੀ ਨੇ ਜਾਣਾ ਨਾ ਇਹ ਜੀ ਉਦੋਂ ਕਾਲੂ ਦਾ ਚੈੱਕ ਕਰ ਲਓ। 86.4। ਚਲੋ ਮਿੱਠਿਆ ਬੋਡੀ ਲੈਂਗੁਏਜ ਚਲੋ ਲੈ ਵੀ ਮਿੱਠੇ ਇੱਜ਼ਤ ਵੇਚ ਦਾ ਸਵਾਲ ਹੀ 86.4 ਅਸੀਂ ਜੁੱਤੀਆਂ ਪਾ ਕੇ ਖਲੋਤੇ ਆਂ। ਉਸਤਾਦ ਜੀ ਮੈਂ ਪੂਰਾ ਕੇਜੀ ਦੇ ਪਰੇ ਕਰ ਲਾ। ਮਿੱਠਾਪੁਰੀਆ ਸਾਹਿਬ 85.6 ਸੇਮ ਮੇਰੇ ਜਿੰਨਾ, ਲੇਕਿਨ ਮੈਂ ਬੂਟ ਵੀ ਪਾਏ ਆ, ਮੋਬਾਈਲ ਵੀ ਹੱਥ ਫੜਿਆ। ਇਹਦਾ ਮਤਲਬ ਮੇਰਾ ਜ਼ਿਆਦਾ ਵਾ। 85 ਸ਼ਾਰੀਆ ਤੁਹਾਡਾ 4 ਆ ਸੀ। ਫੜੀ ਇੱਕ ਮਿੰਟ। ਉਹ ਅਸੀਂ ਤੇ ਸਿਲੰਡਰ ਬਾਡੀ ਆ। 74 ਆ ਦਾਨਿਸ਼ ਤੇਰਾ 70 74 ਆ ਬਾਗੀ ਫਿਲਮ ਵਾਲਾ ਮੁੰਡਾ ਦੇਖਿਆ? ਹਾਂ। ਆ ਉਹ ਜਿਸਮ 85 600 ਗ੍ਰਾਮ ਦਾ ਮੋਬਾਈਲ ਤੇ ਬੂਟ। ਗੁੱਜਰ ਆ ਜਾ ਮੈਨੂੰ ਵੀ ਉਸਤਾਦ ਜੀ ਲਾਣ ਦਿਓ। ਪਾ ਦਵਾ ਤੁਹਾਡੇ ਨਾਲ। ਆ ਜਾ ਵੀ ਆ ਜਾ। ਚੱਲ ਉਹ ਰਹਿਣ ਦੇ ਵੀਡੀਓ ਬਣਾਉਣ ਨੂੰ। ਚੱਲ 47 ਹੀ ਆਣਾ ਹੈ। ਚੱਲ ਹੈ
74 ਹੋਣਾ ਸਾਜੀ ਦਾ 72.8 ਲਓ ਜੀ 72.7 ਨਹੀਂ ਉਸਤਾਦ ਜੀ ਵਜਨ ਤਾਂ 65 ਕਿਲੋ ਬਾਕੀ ਮੈਲ ਹੀ ਆ ਆਹੋ 72.8 ਚਲੋ ਜੀ ਇਹ ਹੁੰਦੀ ਹੈ ਮੈਨੂੰ ਵੀ ਸਾਹ ਜੀ ਲਾ ਕੇ ਮੈਂ ਵੀ ਮੁੰਡਾ ਆਜੋ ਭਾਜੀ ਆਜੋ। ਐਡੀ ਕਿਹੜੀ ਗੱਲ ਹੋ ਕਿੰਨਾ ਫਰਕ ਪੈ ਜਾਏਗਾ ਕਿਤੇ ਫਰਕ ਤਾਂ ਪੈਣਾ ਹੀ ਪੈਣਾ ਇਹ 104 ਸਰਾਪਾ ਹੈ। ਉਹ 20 ਕਿਲੋ ਦੇ ਮੈਂ 102 ਰਹਿ ਜਾਏਗਾ ਹੋਰ ਕੀ ਹੋਏਗਾ 72 72 ਪਰਫੈਕਟ ਆਈਡੀਅਲ ਵਜ਼ਨ ਆ 103.4 ਜਵਾਨੀ ਸੰਭੀ 103.3 ਉਹ ਯਾਰ ਇਹਦਾ ਕੰਮ ਚੈੱਕ ਕਰ ਉਹ ਨਹੀਂ ਉਸਤਾਦ ਜੀ ਇੰਨਾ ਵਜ਼ਨ ਹੀ ਨਹੀਂ ਹੈ ਮੇਰਾ ਮੈਂ ਕਹਿੰਦਾ ਮੇਰਾ ਇੱਕ ਤਾਂ ਵਜ਼ਨ ਹੀ ਗੋਡੇ ਸਾਰਾ- ਤੋਂ ਲੱਤ ਹੀ ਲਾ ਦਿਓ ਉਸਤਾਦ ਜੀ ਗਾਂਧੀ ਗਾਂਧਾ ਵਿੱਚ 103.4 ਇੱਕ ਜਗ੍ਹਾ ਕਿਤੇ ਟਿਕੇ ਤੇ ਫੇਰ ਆ ਆਰਾਮ ਨਾਲ ਖਲੋਵੇਂ ਤੇ ਫੇਰ ਆ 103.6 ਇਸ ਭਾਈ ਨੂੰ ਪੁੱਛ ਲਓ ਜਦੋਂ ਮੋਟਰਸਾਈਕਲ ਚਲਾਉਂਦਾ ਇਹਨੇ ਆਪਣੀ ਮੋਟਰਸਾਈਕਲ ਟੈਂਕੀ ਦਾ ਢੱਕਣ ਦੇਖਿਆ ਜੀ 103 ਭਾਣ ਉਸਤਾਦ ਜੀ ਇੱਧਰ ਦੇਖੋ 72.3 ਜਵਾਨੀ ਸੰਭੀ ਅਸੀਂ ਇਹਦਾ 85 ਸਾਲ ਆਈਡੀਆ ਦਾ ਵੀ ਨਹੀਂ ਜ਼ਿਆਦਾ ਵਾ ਕਿੰਨਾ ਕੁ 6 ਕਿਲੋ 5 ਉਹਨਾਂ ਹੀ ਸੇਮ ਜਿੰਨਾ ਮੇਰਾ ਜ਼ਿਆਦਾ ਘਟਾ ਲਾਂਗੇ ਇਨਸ਼ਾਅੱਲਾ ਘਟਾ ਲਾਂਗੇ ਮੇਰਾ ਇਹ 86 ਹੈ ਰਮਜ਼ਾਨ ਮੇਰਾ ਮੇਰਾ ਸੇਮ ਆ ਬਾਅਦ ਦੇਖਿਓ ਓਏ ਮਸ਼ੀਨ ਨਹੀਂ ਸਹੀ ਹੈ ਕੱਪੜੇ ਵੀ ਲਾ ਲਾ ਤੇਰਾ ਕਿੰਨਾ ਵਾ ਮਸ਼ੀਨ ਨਹੀਂ ਸਹੀ ਹੈ ਉਸਤਾਦ ਜੀ ਮੈਂ ਕੱਲ ਇਹ ਵੱਧ ਵਾ। ਕੀਤਾ ਹੈਗਾ 98 ਸੀਗਾ ਕਿ ਪਤਾ ਉਹ ਭਾਜੀ ਜਰਾਬਾਂ ਤੁਸੀਂ ਕਿਤੇ ਉਹ ਲੋਹੇ ਦੀਆਂ ਪਾਈਆਂ ਵਾ 98 104 ਤੋਬਾ ਮੇਰੀ ਯਾਦ ਉਹ ਲਾ ਕੀ ਹੋਇਆ 103-4 ਕਿਲੋ ਕੀ ਹੋਇਆ ਉਸਤਾਦ ਜੀ ਕਹਿੰਦੇ ਇੰਨਾ ਨਹੀਂ ਹੁੰਦਾ ਬੰਦਿਆਂ ਦਾ 105 ਕਿਲੋ ਦਾ ਬੰਦਾ ਪਾੜ ਜਾਂਦਾ ਵਾ ਲਓ ਜੀ ਫੈਸਲ ਸਾਹਿਬ ਮੈਂ ਤੁਹਾਨੂੰ ਨਾ बाजी चैट जीपीटी को पूछ के रहा था मेरा एक दोस्त है उसकी उम्र ਉਮਰ ਦਾ ਨਾ ਸੁਣਾ 49 है और उसका कद 5.4 है तकरीबन उसका वेट 103 या 104 किलो के राउंड अबाउट है ਕੰਡ ਲਵਾਤੀ ਤੇ आपके दोस्त उम्र इन्नी कद 4.5 नॉर्मल नहीं थे अगर कद 5 फुट 4 इंच तकरीबन 162 तो 163 सेंटीमीटर हो नॉर्मल वजन तकरीबन 55 किलो से 66 किलो के दरमियान अगर कद 5.5 इंच है तो 165 सेंटीमीटर है 57 तो 68 अच्छा ਜਾਓ ਭਾਈ ਸਾਹਿਬ अगर आपके दोस्त की उम्र 49 कद इतना वजन 104 किलो तो आइए सीधा हिसाब देखते हैं नॉर्मल वेट कितना होना चाहिए 4 फुट 5 इंच के लिए सेहतमंद वजन तकरीबन 55 तो 66 किलो के दरमियान बेहतरीन मुतवाजन वजन 60 तो 64 किलो मौजूदा सूरत हाल 104 किलो वजन इस कद के हिसाब से तकरीबन 38 से 40 किलो ज़्यादा है नॉर्मल रेंज से बीएमआई तकरीबन 39 के करीब बनता है ये मोटापा ओबेसिटी क्लास में आता है इस वज़न पर क्या ख़तरात होते हैं ख़ास तौर पर 49-50 साल की उम्र के लगभग हाई ब्लड प्रेशर ਓਏ शुगर ਓਏ ਹੋਏ कोलेस्ट्रॉल दिल की बीमारी घुटनों का दर्द और सांस का फूलना ਇਹ ਸਾਰਾ ਕੁਝ ਹੈ ਸਾਰਾ ਕੁਝ ਹੀ ਆ ਇਹ ਉਹਨੇ ਕਿਹਾ ਜੀ ਅੱਗੋਂ ਉਹਨੇ ਕਿਹਾ एंजाइटी डिप्रेशन दिमाग की बीमारियां क्योंकि दिमाग में एक्स्ट्रा मादा बनना शुरू हो जाता है तबीयत बेचैन रहना किसी काम में दिल ना लगना और किसी भी जगह पे थोड़ी देर बैठने के बाद दिल करना कि मैं यहाँ से चला जाऊँ उकता आ जाना ये सब इसी की लामत है अगर आप वज़न कम नहीं करेंगे तो क्या हो सकता है आपसे दूसरा टी टाइम नहीं होगा अच्छा जी अगों ने कहा जी सादा डाइट प्लान भी मैं तन दे देना वॉक प्लस वर्जिश प्लान 60 दिन का स्ट्रक्चर 60 दिन बता दो जो इस उम्र में महफूज हो और हाँ जी इस उम्र के हिसाब से बताओ कि 20 से 25 किलो वज़न कैसे कम हो सकता है ਹਫਤੇ 10 ਦਿਨ ਚ ਉਹਨੂੰ ਉਹ ਪਹੁੰਚਿਆ ਐਡਮਿਟੀ ਕਹੇ ਆ ਰਹੇ ਤੇ ਲੈ ਜਾਓ ਅੱਲਾ ਪਾਕ लो जी उन्हें क्या जी 20 ਤੋਂ 25 ਕਿਲੋ ਵਜ਼ਨ ਕੰਮ ਕਰਨ ਲਈ 8 ਤੋਂ 12 ਮਹੀਨੇ ਮਹਿਫੂਜ਼ ਦੌਰਾਨੀਆਂ ਹਰ ਮਹੀਨੇ 2 ਤੋਂ 3 ਕਿਲੋ ਕੰਮ ਕਰਨਾ बेहतरीन महफूज तरीके ਦੇ ਨਾਲ मरहला 1 डाइट 70% कामयाबी यही है फौरन बंद करें मीठा चीनी कोल्ड ड्रिंक मिठाइयाँ सफ़ेद आटा चावल रोज़ाना नहीं खाने तली हुई चीज़ें ते बेकरी आइटम्स ਦਾ ਬਹੁਤ ਕਹਿੰਦੇ ਨੇ ਯਾਰ ਇਹ 'ਚ ਬਹੁਤ ਸ਼ੂਗਰ ਹੁੰਦੀ ਹੈ क्या खाना है नाश्ता 2 उबले अंडे या दलिया या ब्राउन ब्रेड 1 स्लाइस बगैर चीनी चाय दोपहर 1 रोटी मल्टीग्रेन या आटा सब्जी कम तेल दाल या चिकन उबला ग्रिल रात ਨੂੰ सिर्फ सब्जी सलाद या चिकन सूप
रोटी ना हो तो बेहतर है। रोज़ाना एक सलाद लाजमी, खीरा, टमाटर, गाजर, बंद गोभी, लीमन। मरहला वॉक और वर्जिश, पहले 2 हफ्ते रोज़ाना 20 मिनट तेज़ वॉक, 1 महीना 40 मिनट, तीसरे महीने 1 घंटा तेज़ वॉक, हल्की बॉडी वेट एक्सरसाइज। पानी रोज़ाना 3 लीटर। ओह ਨਹੀਂ ਨਹੀਂ ਉਹਦੇ ਨਾਲ ਤੇ ਇਹਦੀ ਦਾੜ ਗਿੱਲੀ ਨਹੀਂ ਹੋਣੀ। 7 ਲੀਟਰ ਤੇ ਆਲਰੇਡੀ ਪਹਿਲੇ ਵਿੱਚ ਹੁੰਦਾ ਵਾ। 20 ਲੀਟਰ ਵਾਲੀ ਟੈਂਕੀ ਆ ਇਹ। ਲੇਕਿਨ ਨਾ ਉਹ ਅੰਦਰੋਂ ਫਿੱਟ ਹੈਗੇ ਆ। ਅੰਦਰੋਂ ਕਿੱਥੋਂ ਅੰਦਰੋਂ fit ਆ? ਲੋਇਆ ਵਾ ਅੰਦਰੋਂ। ਸਾਹ ਜੜਿਆ ਹੁੰਦਾ ਯਾਰ ਇਹਨਾਂ ਨੂੰ। ਨਹੀਂ ਪੂਰੇ ਫਿੱਟ ਆ ਫਿਜ਼ੀਕਲੀ। ਉਹ ਉਂਝ ਤਰ੍ਹਾਂ ਕਰ ਵੀਰੇ। ਇਹ ਐਕਟ ਆ, ਢਿੱਡ ਐਕਟ ਹੈਗਾ। ਐਕਟ ਨਹੀਂ ਹੈਗਾ, ਬੇੜਾ ਘਰ ਕਰ ਲਿਆ, ਮਤਲਬ ਗੁਰਦੇ ਆ ਜਿਵੇਂ ਕੇਰੀ ਵਾਲੀ ਛਲੀ ਟੰਗੀ ਆ। ਹਾਂਜੀ ਤਬਾਹੀ ਬਚੀ ਪਈ ਅੰਦਰ, ਭਾਈ ਨੇ ਸੈਂਟਾ ਪਿਊਟੀ ਬੇੜਾ ਘਰ ਕਰ ਲਿਆ ਵਾ, ਅੰਦਰ ਜੰਗ ਲੱਗੀ ਆਪਸ ਦੇ ਵਿੱਚ ਆਜ਼ਾਦ ਹੀ। ਭਾਜੀ ਸੋਚੋ ਤੁਸੀਂ ਤੁਹਾਡੇ ਇਹਦਾ ਭਾਈ ਕੋਈ ਸੋਚੋ ਫੈਸਲ ਸਾਹਿਬ, ਮੈਂ ਤੁਹਾਨੂੰ ਸਹੀ ਕਹਿ ਰਿਹਾ। ਉਸਤਾਦ ਜੀ ਅੰਦਰ ਤੁਸੀਂ ਆਜ਼ਾਦ। ਕਿੰਨਾ ਕੁ ਸੋਚਿਆ ਲਓ ਜੀ ਮੈਂ 93 ਕਿਲੋ ਸੀ, ਮੇਰੇ ਬਾਰੇ? 93 ਤੋਂ ਮੈਂ 84 ਤੇ ਆ ਗਿਆ, 83 ਤੇ। ਆ ਹੁਣ ਜਿਹੜਾ 2 ਕਿਲੋ ਵਧਿਆ ਨਾ, ਸਿਰਫ ਇਸ ਤੋਂ ਕਿ ਮੈਂ ਪਿਛਲੇ ਮਹੀਨੇ ਤੋਂ ਬਿਸਕੁਟ ਖਾ ਰਿਹਾ ਸੁਬਹ, ਬੇਕਰੀ ਵਾਲਾ ਮੈਨੂੰ ਸਮਝ ਆਈ, ਉਹ ਨਾ ਖਾਓ। ਅੱਜ ਤੋਂ ਬੰਦ। ਮੇਰੇ ਬਾਰੇ ਜੀ ਕਿੰਨਾ ਸੋਚਿਆ ਜੇ? ਤੇਰੇ ਬਾਰੇ ਸੋਚ ਰਿਹਾ ਤੇ ਪਿਛਲੇ 15 ਮਿੰਟ ਤੁਹਾਨੂੰ ਸਾਰਾ ਕੁਝ ਦੱਸ ਰਿਹਾ ਪੁੱਛ ਕੇ। ਉਸਤਾਦ ਜੀ ਨਹੀਂ। ਹੋਰ ਤੁਹਾਡੇ ਬਾਰੇ ਕੀ ਸੋਚਾਂ? ਉਹ ਚੈਟ ਜੀਪੀਟੀ ਕਹਿੰਦੀ ਇਹ ਸ਼ਖਸ ਜ਼ਿੰਦਾ ਉਹ ਕੈਸੇ ਇਦਾਂ ਹੈ? ਦੇ ਲੋਕਾਂ ਦੀ ਆਦਤ ਹੁੰਦੀ ਹੈ, ਇਦਾਂ ਦੇ ਲੋਕਾਂ ਦੀ ਕੀ ਆਦਤ? ਕਿ ਉਹ ਅਗਲੇ ਤੇ ਪਾਉਣਾ, ਅਗਲੇ ਤੇ ਸਾਰਾ ਆਪਣੀ ਕੀਤੀ ਕਰਾਈ ਅਗਲੇ ਤੇ ਪਾਉਣੀ, ਅਤੇ ਆਪਣੇ ਆਪ ਨੂੰ ਸੈਟੀਸਫਾਈ ਰੱਖਣਾ। ਹਾਂਜੀ। ਅਸਲ 'ਚ ਇਹਨਾਂ ਦਾ ਕੰਮ ਹੁੰਦਾ ਆਪਣੇ ਆਪ ਨੂੰ ਅੰਦਰੋਂ ਸੈਟੀਸਫਾਈ ਰੱਖਣਾ, ਕਿ ਉਹ ਨਹੀਂ ਚੰਗਾ, ਉਹਨੇ ਮੇਰੇ ਨਾਲ ਇਦਾਂ ਕਰਤਾ, ਉਹਦੀ ਵਜ੍ਹਾ ਤੋਂ ਇਦਾਂ ਹੋਇਆ, ਉਹਦੀ ਵਜ੍ਹਾ ਤੋਂ ਮੈਂ ਫਰਿਸ਼ਤਾ ਵਾਂ, ਹਾਂਜੀ। ਮੇਰਾ ਕੋਈ ਕਸੂਰ ਹੀ ਨਹੀਂ, ਉਹਨੇ ਇਦਾਂ ਕਰਤਾ, ਉਹਨੇ ਇਦਾਂ ਕਰਤਾ। ਉਹ ਬਸ ਇਹ ਇਦਾਂ ਦੇ ਹੁੰਦੇ ਨੇ, ਆਮ ਤੁਰੇ ਫਿਰਦੇ ਇਦਾਂ ਦੇ। ਤੁਹਾਡਾ ਰਾਈਟ ਬਣਦਾ ਕਿ ਤੁਸੀਂ ਕਹੋ ਕਿ ਪੁੱਤਰ ਕੱਲ ਤੋਂ ਵਾਕ ਤੇ ਜਾਣਾ, ਇਹਨਾਂ ਨੇ ਕੱਲ ਤੋਂ ਜਿਮ ਜਾ, ਲਓ ਜੀ, ਅੱਜ ਤੋਂ ਬਾਅਦ ਬੇਕਰਸ ਆਈਟਮ ਬੰਦ ਹੈ। ਐਟਮ ਬੰਦ ਨੇ। ਤੇ ਜਿਮ ਸ਼ੁਰੂ ਕਰ ਦੇ। ਅੱਜ ਤੋਂ ਬਾਅਦ ਚੀਨੀ ਬੰਦ ਆ, ਮਤਲਬ ਰਸ ਚਿਕਨ ਪੈਟੀਜ਼। ਰਸ ਹਣੀ ਬੇਕਰਸ ਆ ਵੀ ਇਹ ਤਾਂ ਉਹਦੇ ਚ ਆ ਜਾਂਦਾ ਨਾ ਤੁਹਾਡੇ ਫਾਸਟ ਫੂਡ ਚ। ਫਾਸਟ ਫੂਡ ਚ ਹਾਂ ਤੁਹਾਡੇ ਫਾਸਟ ਫੂਡ ਚ ਆ ਜਾਂਦੀਆਂ ਚੀਜ਼ਾਂ। ਸਿਰਫ ਪਕੌੜੇ ਖਾਣਾ ਉਸਤਾਦ ਜੀ, ਇਸ ਤੋਂ ਇਲਾਵਾ ਕੁਝ ਨਹੀਂ। ਪੇਸਟਰੀ ਕਹਿ ਲਾ, ਬਿਸਕਿਟ ਕਹਿ ਲਾ, ਬਾਕਰਖਾਨੀ ਕਹਿ ਲਾ, ਰਸ ਕਹਿ ਲਾ। ਰਸਾਂ ਦੇ ਵਿੱਚ ਵੀ ਹੁੰਦੀ ਆ ਅਲੱਗ ਰਸ, ਫਿੱਕੇ ਫਿੱਕੇ ਹਾਂਜੀ ਹੁੰਦੀ ਉਹਨਾਂ ਚ। ਉਹਦੇ ਚ ਵੀ ਹਾਂਜੀ, ਲੇਕਿਨ ਉਸਤਾਦ ਜੀ ਉਹ ਜਿਹੜੀ ਹੁੰਦੀ ਹੈ ਬ੍ਰਾਊਨ ਰਸ, ਤੁਸੀਂ ਉਹ ਖਾਓ। ਉਹ ਚ ਵੀ ਹੁੰਦੀ ਹੈ। ਅੱਛਾ, ਇਹਨਾਂ ਨੂੰ ਹਰ ਨੇਮਤ ਦਾ ਨਾਮ ਪਤਾ ਵਾ, ਇਤਿਆਦ ਨਹੀਂ ਕਰਨਗੇ, ਆਪ ਨਹੀਂ ਖਾਣਗੇ। ਤਾਂ ਫਿਰ ਜਿਹੜੀਆਂ ਈ ਤੇ ਫੇਣੀਆਂ ਖਾਣੀਆਂ ਆਪਾਂ ਉਹ ਛੱਡ ਮੈਂ ਦਈਏ। ਖਾਣੀ ਹੀ ਨਹੀਂ। ਉਹ ਇੰਨੀ ਕੁ ਚੀਟਿੰਗ ਕਰ ਲਈਦੀ ਹੈ। ਚੀਟ ਡੇ ਹੋ ਜਾਂਦਾ। ਅੱਛਾ ਲਓ ਜੀ ਭੈਣ, ਮੈਂ ਤੁਹਾਨੂੰ ਦੱਸ ਦਿੱਤਾ ਜੇ 1 ਮਹੀਨੇ ਬਾਅਦ ਅੰਡਰ 80 ਹੋਏਗਾ। ਇਨਸ਼ਾਅੱਲਾ ਸਾਡਾ ਆਪਣਾ ਵੀ। ਮੈਂ ਆਪਣੀ ਤਾਂ ਦੱਸ ਦੇਣਾ, ਤੁਸੀਂ ਵੇਖ ਲਾ। ਕਹਿੰਦਾ ਨਾ ਤੁਸੀਂ ਕਹੋ ਇਦਾਂ ਕਹੋ, ਮੈਂ ਕਹਿਤਾ ਨਾ, ਮੈਂ ਤਾਂ ਨਹੀਂ ਕਿਸੇ ਨੂੰ ਕਿਹਾ ਵੀ ਤੂੰ ਕਹਿ। ਹਾਂਜੀ ਠੀਕ ਹੈ ਜੀ, ਮੈਂ ਤੈਨੂੰ ਕਿਹਾ ਵਾ, ਤੂੰ ਕਹਿੰਦਾ ਜੀ ਮੈਨੂੰ ਦੱਸੋ। ਤੈਨੂੰ ਮੈਂ ਪਹਿਲੇ ਕਿਹਾ ਇਤੋਂ ਕਿ 40 ਦਿਨ ਚੀਨੀ ਛੱਡ ਦੇ। ਤੂੰ ਕਿੰਨਾ ਕੁ ਕਿਹਾ ਕਿ ਉਸਤਾਦ ਜੀ ਓਕੇ ਲਓ ਤੁਹਾਡਾ ਵਾਅਦਾ ਹੋ ਗਿਆ 40 ਦਿਨ, ਤੂੰ ਕਿੰਨਾ ਕੁ ਕਹਿਤਾ? ਲੋ ਜੀ ਵਾਦਾ ਹੋ ਗਿਆ ਉਸਤਾਦ ਜੀ ਛੱਡ ਦੇ 40 ਯਾਰ। ਦਿਨ ਉਸਤਾਦ ਜੀ ਵਾਦਾ ਹੋ, ਮੈਂ ਇੱਕ ਵਾਰੀ ਕਹਿ ਨਹੀਂ ਦਿੱਤਾ, ਹੁਣ ਕੀ ਹੋ ਗਿਆ ਚਾਹ ਜੀ ਨੇ ਉਸਤਾਦ? ਵਜਾ ਕੇ 4 ਕੱਪ ਚਾਹ ਦੇ ਪੀਂਦੇ ਤੁਸੀਂ। ਗੁੱਸੇ 'ਚ ਨਹੀਂ ਆਈ ਤਾਂ ਤੁਹਾਨੂੰ ਮੈਂ ਕਹਿਣ ਡਿਆ, ਮੈਂ ਇੱਕ ਵਾਰੀ ਕਹਿ ਦਿੱਤਾ ਕਿ ਉਸਤਾਦ ਜੀ ਮੈਂ ਛੱਡਤੀ ਚੀਨੀ, ਮੈਂ ਨਹੀਂ ਖਾਵਾਂਗਾ ਅੱਜ ਤੋਂ ਬਾਅਦ। ਇਹਨਾਂ ਨੇ 40 ਦਿਨ ਚੀਨੀ ਛੱਡ ਵੀ ਤਿੰਨੇ ਦਾ 41 ਦਿਨ ਦਾ ਲਾਸਟ ਚੀਨੀ ਵਾਲੇ ਗਦਾਮ 'ਚ ਲੱਭਣੀ ਆ, ਮੇਰੇ ਕੋਲ ਖਾ ਲਓ। ਲੇਕਿਨ ਉਸਤਾਦ ਜੀ ਇਸ ਗੱਲੋਂ ਕੌਨਸ਼ੀਅਸ ਆ, ਜਦੋਂ ਠਾਣ ਲੈਣ ਨਾ ਇੱਕ ਗੱਲ ਫਿਰ ਕਰਦੇ ਆ। ਦੇਖੋ ਅੱਗੇ ਵਜ਼ਨ ਵਧਿਆ, ਉਹ ਭੱਜਣ ਵਾਲੀ ਗੱਡੀ ਮੰਗਾ ਲਈ ਸਾਈਕਲ, ਹਾਂ, ਲੇਕਿਨ ਭੱਜੇ ਭਾਵਾਂ ਨਹੀਂ, ਮੰਗਾਈ ਤੇ ਹੈ। ਉਹ ਯਾਰ ਵਿਚਾਰੀ ਉਸ ਭਾਈ ਨੇ ਚੀਨੀ ਛੱਡਤੀ ਨਾ, ਇੱਕ ਦਿਨ ਚੀਨੀ ਛੜੀ ਤੇ ਮੂੰਹ 'ਚ ਮਿੱਠੀ ਸੌਂਫ ਪਈ ਹੋਈ। ਜਦੋਂ ਚੀਨੀ ਛੱਡਤੀ ਸੌਂਫ ਪਈ ਨਹੀਂ। ਮੈਂ ਕਿਹਾ ਮਿੱਠੀ ਸੌ ਕੋ ਪਾਈ ਆ, ਕਹਿੰਦਾ ਚੀਨੀ ਨੂੰ ਫਿਰ ਦਿਲ ਨਹੀਂ ਕਰਦਾ। ਨਹੀਂ ਮੈਂ ਲਓ ਜੀ ਪਾਓ ਜੀ, ਇਨਸ਼ਾਅੱਲਾ ਤਾਲਾ ਤੁਸੀਂ ਦੇਖਣਾ 1 ਮਹੀਨੇ ਬਾਅਦ, 2 ਮਹੀਨੇ ਲੱਗ ਜਾਣ, ਲੇਕਿਨ ਮੈਂ ਉਹ ਬਹੁਤਾ ਪਰਹੇਜ਼ ਨਹੀਂ ਕਰਨਾ। ਚੀਨੀ ਵਾਲੀ ਗੱਲ, ਚੀਨੀ ਜਿਹਦੇ 'ਚ ਵੀ ਆ, ਹੁਣ ਉਹ ਬੇਕਰਸ ਦੇ ਵਿੱਚ ਵੀ ਆ, ਬੋਤਲ ਦੇ ਵਿੱਚ ਵੀ ਆ, ਉਹ ਜਿਹਦੇ 'ਚ ਵੀ ਆ। ਠੀਕ ਆ, ਰੋਟੀ ਮੈਂ ਖਾਵਾਂਗਾ, ਲੇਕਿਨ ਇਹ ਚੀਜ਼ਾਂ ਇਹ ਨਹੀਂ ਮੈਂ ਖਾਣੀਆਂ। ਸਮੋਸੇ ਪਕੌੜੇ ਕਦੀ ਕਿਤੇ ਇੰਜ ਮਾੜਾ ਮੋਟਾ, ਇੰਨੇ ਕਿਹੜਾ ਫਰਕ ਨਹੀਂ ਪੈਂਦਾ ਹੁੰਦਾ। ਦਹੀਂ ਭੱਲੇ ਵੀ ਛੱਡੋ ਨਾ। ਲੈ ਵੀ ਚੀਨੀ ਯਾਰ ਭਾਈ ਫੈਸਲ, ਕਿੰਨੇ ਮਹੀਨੇ ਹੋ ਗਏ ਦਹੀਂ ਭੱਲੇ ਨਹੀਂ ਖਾਦੇ ਨਹੀਂ ਖਾਦੇ। ਉਸਤਾਦ ਜੀ ਭਾਈ ਫੈਸਲ ਨੇ 8 ਦਿਨ ਚੀਨੀ ਛੱਡੀ ਆ, ਜਿਹੜੀਆਂ ਬੈਠੀਆਂ ਕੀੜੀਆਂ ਲੜਦੀਆਂ ਉਹ ਵੀ ਲੱਥਣ ਡਈਆਂ। ਲੋ ਜੀ ਉਸਤਾਦ ਜੀ, ਸੱਚੀ ਮੁੱਚੀ ਅੱਜ ਮੈਂ ਉਸਤਾਦ ਦੇ ਸਾਹਮਣੇ ਵਾਅਦਾ ਕਰਦਾ ਵਾਂ, ਉਸਤਾਦ ਜੀ ਮੈਂ ਸ਼ਪਥ ਲੈਣਾ ਪਹੁੰਚ ਕਿ ਚੀਨੀ, ਚਲੋ ਤੁਸੀਂ ਵੀ ਸਾਰੇ, ਚੀਨੀ ਸਾਡੇ ਵੱਲੋਂ ਨਹੀਂ ਮਰ ਗਈ। ਤੁਸੀਂ ਵੀ ਸਾਰੇ, ਚੀਨੀ ਸਾਡੇ ਵੱਲੋਂ ਨਹੀਂ ਮਰ ਗਈ। ਤੁਸੀਂ ਵੀ ਸਾਰੇ ਪਤਾ ਕੀ ਕਰੋ, ਮੇਰੀ ਗੱਲ ਸੁਣੋ। ਇਸ ਸ਼ੋਅ ਤੋਂ ਬਾਅਦ ਮੈਨੂੰ ਮੇਲ ਭੇਜੋ ਆਪਣੇ ਵਜ਼ਨ ਦੀ, ਔਰ ਸ਼ਪਥ ਦਵੋ ਮੈਨੂੰ 40 ਦਿਨ ਡੇਟ ਵਾਈਜ਼, ਔਰ 40 ਦਿਨ ਬਾਅਦ ਦੁਬਾਰਾ ਭੇਜਣਾ ਵਾ। ਮੈਂ ਤੁਹਾਡੀਆਂ ਮੇਲਾਂ ਸੇਵ ਕਰਨੀਆਂ ਨੇ। ਤੁਹਾਨੂੰ ਸ਼ੂਗਰ ਮਿਲਾਂ ਦੇ ਕਾਲ ਆਏ ਨਹੀਂ ਆ, ਔਰ ਸਾਡਾ ਕੰਮ ਬੰਦ ਕਰਾਤਾ ਉਹ ਭਾਜੀ। ਨਹੀਂ ਤੇ ਚੀਨੀ ਜਿਹਦੇ ਚ ਵੀ ਆ, ਬਿਸਕੁਟ ਚਾ, ਬੋਤਲ ਚਾ, ਕਿਸੇ ਚੀਜ਼ ਚਾ, ਜਿਹਦੇ ਚ ਵੀ ਹੁਣ ਵਧੀ ਜਾਣ ਡੇ, ਚੀਨੀ ਛੱਡ ਦੇਣੀ। ਓਏ ਆਹੋ ਯਾਰ, ਮੈਂ ਉਹਨਾਂ ਨੂੰ ਕਹਿ ਰਿਹਾ, ਉਹਨਾਂ ਨੇ ਮੰਨ ਲੈਣੀ ਨਾ ਗੱਲ। ਮੈਂ ਵੀ ਮੰਨ ਲੈਣੀ ਹੈ। ਠੀਕ ਆ ਜੀ, ਆਹੋ ਮੈਂ ਚੀਨੀ ਕਹਿ ਰਿਹਾ ਕੱਲੀ। ਮੈਂ ਛੱਡਤੀ। ਹੁਣ ਤੂੰ ਕਹਵੇਂ ਮੈਂ ਚੀਨੀ, ਮੈਂ ਤੇ ਬਿਸਕੁਟ ਖਾਦੇ, ਚੀਨੀ ਤੇ ਖਾਦੀ ਨਹੀਂ। ਉਹਦੇ 'ਚ ਇੱਕ ਮਿਸਾਲ ਆ, ਜਿਹਦੇ ਚ ਚੀਨੀ ਆ, ਨਹੀਂ ਖਾਊਂਗਾ। ਠੀਕ ਆ ਜੀ, ਉਹ ਛੱਡ ਦਿਓ ਤੁਸੀਂ। ਤਾਂ ਜੀ ਮੈਂ ਕਹਿ ਰਿਹਾ ਚੀਨੀ ਮੇਰੇ ਵੱਲੋਂ ਮਰ ਗਈ, ਇਹਨੇ ਜੋ ਵੀ ਮੇਰੀ ਜ਼ਿੰਦਗੀ ਨਾਲ ਕੀਤਾ
ਲਓ। ਮੈਂ ਉਹਨੂੰ ਮਾਫ ਕੀਤਾ ਅੱਜ ਤੋਂ ਬਾਅਦ ਚੀਨੀ ਸਾਡੇ ਲਈ ਮਰ ਗਈ ਚੀਨੀ ਉਮਰ ਹੈ। ਚੀਨੀ ਉਹ ਨਹੀਂ ਤੁਸੀਂ ਮੈਨੂੰ ਹਲਫਨ ਚੀਜ਼ਾਂ ਲਿਖ ਕੇ ਦੇਣੀਆਂ ਨੇ ਕਿ ਜਾਨੀ ਭਾਈ ਮੈਂ ਫਲਾਂ ਇਬਨੇ ਫਲਾਂ ਫਲਾਂ ਸ਼ਹਿਰ ਫਲਾਂ ਮੁਲਕ ਇਹ ਮੇਰਾ weight ਆ ਠੀਕ ਆ ਜੀ ਇਸ ਟਾਈਮ ਮੌਜੂਦਾ ਇਹ ਮੇਰੀ ਉਮਰ ਆ मैं ਤੁਹਾਡੇ ਨਾਲ शपथ लेता हूँ कि मैं 40 दिन चीनी किसी भी चीज़ में हो जिसमें चीनी हो वो नहीं खाऊंगा प्लस मैं भल्ले भल्ले नहीं तलियां चीज़ां लो 2 चीज़ां जाओ चीनी तलियां चीज़ां ਬਸ रोटी खाओ 6 खा जाओ स्लो होएगा लेकिन फर्क पेगा 40 दिन बाद ਤੁਸੀਂ ਮੈਨੂੰ ਦੱਸ ਦੇਣਾ ਉਸਤਾਦ ਜੀ ਚੀਨੀ ਮੇਰੇ ਸਾਹਮਣੇ ਵੇਖੀ ਤੁਸੀਂ ਮੇਰੀ ਸ਼ਿਕਾਇਤ ਨਹੀਂ ਸੁਣੋਗੇ ਮੈਂ ਜੈਨੂਨ ਕਹਿ ਰਿਹਾ ਲੇਕਿਨ ਉਸਤਾਦ ਜੀ ਜਿਹੜੀ ਜ਼ਿੰਦਗੀ ਉਹਨੇ ਮੇਰੀ ਖਰਾਬ ਕੀਤੀ ਹੈ ਚੀਨੀ ਨੇ ਉਹਦਾ ਕੌਣ ਜ਼ਿੰਮੇਵਾਰ ਨਹੀਂ ਉਹਨੇ ਨਹੀਂ ਕੀਤੀ ਤੁਸੀਂ ਆਪ ਕੀਤੀ ਮੈਂ ਆਪ ਕੀਤੀ ਉਹ ਚੀਨੀ ਇੱਕ ਦਾ ਬੰਦੇ ਨੂੰ ਛੁਰੀਆਂ ਮਾਰਤੀਆਂ ਉਹ ਕਿੱਥੇ ਕੀੜਿਆਂ ਨੂੰ ਚੀਨੀ ਪਾਉਂਦੇ ਸੀ ਉਹਨੂੰ ਕਹਿੰਦਾ ਮਾਰਨਾ ਹੀ ਇਹਨਾਂ ਨੂੰ ਉਹਨਾਂ ਦਾ ਵਜ਼ਨ ਵਧਾਣਾ ਹੀ ਨਹੀਂ ਤੁਸੀਂ ਆਪਣਾ ਖਿਆਲ ਰੱਖੋ ਆਹ ਦੇਖੋ ਨਾ ਲੱਗਦਾ ਹੀ ਨਹੀਂਗਾ ਜਿਹਦਾ ਤੁਹਾਡਾ ਢਿੱਡ ਵਾ ਤੁਸੀਂ ਆਪਣਾ ਖਿਆਲ ਰੱਖਿਆ ਕਰੋ ਟੂਟੀ ਲਵਾਓ ਇੱਥੇ ਟੂਟੀ ਲਵਾਓ ਆਰਫ ਚਾਲਨ ਕਹਿੰਦੇ ਮੈਂ ਚੀਨੀ ਛੱਡੀ ਆ ਉਹ ਕਹਿੰਦਾ ਭਾਈ ਡੱਬੇ 'ਚ ਵੀ ਇੱਕ ਚਮਚਾ ਛੱਡ ਦਿੰਦੀ ਸੀ ਇਸ ਤਾਜੀ ਪਰ ਫੈਸਲੋਂ ਆਪਣੀ ਇhtiyat ਕਰਨੀ ਚਾਹੀਦੀ ਤੁਹਾਡੇ ਦਲਦਲ ਵਰਗੇ ਨੈਣਕ ਹੋਈ ਆਣੇ ਆ ਫਲਾਓ ਜਿਹਾ ਹੋਈ ਜਾਂਦਾ ਗੌਰ ਨਾਲ ਦੇ ਹਵਾ ਵਾਲੀ ਮੱਛੀ 3 ਤੇ ਕੀਤੀ ਭਾਜੀ ਨਹੀਂ ਮੈਂ ਜਾ ਰਿਹਾ ਨਾ ਚਲੋ ਜੀ ਲਾਹੌਰ। ਭਾਜੀ ਠੀਕ ਹੋ ਗਿਆ ਮੈਂ ਭਾਈ ਲਾਹੌਰ ਜਾ ਰਿਹਾ ਉਸਤਾਦ ਜੀ ਸਿੱਧਾ ਡਾਕਟਰ ਨਸਰੁੱਲਾ ਸਾਹਿਬ ਨੂੰ ਵੀ ਮੀਟਿੰਗ 'ਚ ਬਸ ਠੀਕ ਆ ਲਓ ਜੀ ਭਾਈ ਨੇ ਮੇਲ ਕਰ ਦੇਣੀ ਮੈਨੂੰ ਸਮਝ ਆ ਗਈ ਨਾ ਵਜ਼ਨ ਏਜ ਜਿਹੜੀ ਚੀਜ਼ ਛੱਡਣੀ ਉਹ ਲਿਖ ਕੇ ਵਾਅਦਾ ਕਰਨਾ 40 ਦਿਨ ਡਨ ਹੋ ਗਿਆ ਭਾਈ ਠੀਕ ਹੈ ਜੀ ਤੇ ਤੁਸੀਂ ਜਨਾਬ 40 ਦਿਨ ਬਾਅਦ ਦੁਬਾਰਾ ਭੇਜਣਾ ਮੈਨੂੰ ਠੀਕ ਹੋ ਗਿਆ ਸਾਡੀ ਉਹ ਇੱਕ ਸ਼ਰਤ ਹੋਰ ਆ ਵਜ਼ਨ ਨਹੀਂ ਕਰਨਾ 40 ਦਿਨ ਜੇ ਐਵੇਂ ਰੋਜ਼ ਕਰੀ ਚੁੱਕੇ ਨਾ ਕਰ ਗਿਆ ਹਫਤੇ ਬਾਅਦ ਨਾ 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 2 ਟਾਈਮ ਵੇਟ ਹੋਏਗਾ ਫਸਟ ਟਾਈਮ ਐਂਡ ਦਾ ਡੈਮੇਜ ਹੈਜ਼ ਬੀ ਡਨ ਤੇ ਉਹੀ ਰੀਅਲ ਹਾਂ ਵੈਂਡੇਬਲ 40 ਦਿਨ ਬਾਅਦ ਵਜ਼ਨ ਹੋਏਗਾ ਔਰ ਉਹ ਰਿਕਾਰਡਿੰਗ ਕਰਕੇ ਮੈਨੂੰ ਦਿਖਾਉਣਾ ਕਿ ਭਾਜੀ ਆ ਦੇਖ ਲਓ ਇੰਨਾ ਸੀ ਇੰਨਾ ਘਟ ਗਿਆ ਔਰ ਜਦੋਂ ਵਜ਼ਨ ਤੁਸੀਂ ਕਰਨਾ ਵਾ ਪਹਿਲੀ ਵਾਰੀ ਉਦੋਂ ਦੇਖ ਲੈਣਾ ਕਿ ਮੈਂ ਕੀ ਖਾਦਾ ਮੇਰੇ ਕਿਸ ਕੰਡੀਸ਼ਨ ਜਾਂ ਖਾਣਾ ਖਾਦਾ ਵਾ ਜਾਂ ਨਹੀਂ ਜਦੋਂ 40 ਦਿਨ ਬਾਅਦ ਕਰਨਾ ਉਦੋਂ ਵੀ ਉਸੇ ਕੰਡੀਸ਼ਨ 'ਚ ਕਰਨਾ ਸਹੀ ਹੋ ਗਿਆ ਦਿਲ ਕਰੇ ਅੰਦਰ 9 ਸਮੋਸੇ ਸਿੱਟੇ ਹੋਣ ਬਾਅਦ 'ਚ ਆਹੋ ਸਹੀ ਗੱਲ ਠੀਕ ਆ ਜੀ ਲਓ ਬੜਾ ਜਿੰਨ ਦੇ ਥੱਪੜ ਵਰਗਾ ਮੂੰਹ ਆ ਲਵ ਯੂ